ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 20 अगस्त 2020 5 भादो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਖਾਲਿਸਤਾਨ ਅਤੇ ਕਸ਼ਮੀਰ ਦੀਆਂ ਆਜ਼ਾਦੀ ਲਹਿਰਾਂ ਵਿੱਚ ਜੋ ਆਈ ਜ਼ਬਰਦਸਤ ਜੋ ਤੇਜ਼ੀ ਨੇ ਭਾਰਤੀ ਹਾਕਮਾਂ ਨੂੰ ਵਕਤ ਪਾ ਦਿੱਤਾ ਹੈ ਅਤੇ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਇਹ ਪ੍ਰੋਪਗੈਂਡਾ ਤੇਜ਼ ਕਰ ਦਿੱਤਾ ਹੈ ਕਿ ਪਾਕਿਸਤਾਨ ਇਹਨਾਂ ਸਟੇਟਾਂ ਦੇ ਵਿੱਚ ਆਜ਼ਾਦੀ ਪਸੰਦਾਂ ਨੂੰ ਸ਼ਹਿ ਦੇ ਰਿਹਾ ਹੈ ਅਤੇ ਡਰੱਗ ਦੀ ਸਪਲਾਈ ਕਰ ਰਿਹਾ ਹੈ। ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਹਕੀਕਤ ਹੈ ਇਸ ਬਾਰੇ? ਦੇਖੋ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਨਾ ਸਿਰਫ ਸਿਰਾਇਆ ਲੇਕਿਨ ਜਿਹਨੂੰ ਕਹੋ ਕਿ ਵੀ ਹਾਂ ਵੀ ਤਾਰੀਫ ਦੇ ਪੁੱਲ ਬੰਨੇ ਦਿੱਤੇ ਉਹਨਾਂ ਨੇ ਔਰ ਜ਼ਾਹਰ ਹੈ ਕਿ ਇਹ ਉਹਨਾਂ ਦੀ ਮੁਹੱਬਤ ਹੈ ਜਿਹੜੀ ਕੌਮੀ ਕੌਜ਼ ਨਾਲ ਹੈ, ਸਿੱਖ ਕੌਮ ਨਾਲ ਹੈ ਜਾਂ ਸਿੱਖ ਕੌਮ ਦੇ ਨਿਸ਼ਾਨੇ ਨਾਲ ਹੈ। ਔਰ ਇਸ ਦੇ ਲਈ ਅਸੀਂ ਸਾਰਿਆਂ ਦਾ ਇੱਕ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਔਰ ਬਹੁਤ ਵਾਰ ਕੁਝ ਇੰਡੀਵਿਜੂਅਲ ਜੈਸਚਰ ਵੀ ਟੱਚ ਕਰਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਵੀ ਜੋ ਇਹ ਸਾਰੇ 7-8 ਸਾਲ ਦੇ ਪੀਰੀਅਡ 'ਚ ਜਿੰਨਾ ਵੱਡਾ ਦਾਇਰਾ ਕਾਰ ਔਰ ਜਿੰਨਾ ਅਸੀਂ ਪਿਆਰ ਦਾ ਸਮੁੰਦਰ ਇਕੱਠਾ ਕੀਤਾ ਹੈ। ਸਾਡੇ ਇੱਕ ਵੀਰ ਜਿਹੜੇ ਖੁਦ ਮੀਡੀਆ 'ਚ ਨੇ 92 ਨਿਊਜ਼ ਨਦੀਮ ਸਲਾਰੀਆ ਜੀ ਉਹਨਾਂ ਨੇ ਸਾਨੂੰ ਸਭ ਨੂੰ ਇੱਕ ਬੜੀ ਪਿਆਰੀ ਗਿਫਟ ਜਿਹਦੇ ਸਭ ਤੋਂ ਕੀਮਤੀ ਜਿਹੜੇ ਸਿੱਕੇ ਕੋਇਨਸ ਪਾਕਿਸਤਾਨ ਦੀ ਹਕੂਮਤ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਾਰੀ ਕੀਤੇ ਉਹ ਔਰ ਉਹਨਾਂ ਦੇ ਨਾਲ ਕੀ ਰਿੰਗ ਔਰ ਫਿਰ फर्स्ट क्लास लाचे और पूरा उन्होंने शिप करके मेल किया। न्यूयॉर्क च रहिंदे ने मैं अज जदों उन्हां दा शुक्रिया भी अदा किया ते ओह कहण लगे कि भी मेरी वाइफ रोजाना प्रोग्राम देखते ने वो पाकिस्तान गए सी उन्होंने क्या कुछ लैके आना है। सो असी ये सारे जैसचर्स दा और बहुत सारे वीर ਜਿਹੜੇ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਐਪਰੀਸ਼ੀਏਟ ਕਰਦੇ ਨੇ। ਮੈਂ ਸਮਝਦਾ ਵੀ ਇਹ ਜਿਵੇਂ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਕਿ ਪਿਆਰ ਔਰ ਸਤਿਕਾਰ ਇਹ ਇਹਨਾਂ ਦੀ ਕੋਈ ਕੀਮਤ ਨਹੀਂ, ਇਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ। ਜੋ ਮਰਜ਼ੀ ਦੌਲਤਮੰਦ ਕੋਈ ਹੋਏ ਇਹ ਸਿਰਫ ਦਿਲਾਂ ਦੇ ਨਾਲ जुड़ी हुई सांझ हुंदी है उस चों ही प्यार भी निकलदा है और उस चों ही रिस्पैक्ट जां अदब भी निकलदा है। सो मैं उन्हां सारे वीरां भैणां दा फिर शुक्रिया अदा करदा हां जिहड़े अड्ड-अड्ड तरीकिਆਂ ਨਾਲ अपने प्यार ਦਾ इजहार करदे हैं। इस च कोई शक नहीं है कि भारत दीयां एजेंसियां सिर्फ उत्थे नहीं एक जमाना सी जदों ਅਸੀਂ ਏਜੰਸੀਆਂ ਦੀ ਗੱਲ ਕਰਦੇ ਸੀ ਤੇ ਉਹ ਪੰਜਾਬ ਦੇ ਹਵਾਲੇ ਨਾਲ ਹੁੰਦਾ ਸੀ ਜਾਂ ਕਸ਼ਮੀਰ ਦੇ ਹਵਾਲੇ ਨਾਲ ਹੁੰਦਾ ਸੀ ਕਿਉਂਕਿ ਉਦੋਂ 80ਵਿਆਂ ਦੇ ਵਿੱਚ ਜਾਂ 90ਵਿਆਂ ਦੇ ਵਿੱਚ ਵੀ ਜਿਹੜੀ ਸਾਰੀ ਮੂਵਮੈਂਟ ਹੈ
ਉਸ ਦਾ ਉਹ ਹਥਿਆਰਬੰਦ ਸੰਘਰਸ਼ ਸੀ, ਉਹਦਾ ਫੋਕਸ ਪੰਜਾਬ ਸੀ ਜੀ। ਪਰ ਹੁਣ ਜਿਹੜੇ ਨੇ ਇਸ ਦੇ ਮਲਟੀਪਲ ਸੈਂਟਰ ਨੇ ਮੂਵਮੈਂਟ ਦੇ, ਜਿਹੜੇ ਜ਼ਾਹਰਾ ਤੌਰ ਤੇ 5 ਮਿਲੀਅਨ ਸਿੱਖ ਡਾਇਸਪੋਰਾ ਇਸ ਵੇਲੇ ਆਪਣੀ ਪੂਰੀ ਤਾਕਤ ਦੇ ਵਿੱਚ ਹੈ, ਪੂਰੇ ਜੋਬਨ ਚ ਹੈ ਔਰ 15 ਅਗਸਤ ਦੇ ਮੌਕੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਰੋਸ ਵਿਖਾਵੇ, ਖਾਲਿਸਤਾਨ ਦੇ ਝੰਡੇ ਦਾ ਚੜਾਇਆ ਜਾਣਾ। ਔਰ ਇਸ ਦੇ ਨਾਲ ਨਾਲ ਜਿਵੇਂ ਪੰਜਾਬ ਦੇ ਵਿੱਚ ਸਾਡੀ ਮੂਵਮੈਂਟ ਨੇ ਇੱਕ ਵਾਰ ਫੇਰ ਜਿਹੜਾ ਉਹ ਤੇਜ਼ੀ ਫੜੀ ਹੈ, ਉਸ ਦਾ ਸਬੂਤ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਮੋਗੇ ਦੇ ਡੀਸੀ ਦੇ ਆਫਿਸ ਦੇ ਉੱਤੇ ਤਿਰੰਗਾ ਲਾ ਕੇ ਖਾਲਸਾਈ ਝੰਡਾ ਝੁਲਾਣਾ, ਪਰ ਉਹਦੇ ਨਾਲ ਜੁੜਿਆ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਬੀਬੀ ਪਲਵਿੰਦਰ ਕੌਰ ਔਰ ਉਹਨਾਂ ਦੇ ਭਰਾ ਨੂੰ ਔਰ 5 ਹੋਰ ਸਿੱਖ ਨੌਜਵਾਨ ਜਿਹੜੇ ਨੇ ਉਹ ਬੇਕਸੂਰ ਫੜੇ ਹੋਏ ਨੇ, ਉਹਨਾਂ ਨੂੰ ਇੰਟਰੋਗੇਸ਼ਨ ਸੈਂਟਰ 'ਚ ਟਾਰਚਰ ਕੀਤਾ ਜਾ ਰਿਹਾ। ਔਰ ਅਸੀਂ ਕਿਹਾ ਸੀ ਵੀ ਇਸ ਤੇ ਪ੍ਰੋਟੈਸਟ ਹੋ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਦੇ ਵਰਕਰਸ ਨੇ ਜਿਹੜਾ ਉਹ ਜਾ ਕੇ ਉੱਥੇ ਧਰਨਾ ਦਿੱਤਾ ਔਰ ਮਜਬੂਰ ਕੀਤਾ ਉਹਨਾਂ ਨੂੰ ਕਿ ਉਹ ਬੀਬੀ ਨੂੰ ਵੀ ਔਰ ਉਹਨਾਂ ਸਿੰਘਾਂ ਨੂੰ ਵੀ, ਉਹਨਾਂ ਦਾ ਭਰਾ ਔਰ ਦੂਸਰੇ ਉਹਨਾਂ ਨੂੰ ਵੀ ਉਹਨਾਂ ਨੇ ਛਡਾਇਆ। ਸੋ ਇਹ ਹੈ ਕਿ ਇੱਕ ਸਿਰਫ ਇਹ ਨਹੀਂ ਹੈ ਕਿ ਕੋਈ ਆਇਆ ਕੁਛ ਕਰਕੇ ਚਲਾ ਗਿਆ। ਹੁਣ ਜਦੋਂ ਕਿਸੇ ਵੀ ਜਿਹੜਾ ਉੱਥੇ ਐਕਟਿਵਿਸਟ ਹੈ ਗੱਲ ਕਰਦਾ ਕੌਮ ਦੀ, ਉਹਨੂੰ ਪਤਾ ਹੈ ਕਿ ਕੌਮ ਮੇਰੇ ਪਿੱਛੇ ਖੜੀ ਹੈ ਤੇ ਫਿਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਹੋਰ ਵੀ ਉਤਸ਼ਾਹ ਪੈਦਾ ਕਰਦਾ ਹੈ। ਬੇਸ਼ੱਕ ਇਸ ਵੇਲੇ ਇਹ ਤਾਂ ਨਹੀਂ ਹੈ ਕਿ ਉੱਥੇ ਕੋਈ ਦੀਵਾਨ ਹੋ ਰਹੇ ਨੇ ਵੱਡੇ ਜਾਂ ਦੂਜੇ, ਨਹੀਂ ਤਾਂ ਸਾਡੀ ਜਿਹੜੀ ਢਾਡੀ ਟ੍ਰੈਡੀਸ਼ਨ ਹੈ, ਜਿਹੜੇ ਜਿਨ੍ਹਾਂ ਨੂੰ ਸਿੰਗਰਸ ਆਫ ਦਾ ਬਾਲਡਸ ਕਹਿੰਦੇ ਨੇ ਅਮਰੀਕਾ ਦੇ ਵਿੱਚ, ਜਿਹੜੇ ਬਹਾਦਰੀ ਦੀਆਂ ਗਾਥਾਵਾਂ ਸੁਣਾਉਂਦੇ ਨੇ। ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਢਾਡੀ ਪਰੰਪਰਾ, ਔਰ ਕਿਉਂਕਿ ਜਦੋਂ ਆਮ ਲੋਕਾਂ 'ਚ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਉਸ ਸੈਕਸ਼ਨ ਦੀ ਗੱਲ ਕਰਦੇ ਹਾਂ ਪਿੰਡਾਂ 'ਚ ਵਸਣ ਵਾਲੇ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਹੈ, ਮੈਜੋਰਿਟੀ ਹੈ, ਔਰ ਉੱਥੋਂ ਹੀ ਕੁਰਬਾਨੀਆਂ ਵਾਲੇ ਵੀ ਨਿਕਲਦੇ ਨੇ ਔਰ ਉਹਨਾਂ ਨੂੰ ਬਹਾਦਰ ਯੋਧਿਆਂ ਦੀਆਂ ਬੀਤੇ ਦੀਆਂ ਹੀ ਨਹੀਂ, ਹੁਣ ਤਾਂ ਅਸੀਂ 35-36 ਸਾਲ ਦੇ ਵਿੱਚ ਐਸਾ ਇਤਿਹਾਸ ਵੀ ਸਿਰਜਿਆ ਗਿਆ ਜਿਹਦੇ 'ਚ ਕੱਲੇ ਕੱਲੇ ਦੀ ਗਾਥਾ ਕਈ ਦਿਨ ਕੰਟੀਨਿਊ ਰਹਿ ਸਕਦੀ ਹੈ। ਔਰ ਜਿਹਨੂੰ ਸਾਡੇ ਬਹਾਦਰ ਜਿਹੜੇ ਇਸ ਫੀਲਡ ਦੇ ਵਿੱਚ ਨੇ ਢਾਡੀ, ਉਹਨਾਂ ਨੇ 84 ਤੋਂ ਬਾਅਦ ਜਾਰੀ ਰੱਖਿਆ ਕਿਉਂਕਿ ਜ਼ਬਾਨੀ ਹੁੰਦੀ ਹੈ ਟ੍ਰੈਡੀਸ਼ਨ, ਉਹਦੇ 'ਚ ਤੁਸੀਂ ਇੱਕ ਗੀਤ ਫਾਰਮ ਦੇ ਵਿੱਚ ਫਿਰ ਉਸ ਦੇ ਨਾਲ ਉਹਦਾ ਨੈਰੇਟਿਵ ਹੁੰਦਾ ਹੈ, ਫਿਰ ਢੱਡ ਜਿਹੜੀ ਉਹ ਵਜਾਈ ਜਾਂਦੀ ਹੈ ਉਹਨੂੰ ਢੱਡ ਕਹਿੰਦੇ ਨੇ, ਇਸ ਲਈ ਉਹ ਢਾਡੀ ਕਹਿੰਦੇ ਨੇ। ਫਿਰ ਸਰੰਗੀ ਹੈ ਦੂਸਰੇ, ਔਰ ਫਿਰ ਉਹਨਾਂ ਦਾ ਇੱਕ ਜਥੇਦਾਰ ਹੁੰਦਾ ਹੈ ਸੈਂਟਰ 'ਚ ਜਿਹੜਾ ਐਡਰੈਸ ਕਰਦਾ ਹੈ। ਸੋ ਇਹ ਟ੍ਰੈਡੀਸ਼ਨ ਹੁਣ ਅੱਜ ਕੱਲ ਤਾਂ ਇਹ ਵੀ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਵਰਡ ਆਫ ਦਾ ਮਾਊਥ ਹੈ, ਸਪੌਂਟੇਨੀਅਸ ਇਸ ਕਿਸਮ ਦੇ ਜਿਹੜੇ ਨੇ ਉਹ ਹੀਰੋ ਬਣ ਜਾਂਦੇ ਨੇ। ਔਰ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਔਰ ਇਹ ਗੱਲ ਡਾਕਟਰ ਇਕਦਾਰ ਚੀਮਾ ਨੇ 1940s ਦੇ ਹਵਾਲੇ ਨਾਲ ਦੱਸੀ ਕਿ ਲਾਹੌਰ ਦੇ ਵਿੱਚ ਫੰਕਸ਼ਨ ਸੀ ਔਰ ਝੰਡਾ ਲਹਿਰਾਇਆ ਜਾਣਾ ਸੀ, ਲੇਕਿਨ ਬ੍ਰਿਟਿਸ਼ ਪੁਲਿਸ ਔਰ ਦੂਜੇ ਤੀਜੇ ਉਹਨਾਂ ਨੇ ਉਹ ਸਾਰੇ ਝੰਡੇ ਲਾਹ ਦਿੱਤੇ ਤੇ ਅਚਾਨਕ ਇੱਕ 7-8 ਸਾਲ ਦੀ ਬੱਚੀ ਉਹ ਉੱਪਰ ਚੜੀ, ਉਹਨੇ ਝੰਡਾ ਫਹਿਰਾ ਦਿੱਤਾ ਔਰ ਉਹ ਇੱਕ ਲਿਵਿੰਗ ਲੀਜੈਂਡ ਬਣ ਗਈ। ਸੋ ਬਹੁਤ ਵਾਰ ਇਹ ਨਿੱਕੀ ਨਿੱਕੀ ਗੱਲ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਦਿੰਦੀ ਹੈ। ਲੇਕਿਨ ਹੁਣ ਜੇ ਸਾਨੂੰ ਲੱਗਦਾ ਹੈ ਕਿ ਇਹ ਸਾਡੀਆਂ ਪ੍ਰਾਪਤੀਆਂ ਸਾਨੂੰ ਆਪਣੀ ਮੰਜ਼ਿਲ ਵੱਲ ਲਿਜਾ ਰਹੀਆਂ ਨੇ, ਅਸੀਂ ਪੇਸ਼ਕਦਮੀ ਕਰ ਰਹੇ ਹਾਂ, ਤੇ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਦੁਸ਼ਮਣ ਨੇ ਕਿੱਥੋਂ ਕਿੱਥੋਂ ਕੀ ਕਰਨਾ, ਉਹਨਾਂ ਨੇ ਕਿਵੇਂ ਇਸ ਸਟਰਗਲ ਨੂੰ ਜਿਹੜੀ ਕਿ ਹੁਣ ਇਸ ਵੇਲੇ ਪਰਫੈਕਟਲੀ ਪੀਸਫੁਲ ਹੈ ਔਰ ਇਸ ਸਾਰੇ ਦੇ ਉੱਤੇ ਜਿਹੜਾ ਮੈਂ ਸਮਝਦਾ ਕਿ ਇੱਕ ਬੜੀ ਆਰਗੇਨਾਈਜ਼ਡ ਮੁਹਿੰਮ ਰੈਫਰੈਂਡਮ 2020 ਦੀ ਹੈ, ਉਹਨੇ ਦੁਨੀਆ ਭਰ ਦੇ ਵਿੱਚ ਇਹ ਮਾਹੌਲ ਨੂੰ ਸਿਰਜਣ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ। ਬਹੁਤ ਵਾਰ ਉਹੀ ਅੰਗਿਆਰੇ ਹੁੰਦੇ ਨੇ, ਦਬੇ ਹੁੰਦੇ ਨੇ ਸਵਾਹ ਦੇ ਵਿੱਚ, ਔਰ ਜਿਹੜੀ ਅੱਗ ਬਾਲਣ ਦੀ ਪ੍ਰੋਸੈਸ ਹੁੰਦੀ ਹੈ, ਜਾਂ ਹੁਣ ਤਾਂ ਮਾਚਸਾਂ ਆ ਗਈਆਂ, ਨਹੀਂ ਤਾਂ ਇੱਕ ਜ਼ਮਾਨਾ ਸੀ ਵੀ ਕਿਸੇ ਘਰ ਦੀ ਸੁਆਣੀ ਜਾਂ ਜਦੋਂ ਕੋਈ ਵੀ ਨਵ ਵਿਆਹੀ ਜਿਹੜੀ ਨੌ ਘਰ ਚ ਆਉਂਦੀ, ਉਹਦੀ ਕਾਮਯਾਬੀ ਇਹ ਹੁੰਦੀ ਸੀ ਕਿ ਉਹਨੇ ਅੱਗ ਕਿਵੇਂ ਮਗਾਣੀ ਹੈ, ਕਿਉਂਕਿ ਰਾਤ ਨੂੰ ਜਦੋਂ ਚੁੱਲ੍ਹਾ ਠੰਡਾ ਕੀਤਾ ਜਾਂਦਾ ਸੀ ਤੇ ਅੰਗਿਆਰੇ ਦੱਬ ਦਿੱਤੇ ਜਾਂਦੇ ਸੀ। ਔਰ ਬਹੁਤ ਵਾਰ
ਜੇ ਸੁਚੱਜ ਨਹੀਂ ਹੈ ਤੇ ਉਹ ਚੱਜ ਨਾਲ ਦੱਬੇ ਨਹੀਂ ਸੀ ਜਾਂਦੇ, ਸਵੇਰੇ ਨਿਕਲਦੇ ਸੀ ਬੁਝੇ ਹੁੰਦੇ ਸੀ। ਉਹ ਫਿਰ ਇੱਕ ਥਾਲੀ ਲੈ ਕੇ ਗੁਆਂਢੀਆਂ ਤੋਂ ਹੁੰਦਾ ਸੀ ਜੀ ਅੱਗ ਮੰਗਣ ਗਏ। ਹੁਣ ਅੱਜ ਦੀ ਜਨਰੇਸ਼ਨ ਤਾਂ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਸਾਡੇ ਵੱਡਿਆਂ ਨੇ ਕਿਹਨਾਂ ਹਾਲਾਤਾਂ ਚੋਂ, ਅੱਜ ਤਾਂ ਤੁਸੀਂ ਔਨ ਕਰਦੇ ਹੋ ਤੇ ਗੈਸ ਔਨ ਹੈ, ਹੁਣ ਤਾਂ ਗੈਸ ਦੇ ਸਿਲੰਡਰ ਬਲੈਕ 'ਚ ਵਿਕ ਸਕਦੇ ਨੇ, ਉਹ ਖਰੀਦੇ ਜਾਂ ਉਹਨਾਂ ਖਿੱਤਿਆਂ 'ਚ ਨੇ, ਲੇਕਿਨ ਇਹ ਨਹੀਂ ਹੈ। ਸੋ ਇਹ ਵੀ ਇੱਕ ਆਰਟ ਸੀ ਕਿ ਤੁਸੀਂ ਦੱਬੀ ਅੱਗ ਦਾ ਦੱਬਣ ਦਾ ਕੀ ਆਰਟ ਹੈ, ਉਹਨੂੰ ਜਦੋਂ ਕੱਢ ਕੇ ਮੰਗਾਣਾ। ਔਰ ਉਹਦੇ 'ਚ ਰਵਿੰਦਰਨਾਥ ਟੈਗੋਰ ਦੀ ਇੱਕ ਕਹਾਣੀ, ਉਹਦੇ 'ਚ ਇਸ ਕਿਸਮ ਦਾ ਇੱਕ ਪਾਤਰ ਸੀ। ਔਰ ਮੈਨੂੰ ਯਾਦ ਹੈ ਕਿ ਉਸ ਦਾ ਇੱਕ ਡਾਇਲੌਗ ਸੀ ਕਿ ਵੀ ਉਹ ਉਹਨੂੰ ਕਹਿੰਦੇ ਵੀ ਇਹਨੂੰ ਤਾਂ ਜਿਹੜੀ ਹੈ ਉਹ ਅੱਗ ਜਿਹੜੀ ਹੈ ਦਬਾਣੀ ਵੀ ਨਹੀਂ ਆਉਂਦੀ। ਉਹ ਜਦੋਂ ਮੈਂ ਪੜ੍ਹਿਆ ਤਾਂ ਮੈਂ ਆਪਣੇ ਇੰਗਲਿਸ਼ ਟੀਚਰ ਨੂੰ ਕਿਹਾ ਜੀ ਅੱਗ ਕਦੇ ਦੱਬੀ ਵੀ ਜਾਂਦੀ ਹੈ। ਉਹਨੇ ਕਿਹਾ ਜੀ ਇਹ ਇੱਥੋਂ ਆਇਆ ਕਿ ਵੀ ਇਹ ਬੰਗਾਲ ਦੇ ਵਿੱਚ ਜਦੋਂ ਟੈਗੋਰ ਨੇ ਲਿਖਿਆ ਉਦੋਂ ਉੱਥੇ ਹਰ ਇੱਕ ਦੇ ਕੋਲ ਮਾਚਸਾਂ ਨਹੀਂ ਸੀ। ਔਰ ਪੰਜਾਬ ਦੇ ਹਵਾਲੇ ਨਾਲ ਤਾਂ ਅਸੀਂ ਦੇਖਦੇ ਹੀ ਹਾਂ, ਕਿਉਂਕਿ ਪੰਜਾਬ ਐਡਵਾਂਸਡ ਹੋਣ ਕਰਕੇ ਸ਼ਾਇਦ ਇਹ ਟ੍ਰੈਡੀਸ਼ਨ ਦੋ ਜਨਰੇਸ਼ਨਾਂ ਪਹਿਲਾਂ ਮੁੱਕ ਗਈ ਹੋਏ। ਹੁਣ ਮੈਂ ਸਮਝਦਾ ਵੀ ਇਸੇ ਤਰ੍ਹਾਂ ਜਿਹੜੀ ਆਜ਼ਾਦੀ ਦੀ ਅੱਗ ਹੈ, ਬਿਲਕੁਲ ਉਹ ਤਾਂ ਜਦੋਂ ਜੂਨ 84 ਚ ਟੈਂਕਾਂ ਤੋਪਾਂ ਨਾਲ ਹਮਲਾ ਇਹਨਾਂ ਨੇ ਕੀਤਾ, ਇਹ ਤਾਂ ਅੰਦਰ ਹੈ। ਔਰ ਵੈਸੇ ਵੀ ਸਿੱਖਾਂ ਦੀ ਜਿਹੜੀ ਜਦੋਂ ਅਸੀਂ ਖਾਲਸਾ ਬਾਦਸ਼ਾਹ ਜਾਂ ਬਾਗੀ ਕਹਿੰਦੇ ਆ, ਉਹ ਇੱਕ ਆਪਣਾ ਉਸ ਦਾ ਇੱਕ ਅੰਦਾਜ਼ ਹੈ ਭਾਈ ਰਤਨ ਸਿੰਘ ਭੰਗੂ ਨੇ ਕਿ ਗੁਲਾਮੀ ਜਿਹੜੀ ਹੈ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਹੈ ਜਿਹੜਾ ਗੁਲਾਮੀ ਕਬੂਲਦਾ ਹੈ। ਜੇ ਤੁਸੀਂ ਗੁਲਾਮੀ ਨਹੀਂ ਕਬੂਲੀ, ਤੁਸੀਂ ਬੇੜੀਆਂ 'ਚ ਹੋ ਸਕਦੇ ਹੋ, ਹੱਥਕੜੀਆਂ 'ਚ ਹੋ ਸਕਦੇ ਹੋ, ਪਰ ਤੁਸੀਂ ਗੁਲਾਮ ਨਹੀਂ ਹੁੰਦੇ। ਸੋ ਇਹ ਸਟੇਟ ਆਫ ਮਾਈਂਡ ਹੈ ਬਾਦਸ਼ਾਹ ਜਾਂ ਬਾਗੀ ਕਿ ਵੀ ਅਸੀਂ ਸੋਵਰਨ ਹੈ ਜਾਂ ਅਸੀਂ ਸੋਵਰਨਟੀ ਲਈ ਲੜ ਰਹੇ ਹਾਂ, ਅਸੀਂ ਕਿਸੇ ਦੀ ਅਧੀਨਗੀ ਨਹੀਂ ਕਬੂਲਦੇ। ਔਰ ਇਹੀ ਜਿਹੜੀ ਸਪਿਰਿਟ ਸੀ ਇਹ 18th ਸੈਂਚੁਰੀ 'ਚ ਨੰਬਰਸ ਦੇ ਲਿਹਾਜ਼ ਨਾਲ, ਵੈਪਨਰੀਜ਼ ਦੇ ਲਿਹਾਜ਼ ਨਾਲ ਕਿੰਨੀ ਸਟਰੈਂਥ ਸੀ, ਕਿੰਨੀ ਤਾਕਤ ਸੀ। ਔਰ ਰੁਲੇ ਖੁਲੇ ਤੁਸੀਂ ਜੰਗਲਾਂ ਔਰ ਪਹਾੜਾਂ ਔਰ ਘਾਟੀਆਂ ਔਰ ਡੈਜ਼ਰਟ ਦੇ ਵਿੱਚ ਜਿਹੜਾ ਹੈ ਉਹ ਸਿਰ ਲਕਾਰ ਹੈ। ਲੇਕਿਨ ਇਹ ਇੱਕ ਦ੍ਰਿੜਤਾ ਸੀ ਫਰਮਨੈਸ ਦੇ ਨਾਲ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਜਿਹੜਾ ਸਾਡਾ ਕਲੇਮ ਹੈ ਉਹ ਸੋਵਰਨਟੀ ਦਾ, ਬਾਦਸ਼ਾਹ ਦਾ, ਕਿ ਅਸੀਂ ਰਾਜ ਕਰੇ ਹੈ। ਇਹ ਵੀ 18th ਸੈਂਚੁਰੀ ਦਾ ਰਿਜ਼ੋਰਵ ਸੀ, ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਅਸੀਂ ਰਾਜ ਲੈਣ ਲਈ ਲੜਦੇ ਮਰ ਜਾਾਂਗੇ, ਅਸੀਂ ਗੁਲਾਮੀ ਨਹੀਂ ਕਬੂਲਾਂਗੇ। ਹੁਣ ਇਹ ਜਿਹੜੀ ਸਪਿਰਿਟ ਜਿਹੜੀ ਅਲਟੀਮੇਟਲੀ ਜਿਹੜਾ 3 ਸਦੀਆਂ ਤੋਂ ਖਾਲਸਾ ਸਾਜਨਾ ਤੋਂ ਬਾਅਦ ਰਹੀ, ਅੰਗਰੇਜ਼ਾਂ ਨੇ ਉਹਨੂੰ ਸਬਡਿਊ ਕੀਤਾ ਕਿਸੇ ਹੱਦ ਤੱਕ, ਇੱਕ ਮਰਸਨਰੀ ਕੈਰੈਕਟਰ। ਔਰ ਜਦੋਂ ਕੌਮਾਂ ਪ੍ਰੋਪਰ ਅਗਵਾਈ ਚ ਨਾ ਹੋਣ ਫਿਰ ਉਹ ਗੁੰਮਰਾਹ ਵੀ ਹੁੰਦੀਆਂ, ਫਿਰ ਤੁਸੀਂ ਆਪਣਿਆਂ ਦੇ ਖਿਲਾਫ ਵੀ ਲੜਦੇ ਹੋ। ਕਈ ਵਾਰੀ ਉਹੀ ਤੁਹਾਡੀ ਬਹਾਦਰੀ ਉਹਨੂੰ ਮਰਸਨਰੀ ਬਣਾ ਕੇ ਉਹਨਾਂ ਨੇ ਯੂਨੀਅਨ ਜੈਕ ਦੇ ਲਈ ਲੜਾਇਆ, 2 ਵਰਲਡ ਵਾਰਸ ਦੀਆਂ। ਜਦੋਂ ਅਸੀਂ ਕੁਰਬਾਨੀਆਂ ਦੀ ਵੀ ਗੱਲ ਕਰ ਰਹੇ ਹੁੰਦੇ ਹਾਂ, ਬਹਾਦਰੀ ਬੇਮਿਸਾਲ ਹੈ, ਲੇਕਿਨ ਉਹ ਆਪਣੀ ਆਜ਼ਾਦੀ ਲਈ ਨਹੀਂ ਸੀ। ਤੇ ਜੇ ਇਹਨੂੰ ਦੂਸਰੇ ਪਾਸੇ ਦੇਖੀਏ, ਜਿਹਨੂੰ ਅੱਜ ਭਾਰਤ ਮਾਤਾ ਦੇ ਪੁੱਤਰ ਜੰਮ ਪਏ ਨੇ, ਜਿਹੜੀਆਂ ਕੁਰਬਾਨੀਆਂ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਸੀ, ਜਿਨ੍ਹਾਂ ਦੇ ਵਿੱਚ ਪੀਸਫੁਲ ਵੀ ਅਕਾਲੀ ਮੂਵਮੈਂਟ ਹੈ, ਬੱਬਰ ਅਕਾਲੀ ਮੂਵਮੈਂਟ ਔਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਔਰ ਊਧਮ ਸਿੰਘ ਜਿਹੜੀ ਹਥਿਆਰਬੰਦ ਲਾਈਨ ਹੈ, ਉਹਨੂੰ ਭਾਰਤ ਮਾਤਾ ਵਾਲੇ ਲੁੱਟ ਕੇ ਲੈ ਗਏ। ਜਿਹੜਾ ਆਪਣੀ ਗੱਲ ਸੀ ਕਿ ਭਾਈ ਤੁਸੀਂ ਆਪਣਾ ਰਾਜ ਲੈਣਾ ਹੈ, ਆਪਣੀ ਸੋਵਰਨਿਟੀ ਐਸਟੈਬਲਿਸ਼ ਕਰਨੀ ਹੈ, ਉਹ ਤਾਂ ਫਿਰ ਪਿਆਰਾ ਸਿੰਘ ਨਿਰਚਲ ਦੀਆਂ 2 ਲਾਈਨਾਂ ਕਲੀਅਰ ਕਰ ਦਿੰਦੀਆਂ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ ਵੀ। ਅਸੀਂ ਤਾਂ ਇਹੀ ਹੋਇਆ, ਅੰਗਰੇਜ਼ਾਂ ਲਈ ਵੀ ਲੜਦੇ ਰਹੇ, ਉੱਥੋਂ ਵੀ ਕੁਝ ਨਹੀਂ ਨਿਕਲਿਆ, ਕਿਉਂਕਿ ਉਹਨਾਂ ਨੇ ਵੀ ਵਰਤਿਆ, ਪੂੰਝ ਕੇ ਸੁੱਟ ਦਿੱਤਾ। ਫਿਰ ਇੱਧਰ ਜਿਨ੍ਹਾਂ ਦੇ ਨਾਲ ਆਏ, ਇਹਨਾਂ ਤੋਂ ਵੀ ਜਿਹੜਾ ਉਹ ਦੇਖ ਲਿਆ, ਸਵਾਦ ਚੱਖ ਲਿਆ ਵੀ ਕੀ ਉਹਦੇ ਚੋਂ ਨਿਕਲਿਆ। ਹੁਣ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਦੋਂ ਉਹਨਾਂ ਨੂੰ 1849 ਤੋਂ ਬਾਅਦ ਸਿੱਖ ਕੌਮ 'ਚ ਡਾਇਰੈਕਟ ਪੋਲੀਟੀਕਲ ਫਰੀडम ਆਰਟੀਕੂਲੇਟ ਕਰਨ ਵਾਲਾ ਮੁਜੱਸਮਾ ਮੰਨਿਆ ਜਾਂਦਾ ਹੈ, ਤੇ ਇਹ ਹਿਸਟੋਰੀਕਲੀ ਬਿਲਕੁਲ ਜਿਹੜਾ ਮੁਸਤਕਬਲ ਦਾ, ਫਿਊਚਰ ਦਾ, ਭਵਿੱਖ ਦਾ ਹਿਸਟੋਰੀਅਨ ਹੈ। ਹੋਰ ਵੀ ਫੇਅਰ ਹੋਏਗਾ ਕਿ ਕਈ ਵਾਰ ਉਵੇਂ ਹੀ ਹੁੰਦੇ ਨੇ ਜਿਵੇਂ ਸ਼ੇਰ ਦਾ ਬੱਚਾ ਜੇ ਚਲਾ ਜਾਏ ਉਹਨਾਂ ਦੇ ਵਿੱਚ, ਭੇਡਾਂ ਦੇ ਵਿੱਚ, ਤੇ ਉਹ ਭੇਡ ਹੀ ਬਣ ਜਾਂਦਾ। ਜਾਂ ਇੱਕ ਬੜੀ ਜਿਹੜੀ ਪਪੂਲਰ ਫਿਲਮ ਜਿਹਦੇ ਤੇ ਫਿਰ ਕਈ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਜ਼ਬਾਨਾਂ ਦੇ ਵਿੱਚ ਡੱਬ ਹੋ ਕੇ ਫਿਲਮਾਂ ਬਣੀਆਂ, ਟਾਰਜ਼ਨ ਜਿਹਨੂੰ ਕਹਿੰਦੇ ਨੇ, ਕਿ ਵੀ ਉਹ ਕਿਵੇਂ ਇੱਕ ਇਨਸਾਨੀ ਬੱਚਾ ਉਹ ਜੰਗਲ 'ਚ ਰਹਿ ਜਾਂਦਾ ਹੈ, ਉਹਨੂੰ ਕਿਵੇਂ ਜਿਹੜੀ ਹੈ ਉਹ ਬਾਂਦਰੀ ਪਾਲਦੀ ਹੈ, ਔਰ ਕਿਸ ਅੰਦਾਜ਼ ਦੇ ਵਿੱਚ ਫਿਰ ਉਵੇਂ ਹੀ ਬਣ ਜਾਂਦਾ, ਉਹਨੂੰ
ਉਹਦਾ ਆਪਣਾ ਬੱਚਾ ਮਰਿਆ ਹੁੰਦਾ ਬਾਂਦਰੀ ਦਾ, ਤੇ ਉਹ ਉਵੇਂ ਜਦੋਂ ਤੱਕ ਈਵਨ ਉਹਨੂੰ ਇਨਸਾਨੀ ਨਸਲ ਵਾਲੇ ਮਿਲਦੇ ਵੀ ਨੇ, ਐਂਡ ਉਹਦਾ ਇਹ ਹੁੰਦਾ ਹੈ ਕਿ ਟਾਰਜ਼ਨ ਫਾਈਨਲੀ ਜਿਹੜਾ ਹੈ ਉਹ ਉਹਨਾਂ 'ਚ ਹੀ ਚਲਾ ਜਾਂਦਾ ਜੰਗਲ। ਸੋ ਇਹ ਗੱਲ ਦੱਸਦੀ ਹੈ ਕਿ ਬੇਸ਼ੱਕ ਤੁਸੀਂ DNA ਹਿਊਮਨ ਬੀਇੰਗ ਦਾ ਜਾਂ ਕਿਹਦਾ ਕਲੇਮ ਕਰਦੇ ਹੋ, ਜਾਂ ਅਲਟੀਮੇਟਲੀ ਜਿਸ ਆਲੇ ਦੁਆਲੇ ਤੁਸੀਂ ਰਹਿੰਦੇ ਹੋ ਉਹ ਤੁਹਾਡੇ ਤੇ ਹਾਵੀ ਹੋ ਜਾਂਦਾ ਹੈ ਔਰ ਤੁਹਾਨੂੰ ਆਪਣੀ ਪਛਾਣ ਭੁੱਲ ਜਾਂਦੀ ਹੈ। ਸੋ ਇਹ ਜਿਹੜੀਆਂ ਬਹਾਦਰ ਰੂਹਾਂ ਹੁੰਦੀਆਂ ਨੇ ਜਾਂ ਬਹਾਦਰ ਲੀਡਰ ਹੁੰਦਾ ਜਿਹੜਾ ਸ਼ਨਾਖਤ ਕਰਵਾਉਂਦਾ ਹੈ ਕਿ ਵੀ ਤੁਸੀਂ ਹੋ ਕੀ ਤੇ ਤੁਸੀਂ ਬਣੇ ਕੀ ਹੋਏ ਹੋ, ਤੁਸੀਂ ਸ਼ੇਰਾਂ ਦੇ ਪੁੱਤਰ ਹੋ, ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਐਡਰੈਸ ਸੀ, ਤੇ ਤੁਸੀਂ ਭੇਡਾਂ 'ਚ ਰਲੇ ਹੋਏ ਹੋ, ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਆਪਣੀ ਆਜ਼ਾਦੀ ਦੀ ਲਲਕਾਰ ਛੱਡੀ ਹੋਈ ਹੈ ਔਰ ਉਹ ਇਹੀ ਉਹਨਾਂ ਦੀ ਲਲਕਾਰ ਸੀ। ਔਰ ਮੈਂ ਸਮਝਦਾ ਵੀ ਇਹ ਜਿਹੜੀ ਥਰਸਟ ਹੈ, ਔਰ ਫਿਰ ਉਸ ਆਵਾਜ਼ ਦੇ ਉੱਤੇ ਜੇ 1.5 ਲੱਖ ਨੌਜਵਾਨ ਇਸ ਪੀਰੀਅਡ ਦੇ ਵਿੱਚ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕਰਦੇ ਨੇ, ਤਾਂ ਇਹ ਇਸ ਪੀਰੀਅਡ 'ਚ ਹੈ। ਹੁਣ ਜਿਵੇਂ 80s ਦੀ ਲਹਿਰ ਨੂੰ ਭਾਰਤੀ ਏਜੰਸੀਆਂ ਨੇ, ਉਹਨਾਂ 'ਚ ਇੰਟੈਲੀਜੈਂਸ ਬਿਊਰੋ ਵੀ ਹੈ, ਰਾ ਵੀ ਹੈ, ਰਾ ਦੀ ਕ੍ਰੀਏਟ ਕੀਤੀ ਏਜੰਸੀ, ਥਰਡ ਏਜੰਸੀ ਵੀ ਹੈ, ਔਰ ਕਿੰਨੇ ਹੀ ਹੋਰ ਇਹਨਾਂ ਦੇ ਫਿਨੋਮੀਨਾ, 1 ਦਰਜਨ ਤੋਂ ਜ਼ਿਆਦਾ ਇਸ ਕਿਸਮ ਦੀਆਂ ਏਜੰਸੀਆਂ ਇੰਦਰਾ ਗਾਂਧੀ ਨੇ ਕ੍ਰੀਏਟ ਕੀਤੀਆਂ। ਉਹਨਾਂ ਨੇ ਪੰਜਾਬ 'ਚ ਕਿਵੇਂ ਘੁਸਪੈਠ ਕਰਕੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਾ ਕੇ, ਬੇਗੁਨਾਹ ਹਿੰਦੂਆਂ ਨੂੰ ਮਾਰ ਕੇ, ਬੇਗੁਨਾਹ ਸਿੱਖਾਂ ਨੂੰ ਮਾਰ ਕੇ, ਸਾਰਾ ਕੁਝ ਉਸ ਖਾਲਿਸਤਾਨ ਸਟਰਗਲ ਦੀ ਜਿਹੜਾ ਝੋਲੀ 'ਚ ਪਾ ਕੇ ਸਾਬਤ ਕੀਤਾ ਜੀ ਇਹਦਾ ਦਹਿਸ਼ਤਗਰਦ ਨੇ। ਲੋਕਾਂ ਨੂੰ ਵੀ ਇਹ ਜਿਹੜਾ ਇੰਨਾ ਕਨਫਿਊਜ਼ਨ ਹੋ ਗਿਆ ਕਿ ਕੌਣ ਅਸਲੀ ਹੈ ਕੌਣ ਨਕਲੀ ਹੈ। ਬਿਲਕੁਲ। ਬਾਹਰ ਉਹਨਾਂ ਨੇ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਔਰ ਕਿਵੇਂ ਉਹਨੂੰ ਜੇ 20 ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਚਲੋ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦਾ ਸ਼ੁਕਰੀਆ ਹੈ ਕਿ ਉਹਨੇ ਅਲਟੀਮੇਟਲੀ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਇਨੋਸੈਂਟ ਕਿਹਾ। ਹਾਲਾਂਕਿ ਉਹਨਾਂ 'ਚੋਂ ਕੌਣ ਕਿੱਥੇ ਵਰਤਿਆ ਗਿਆ ਇੱਕ ਵੱਖਰਾ ਚੈਪਟਰ ਹੈ ਜਿਹਦੇ ਤੇ ਅਸੀਂ ਅਕਸਰ ਗੱਲ ਕਰਦੇ। ਹੁਣ ਜਦੋਂ ਕਿ ਇਹ ਦੁਨੀਆ 'ਚ ਇੱਕ ਮੋਮੈਂਟਮ ਬਣੀ ਹੋਈ ਹੈ, ਇਹਨਾਂ ਨੇ ਜੱਗੀ ਜੌਲ ਜਿਹਨੂੰ ਹੁਣ ਆਲਮੋਸਟ 3 ਸਾਲ ਤੋਂ ਜ਼ਿਆਦਾ ਹੋ ਗਏ ਨੇ, ਇੰਗਲੈਂਡ ਦਾ ਸਿਟੀਜ਼ਨ, ਉਹਨੂੰ ਫੜ ਕੇ ਰੱਖਿਆ ਹੋਇਆ ਹੈ ਔਰ ਇਹ ਬਲੇਮ ਕਰਨ ਦੀ ਕੋਸ਼ਿਸ਼ ਕਿ ਜੀ ਇਹ ਤਾਂ ਜਿਹੜਾ ਬਾਹਰ ਵਾਲੇ ਜਿਹੜੇ ਨੇ ਇੱਥੇ ਦਹਿਸ਼ਤਗਰਦੀ ਫੈਲਾਉਂਦੇ ਨੇ। ਫਿਰ ਕਿਵੇਂ ਉਹਨਾਂ ਨੇ 6 ਫਾਰ ਜਸਟਿਸ ਦੇ 4 ਪ੍ਰਮੁੱਖ ਕਾਰਕੁਨ ਜਿਨ੍ਹਾਂ 'ਚ ਗੁਰਪਤਵੰਤ ਸਿੰਘ ਪੰਨੂ ਵੀ ਸ਼ਾਮਲ ਨੇ, ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ, 6 ਫਾਰ ਜਸਟਿਸ ਨੂੰ ਦਹਿਸ਼ਤਗਰਦ ਆਰਗੇਨਾਈਜੇਸ਼ਨ ਬਣਾਇਆ। ਇਹ ਸਾਰਾ ਇਸ ਮੁਹਿੰਮ ਦਾ ਹਿੱਸਾ ਸੀ, ਇਹ ਸਾਬਤ ਕਰਨ ਦੇ ਲਈ ਕਿ ਇਹ ਜਿਹੜਾ, ਔਰ ਹਾਲਾਂਕਿ ਸਾਰਾ ਮੂਵ ਇੱਕ ਪੀਸਫੁਲ ਮੂਵ ਹੈ। ਹੁਣ ਜਿਹੜਾ ਵਾਕਿਆ ਬੇਸ਼ੱਕ ਪਤਾ 15 ਅਗਸਤ ਨੂੰ ਹੀ ਲੱਗ ਗਿਆ ਸੀ ਕਿ ਭਾਈ ਇਹ ਘਟਨਾ ਹੋਈ ਹੈ, ਪਰ ਅਸੀਂ ਵੀ ਇਸ ਦਾ ਜਿਹੜਾ 2-3 ਦਿਨ ਨੋਟਿਸ ਇਸ ਲਈ ਨਹੀਂ ਲਿਆ ਕਿ ਵੀ ਮੈਂ ਇਹ ਦੇਖ ਰਿਹਾ ਸੀ ਕਿ ਜਦੋਂ ਤੱਕ ਇਸ ਨਾਲ ਸੰਬੰਧਿਤ ਜਿਹੜੇ ਬੰਦੇ ਨੇ ਪੁਲਿਸ ਉਹਨਾਂ ਨੂੰ ਚਾਰਜ ਨਹੀਂ ਕਰਦੀ, ਇਹ ਨਾ ਹੋਏ ਕਿ ਨੈਰੇਟਿਵ ਕੋਈ ਹੋਰ ਹੋਏ, ਕਿਉਂਕਿ ਇਹ ਉਦੋਂ ਹੀ ਕਿਹਾ ਗਿਆ ਸੀ ਕਿ ਭਾਈ ਇਹ ਭਾਰਤੀ ਏਜੰਸੀਆਂ ਨੇ ਇੱਕ ਵੱਡਾ ਕਾਰਾ ਕਰਨਾ ਸੀ ਔਰ ਇੱਕ ਵਹੀਕਲ ਜਿਹਦੇ ਉੱਤੇ ਤਿਰੰਗੇ ਝੰਡੇ ਲੱਗੇ ਹੋਏ ਸੀ, ਉਹਨਾਂ ਦੇ ਵਿੱਚ ਸਵਾਰ ਜਿਹੜੇ 8 ਬੰਦੇ ਨੇ ਜਿਨ੍ਹਾਂ ਦੇ ਕੋਲ ਲੋਡਡ ਹਥਿਆਰ ਵੀ ਸੀ, ਉਹਨਾਂ ਨੇ ਆ ਕੇ ਉਸ ਪਲਾਜ਼ੇ ਦੇ ਉੱਤੇ ਜਿਹੜਾ ਬਰੈਂਪਟਨ ਕੈਨੇਡਾ ਦਾ ਸ਼ਹਿਰ ਹੈ ਜਿੱਥੇ ਕਿ 15 ਅਗਸਤ ਨਾਲ ਸੰਬੰਧਿਤ ਰੈਫਰੈਂਡਮ 2020 ਦਾ ਜਿਹੜਾ ਹੈ ਉਹ ਰਜਿਸਟ੍ਰੇਸ਼ਨ ਦਾ ਬੂਥ ਵੀ ਸੀ ਔਰ ਜ਼ਾਹਰ ਹੈ ਨਾਲ ਪ੍ਰੋਟੈਸਟ ਵੀ ਸੀ, ਔਰ ਉੱਥੇ ਉਹਨਾਂ ਨੇ ਆ ਕੇ ਉਹਨਾਂ ਨਾਲ ਤਕਰਾਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕ ਸੀ ਔਰ ਇਵੈਂਚੁਅਲੀ ਜਿਹੜਾ ਹੈ ਉਹ ਉੱਥੋਂ ਉਹਨਾਂ ਨੂੰ ਰਿਟਰੀਟ ਕਰਨਾ ਪਿਆ। ਕੀ ਹੋਇਆ ਕੀ ਨਹੀਂ ਮੇਰੇ ਕੋਲ ਡਿਟੇਲਸ ਨਹੀਂ ਨੇ, ਪਰ ਅੱਜ ਹੀ ਚੜ੍ਹਦੀ ਕਲਾ ਬਿਊਰੋ ਵੱਲੋਂ ਵੀ ਜਿਹੜੀ ਹੈ ਖਬਰ ਉਹਨਾਂ ਨੇ ਭੇਜੀ ਹੈ ਕਿ ਵੀ ਇਹ ਹੁਣ ਜਿਹੜੀ ਉਹਨਾਂ ਦੀ ਪੀਲ ਰੀਜਨਲ ਪੁਲਿਸ ਹੈ ਬਰੈਂਪਟਨ ਦੀ, ਉਹਨਾਂ ਨੇ 5 ਬੰਦਿਆਂ ਨੂੰ ਚਾਰਜ ਕੀਤਾ ਇਸ ਦੇ ਉੱਤੇ ਔਰ ਹੁਣ ਇਹਨਾਂ 5 ਦੇ ਨਾਂ ਵੀ ਨੇ ਔਰ ਇਹਨਾਂ ਦਾ ਰਿੰਗ ਲੀਡਰ ਜਿਹੜਾ ਸ਼ਾਇਦ ਬਾਕੀ ਤਾਂ ਜਿਹੜੇ 4 ਨੇ ਉਹ 21-22 ਸਾਲ ਦੀ ਉਮਰ ਦੇ ਨੇ, ਲੇਕਿਨ ਅਰਨਦੀਪ ਸੂਦ ਇਹ 40 ਸਾਲਾਂ ਦਾ ਹੈ ਔਰ ਇਹ ਮੁਕੱਦਮਾ ਚੱਲੇਗਾ ਇਹਨਾਂ ਤੇ, ਹੋਰ ਤੱਥ ਸਾਹਮਣੇ ਆਣਗੇ। ਲੇਕਿਨ ਇਹ ਜਿਹੜੇ ਨੇ ਉਹਨਾਂ ਦੀਆਂ ਗੱਡੀਆਂ ਤੇ ਤਿਰੰਗੇ ਲੱਗੇ ਹੋਏ ਸੀ ਔਰ ਇਹ ਜਿਹੜੇ ਨੇ ਉਹਨਾਂ ਕੋਲ ਹਥਿਆਰ ਸੀ, ਇਹ ਉਹਨਾਂ ਨੇ ਕਨਫਰਮ ਕਰਤਾ ਕਿਉਂਕਿ 8 ਫੜੇ ਸੀ ਉਹਨਾਂ ਨੇ, 5 ਬੰਦੇ ਜਿਹੜੇ ਨੇ ਚਾਰਜ ਕੀਤੇ ਨੇ ਪੀਲ ਰੀਜਨਲ ਪੁਲਿਸ ਨੇ। ਬਾਕੀ ਮੁਕੱਦਮੇ ਦੇ ਦੌਰਾਨ ਗੱਲ ਸਾਹਮਣੇ ਆਏਗੀ। ਸੋ ਇਸ ਤੋਂ ਹੁਣ ਅਸੀਂ ਕੀ ਅੰਦਾਜ਼ਾ ਲਾ ਸਕਦੇ ਕਿ ਵੀ ਕੋਈ ਵੱਡੀ ਅਣਹੋਣੀ ਵਾਪਰਨ ਤੋਂ ਬਚਾਅ ਹੋ ਗਿਆ। ਹੁਣ ਤੁਸੀਂ 15 ਅਗਸਤ ਦਾ ਦਿਨ ਉੱਥੇ ਆਂਦੇ ਹੋ ਜਿੱਥੇ ਆਲਰੇਡੀ ਖਾਲਿਸਤਾਨ ਦੀ
ਜਿਹੜੀ ਹੈ ਉਹ ਰਜਿਸਟ੍ਰੇਸ਼ਨ ਔਰ 2020 ਦੀ ਔਰ ਪ੍ਰੋਟੈਸਟ ਚੱਲ ਰਿਹਾ ਹੈ, ਉੱਥੇ ਹਥਿਆਰ ਤੁਸੀਂ ਲੋਡਡ ਵੈਪਨ ਹੈ ਤੁਹਾਡੇ ਕੋਲ, ਜੀ ਕੀ ਮਕਸਦ ਹੋ ਸਕਦਾ? ਸੋ ਅਜੇ ਵੀ ਅਸੀਂ ਜੰਪ ਨਹੀਂ ਕਰਨਾ ਚਾਹੁੰਦੇ ਟੂ ਦਾ ਕਨਕਲੂਜਨ, ਪਰ ਮੈਂ ਸਮਝਦਾ ਹਾਂ ਵੀ 5 ਬੰਦਿਆਂ ਦਾ ਚਾਰਜ ਹੋਣਾ ਇਸ ਦੇ ਉੱਤੇ ਔਰ ਇਹ ਸਾਬਤ ਹੋਣਾ ਕਿ ਵੀ ਇਹ ਲੋਡਡ, ਔਰ ਇੱਥੇ ਤੁਹਾਨੂੰ ਪਤਾ ਹੈ ਵੀ ਕੋਈ ਵੀ ਚੀਜ਼ ਜਦੋਂ ਚਾਰਜ ਕਰਦੇ ਨੇ ਉਹਨਾਂ ਕੋਲ ਇਨਫ ਐਵੀਡੈਂਸ ਚਾਹੀਦਾ ਹੁੰਦਾ ਹੈ ਕਿ ਉਹਨਾਂ ਨੇ ਕੋਰਟ ਦੇ ਵਿੱਚ ਉਹਨੂੰ ਪ੍ਰੂਫ ਕਰਨਾ। ਸੋ ਇਹਦਾ ਮਤਲਬ ਹੈ ਕਿ ਉਹਨਾਂ ਕੋਲ ਰੀਜ਼ਨੇਬਲ ਪ੍ਰੂਫ ਨੇ ਕਿ ਇਹਨਾਂ ਦੇ ਕੋਲ ਹਥਿਆਰ ਵੀ ਨਿਕਲੇ ਔਰ ਇਹਨਾਂ ਦੇ ਇੰਟੈਂਟ ਔਰ ਤਿਰੰਗੇ ਵੀ ਲੱਗੇ ਹੋਏ ਨੇ। ਹੁਣ ਵੈਦਾ ਕਹਾਣੀ ਕੀ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਸੀ ਔਰ ਉਹਨਾਂ ਨੂੰ ਵੀ ਉਹਨਾਂ ਨੇ ਸਿੱਖਾਂ ਦੇ ਖਾਤੇ 'ਚ ਪਾਣਾ ਸੀ। ਸੋ ਜਦੋਂ ਅਸੀਂ ਇਸ ਪ੍ਰੋਗਰਾਮ 'ਚ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ, ਜਿਹੜਾ ਵੀ ਕੋਈ ਵਾਇਲੈਂਸ ਕਰਨ ਦੇ ਲਈ ਉਕਸਾਉਂਦਾ ਹੈ, ਏਜੰਟ ਪ੍ਰੋਵੋਕੇਟਿਵ ਹੈ, ਉਹਨੂੰ ਉਹਦੇ ਤੇ ਅੱਖ ਰੱਖੋ, ਉਹਨੂੰ ਪਛਾਣੋ, ਉਹਦੇ ਬਾਰੇ ਰਿਪੋਰਟ ਕਰੋ ਇੱਥੋਂ ਦੀ ਪੁਲਿਸ ਨੂੰ। ਔਰ ਅਸੀਂ ਸਮਝਦੇ ਹਾਂ ਵੀ ਇਹ ਗੱਲ ਕੱਲੀ ਇਹ ਨਹੀਂ ਹੈ, ਔਰ ਜਦੋਂ ਪਲਾਨ ਉਹਨਾਂ ਨੇ ਕੀਤਾ ਹੋਇਆ ਹੈ ਕਿ ਉਹਨਾਂ ਨੇ ਕਿਵੇਂ ਦਹਿਸ਼ਤਗਰਦੀ ਸਟੇਟ ਨੇ ਕਰਨੀ ਹੈ ਸਿੱਖਾਂ, ਔਰ ਇਹੀ ਕਿਉਂਕਿ ਕਸ਼ਮੀਰ ਦੇ ਹਵਾਲੇ ਨਾਲ ਵੀ ਮੈਂ ਇੱਕ ਖਬਰ ਜਿਹੜੀ ਅੱਜ ਦੇਖੀ ਕਿ ਕਿਵੇਂ ਕਸ਼ਮੀਰ ਜੋ ਕੁਝ ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸੀ, ਮਾਡਲ ਕਸ਼ਮੀਰ 'ਚ ਤਾਂ ਉਹੀ ਕੁਝ ਚੱਲ ਰਿਹਾ ਫੌਜ ਦਾ, ਲੇਕਿਨ ਡਰੱਗਸ ਔਰ ਇਮੋਰੈਲਿਟੀ, ਬਦ ਅਖਲਾਕੀ, ਉਹਨੂੰ ਕਿਵੇਂ ਉੱਥੇ ਸਰਕਾਰੀ ਅਧਿਕਾਰੀ ਜਿਹੜੇ ਨੇ ਕਸ਼ਮੀਰ ਦੇ ਵਿੱਚ ਪ੍ਰਚਾਰ ਰਹੇ ਨੇ, ਉਸ ਹਵਾਲੇ ਨਾਲ ਵੀ ਮੈਂ ਡਿਟੇਲ 'ਚ ਗੱਲ ਕਰਾਂਗਾ। ਪਰ ਇੱਕ ਜਿਹੜਾ ਹੁਣ ਇਹ ਸਮਝਦਿਆਂ ਹੋਇਆ ਕਿ ਵੀ ਖਾਲਿਸਤਾਨ ਦੀ ਮੂਵਮੈਂਟ ਵੀ ਔਰ ਕਸ਼ਮੀਰ ਦੀ ਮੂਵਮੈਂਟ ਵੀ ਜ਼ੋਰ ਵੀ ਫੜ ਰਹੀ ਹੈ, ਇੱਕ ਦੂਜੇ ਦੇ ਨਾਲ ਤਾਵਨ ਵੀ ਹੋ ਰਿਹਾ ਹੈ, ਪਰ ਇਹ ਸਟੋਰੀ ਜਿਹੜੀ ਕਿ ਉਹਨਾਂ ਦੇ ਡਿਫਰੈਂਟ ਪਬਲਿਕੇਸ਼ਨਸ ਰਾਹੀਂ ਥਾਂ ਥਾਂ ਤੇ ਪ੍ਰਚਾਰੀ ਜਾ ਰਹੀ ਹੈ ਔਰ ਉਹਨੂੰ ਪ੍ਰਸਾਰਿਆ ਜਾ ਰਿਹਾ ਹੈ, ਉਹਦਾ ਇਹ ਹੈਡਲਾਈਨ ਹੈ ISI may push its efforts to supply drugs in Punjab as Pakistan's Khalistan project crumbles। ਕਿ ਜੀ ਕਿਉਂਕਿ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਸਾਰਾ ਪੰਜਾਬ ਅਲਰਟ ਕਰਕੇ ਬੇਗੁਨਾਹ ਨੌਜਵਾਨਾਂ ਨੂੰ ਫੜਿਆ ਜਾ ਰਿਹਾ, 90 ਤੋਂ ਜ਼ਿਆਦਾ ਜਿਹੜੇ ਨੇ ਉਸ UAPA ਦੇ ਥੱਲੇ ਫੜੇ, ਪਰ ਪ੍ਰਚਾਰ ਕਰ ਰਹੇ ਨੇ ਕਿ ਕਿਉਂਕਿ ਖਾਲਿਸਤਾਨ ਦੀ ਗੱਲ ਮੁੱਕ ਗਈ ਹੈ ਤੇ ਹੁਣ ISI ਜਿਹੜੀ ਹੈ ਉਹ ਪੰਜਾਬ ਦੇ ਵਿੱਚ ਡਰੱਗਸ ਔਰ ਦੂਸਰਾ ਪ੍ਰੋਪੇਗੈਂਡਾ ਉਸ ਨੂੰ ਉਤਸ਼ਾਹਿਤ ਕਰ ਰਹੀ ਹੈ। ਔਰ ਇਹਦੀ ਬਿਗਨਿੰਗ ਹੀ ਉਹ ਇਵੇਂ ਕਰਦਾ ਹੈ ਕਿ ਪਾਕਿਸਤਾਨ ਸਪਾਈ ਏਜੰਸੀ ISI is facing a massive setback due to proactive policies of the Indian government for the welfare of the Sikh community। ਔਰ ਫਿਰ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਪ੍ਰੋਕਸੀ ਆਰਗੇਨਾਈਜੇਸ਼ਨ ISI ਦੀ ਕਹਿ ਔਰ ਕਹਿ ਜੀ ਉਹ ਇੱਕ ਬੜਾ ਸਮੀਅਰ ਪ੍ਰੋਪੇਗੈਂਡਾ ਇੰਡੀਆ ਦੇ ਅਗੇਂਸਟ ਕਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਬਿਲਕੁਲ ਫੇਲ ਹੋ ਰਹੇ ਨੇ ਔਰ ਇਹ ਹੁਣ ਪਾਕਿਸਤਾਨ ਦੀ ਇਹਦੇ ਤੋਂ ਫਰਸਟ੍ਰੇਸ਼ਨ ਵੀ ਹੈ, ਫਿਰ ਇਹਨਾਂ ਨੇ ਇੱਕ ਪੂਰਾ ਕੇਸ ਬਿਲਡ ਕੀਤਾ ਹੈ ਕਿ ਮੋਦੀ ਸਰਕਾਰ ਨੇ 2014 ਤੋਂ ਲੈ ਕੇ ਸਿੱਖਾਂ ਦੇ ਲਈ ਕੀ ਕੀਤਾ ਔਰ ਉਹਦੀ ਪੂਰੀ ਡਿਟੇਲ ਹੈ ਕਿ ਵੀ ਮੋਸਟ ਸਕਸੈਸਫੁਲ ਜਿਹੜਾ ਇਹਨਾਂ ਦਾ ਅਟੈਂਪਟ ਹੈ ਭਾਰਤ ਦਾ, ਉਹਦੇ ਚੋਂ ਕਾਮਯਾਬ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਹੁਣ ਖਾਲਿਸਤਾਨੀ ਐਸਪੀਰੇਸ਼ਨਸ ਨੂੰ ਕੋਈ ਜਿਹੜਾ ਉਹ ਨਹੀਂ ਰਹੀਆਂ। ਔਰ ਜਦੋਂ UK ਦੇ ਵਿੱਚ 2015 ਚ ਮੋਦੀ ਆਇਆ ਔਰ 2019 ਚ ਅਮਰੀਕਾ ਚ ਗਿਆ, ਉੱਥੇ ਉਹਨਾਂ ਨੇ ਬਹੁਤ ਟੈਂਜੀਬਲ ਆਊਟਕਮ ਦਿੱਤੀ ਕਿਉਂਕਿ ਉਹਨਾਂ ਨੇ ਉੱਥੋਂ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ। ਉਹਨਾਂ ਨੇ 2019 ਚ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੀ 550 ਸਾਲਾ ਬਰਥ ਐਨੀਵਰਸਰੀ ਦੇ ਵੇਲੇ ਬਹੁਤ ਵੱਡੇ ਪੈਮਾਨੇ ਤੇ ਪ੍ਰਬੰਧ ਕੀਤੇ, ਕਰਤਾਰਪੁਰ ਦਾ ਲਾਂਘਾ ਖੋਲ ਦਿੱਤਾ ਮੋਦੀ ਨੇ। ਔਰ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ 312 ਮੈਂਬਰ ਸਿੱਖ ਡਾਇਸਪੋਰਾ ਦੇ ਜਿਨ੍ਹਾਂ ਦੀ ਬਲੈਕ ਲਿਸਟ ਸੀ ਉਹ ਬਲੈਕ ਲਿਸਟ ਖਤਮ ਕਰ ਦਿੱਤੀ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਅੱਗੋਂ ਲਈ ਵੀ ਕਹਿ ਦਿੱਤਾ ਐਮਬੈਸੀਆਂ ਕੌਂਸਲੇਟਾਂ ਨੂੰ ਵੀ ਹੁਣ ਤੁਸੀਂ ਕੋਈ ਬਲੈਕ ਲਿਸਟ ਨਹੀਂ ਬਣਾਣੀ। ਇਸੇ ਤਰ੍ਹਾਂ ਉਹਨਾਂ ਨੇ ਨਵੰਬਰ 84 ਦੇ ਲਈ SIT ਬਣਾ ਕੇ 186 ਕੇਸ ਜਿਹੜੇ ਨੇ ਉਹ ਰੀਓਪਨ ਕੀਤੇ ਔਰ ਕੰਪਨਸੇਸ਼ਨ ਵੀ 5-5 ਲੱਖ ਤੋਂ ਵਧਾ ਕੇ ਇੰਨਾ ਕਰ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ ਜੀ ਦੇਖੋ ਸਿੱਖ ਬਹੁਤ ਖੁਸ਼ ਨੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਦੂਸਰੇ ਅਸੀਂ ਪਾਸ ਕੀਤੇ ਕਿਉਂਕਿ ਹੁਣ ਅਫਗਾਨਿਸਤਾਨ ਔਰ ਪਾਕਿਸਤਾਨ ਔਰ ਦੂਜੇ ਤੋਂ ਜਿਹੜੇ ਪਰਸੀਕਿਊਟਡ ਸਿੱਖ ਨੇ ਉਹ ਉੱਥੇ ਇਹਦੇ ਉਲਟ ਜਿਨ੍ਹਾਂ ਸਿੱਖਾਂ ਨੇ ਵਿਰੋਧ ਕੀਤਾ ਸੀ ਇਹਦਾ ਜਾ ਕੇ ਲੰਗਰ ਲਾਏ, ਉਹਨਾਂ ਤੇ UAPA ਲਾਇਆ ਹੋਇਆ, ਪਰ ਇਹ ਪ੍ਰੋਪੇਗੈਂਡਾ ਕਰ ਰਹੇ ਨੇ ਦੇਖੋ ਸਿੱਖ ਕਿੰਨੇ ਖੁਸ਼ ਨੇ। ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਅਫਗਾਨਿਸਤਾਨ ਚੋਂ ਵੀ ਜਿਹੜਾ ਸਿੱਖਾਂ ਨੂੰ ਲਿਆਉਣ ਦੇ ਲਈ ਸਾਡੀ ਗਵਰਨਮੈਂਟ ਨੇ ਇਹ ਪ੍ਰਬੰਧ ਕੀਤੇ ਨੇ, 700 ਸਿੱਖ ਆ ਜਾਣਗੇ
ਔਰ ਕਰਤਾਰਪੁਰ ਕੋਰੀਡੋਰ ਦੀ ਮੈਂ ਗੱਲ ਕੀਤੀ ਹੈ। ਫਿਰ ਉਹਨੇ ਕਿਹਾ ਜੀ ਦੇਖੋ ਅਸੀਂ 2018 ਚ ਜਿਹੜਾ ਇਹ ਵੀ ਪਾਸ ਕੀਤਾ ਕਿ ਖਾਸ ਕੋਇਨ ਸਿੱਕੇ 550 ਸਾਲਾਂ ਦੇ ਮੌਕੇ ਜਾਰੀ ਕੀਤੇ ਜਾਣ। ਫਿਰ ਜਿਹੜੀਆਂ ਸਪੈਸ਼ਲ ਫਲਾਈਟਸ ਚੱਲੀਆਂ ਉਹਨਾਂ ਦੇ ਉੱਤੇ ਇੱਕੋ ਓਂਕਾਰ ਲਿਖਿਆ ਹੋਇਆ ਸੀ ਜਹਾਜ਼ਾਂ ਦੇ ਉੱਤੇ। ਸੁਲਤਾਨਪੁਰ ਲੋਧੀ ਨੂੰ ਵੀ ਅਸੀਂ ਜਿਹੜਾ ਸਮਾਰਟ ਸਿਟੀ ਬਣਾਉਣ ਦੇ ਲਈ, ਹੈਰੀਟੇਜ ਦੇ ਲਈ, ਔਰ ਅਸੀਂ ਗੱਡੀਆਂ ਚਲਾਤੀਆਂ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੇ ਰੈਟਲਡ ਨੇ ਇਹ ਖਾਲਿਸਤਾਨ ਦੀ ਜਿਹੜੀ ਗੱਲ ਆਪਣੇ ਮੰਤਕੀ ਅੰਜਾਮ ਤੱਕ ਪਹੁੰਚ ਰਹੀ ਹੈ। ਤੇ ਉਹ ਇਹ ਕਹਿ ਰਹੇ ਨੇ ਜੀ ਅਸੀਂ 125 ਕਰੋੜ ਦੇ ਨਾਲ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੇ ਇੰਟਰਫੇਥ ਸਟੱਡੀਜ਼ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਐਸਟੈਬਲਿਸ਼ ਕੀਤੀ ਹੈ ਔਰ ਅਸੀਂ ਵਰਕਆਊਟ ਕਰ ਰਹੇ ਹਾਂ ਕਿ ਚੇਅਰਸ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਕੇ ਔਰ ਕੈਨੇਡਾ ਜਿਹੜੀਆਂ RSS ਆਪਣਾ ਹਿੰਦੂਤਵਾ ਪ੍ਰਚਾਰਨ ਦੇ ਲਈ ਸਿੱਖੀ ਨੂੰ ਖਾਤੇ 'ਚ ਪਾਉਣ ਲਈ ਖੋਲ ਰਿਹਾ ਹੈ। ਔਰ ਉਹਨਾਂ ਨੇ ਕਿਹਾ ਜੀ ਇਸੇ ਤਰ੍ਹਾਂ ਇੰਡੀਅਨ ਕਾਉਂਸਲ ਆਫ ਕਲਚਰਲ ਰਿਲੇਸ਼ਨਸ ਨੇ ਬਹੁਤ ਸਾਰੇ ਗੁਰਬਾਣੀ ਗਾਇਨ ਕਰਨ ਵਾਲੇ ਲੋਕ ਭੇਜੇ ਨੇ ਆਲੇ ਦੁਆਲੇ। ਔਰ ਅਸੀਂ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਵੀ ਰੱਖੀ ਜਿੱਥੇ 10 ਦੇਸ਼ਾਂ ਤੋਂ ਨੌਜਵਾਨ, ਉਹ ਸਾਰੇ ਜਿੰਨੇ ਟੁਚੇ ਨੇ ਉਹ ਇਕੱਠੇ ਕੀਤੇ ਸੀ। ਉਹ ਵੀ ਇੱਕ ਡਿਜ਼ਾਸਟਰ ਸੀ। ਪਰ ਇਹਦੇ 'ਚ ਸਾਰਾ ਕਹਿਣ ਤੋਂ ਬਾਅਦ ਪਾਕਿਸਤਾਨ ਦੇ ਸਿਰ ਤੇ ਇਹ ਹੈ ਕਿ ਜੀ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਇੰਨੇ ਪ੍ਰੋਐਕਟਿਵ ਸਟੈਪ ਲਏ ਨੇ ਔਰ ਪਾਕਿਸਤਾਨ ਦਾ ਮੋਸਟ ਸਕਸੈਸਫੁਲ ਅਟੈਂਪਟ ਆਫ ਪਾਕਿਸਤਾਨ ਵਾਸ ਦਾ ਡਰਗ ਰੈਕੇਟ which has been decaying Punjab and producing huge revenue to further fund terror nexus। ਕਿ ਜੀ ਇਹ ਪਾਕਿਸਤਾਨ ਦਾ ਜਿਹੜਾ ਜੇ ਕੋਈ ਕਾਮਯਾਬ ਪ੍ਰੋਜੈਕਟ ਹੈ ਉਹ ਇਹ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੇ ਡਰੱਗ ਸੁੱਟੀਆਂ ਉਹਦੇ ਚੋਂ ਬਹੁਤ ਪੈਸਾ ਬਣਾਇਆ ਔਰ ਉਹਦੇ ਚੋਂ ਉਹਨਾਂ ਨੇ ਟੈਰਰ ਨੈਕਸਸ ਖੜਾ ਕੀਤਾ। ਔਰ ਉਹਨਾਂ ਨੇ ਕਿਹਾ ਕਿ ਬਈ however the awareness in the Sikh community has substantially augmented and the Khalistani forces are increasingly becoming disenchanted towards rallying Pakistani support, said a senior security officer working with the central security। ਹੁਣੇ unknown source ਨਾਲ ਕਿ ਜੀ ਹੁਣ ਇਹ ਜਿਹੜਾ ਪ੍ਰੋਜੈਕਟ ਹੈ ਉਹ ਇਹਨਾਂ ਦਾ ਨਹੀਂ ਚੱਲ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਪਾਕਿਸਤਾਨ ਦਾ, ਬਿਲਕੁਲ ਉਹਦੇ 'ਚ ਕੰਡਿਆਲੀ ਤਾਰ ਹੈ, ਉਹਦੇ 'ਚ ਕਰੰਟ ਛੱਡਿਆ ਹੋਇਆ ਹੈ। ਹੁਣ ਭਾਰਤ ਜਿਹੜਾ ਕਲੇਮ ਕਰਦਾ ਹੈ ਜੀ ਸਾਡੇ ਕੋਲ ਸੈਟੇਲਾਈਟ ਵੀ ਹੈ, ਦੂਜਾ ਵੀ ਹੈ, ਫਲੱਡ ਲਾਈਟਸ ਲੱਗੀਆਂ ਹੋਈਆਂ ਮੀਲ 2-2 ਮੀਲ ਤੱਕ। ਉੱਥੋਂ ਕੋਈ ਪਰਿੰਦਾ, ਕੋਈ ਚਰਿੰਦਾ, ਕੋਈ 4 ਲੱਤਾਂ ਵਾਲਾ, ਕੋਈ 2 ਲੱਤਾਂ ਵਾਲਾ ਉੱਥੋਂ ਨਿਕਲ ਨਹੀਂ ਸਕਦਾ। ਵੀ ਕਮਾਲ ਹੈ ਪਾਕਿਸਤਾਨ ਦੀ ISI ਦੀ ਕਿ ਉਹ ਕੁਇੰਟਲਾਂ ਦੇ ਕੁਇੰਟਲ ਡਰੱਗ ਵੀ ਭੇਜ ਦਿੰਦੀ ਹੈ। ਡਰੱਗ ਵੀ ਕੋਈ ਹਵਾਈ ਜਹਾਜ਼ ਤਾਂ ਨਹੀਂ ਆਉਂਦੀ। ਪਹਿਲਾਂ ਇਹਨਾਂ ਨੇ ਡਰਾਮਾ ਕੀਤਾ ਕਿ ਜੀ ਡਰੋਨਸ ਕਰ ਰਹੇ ਨੇ, ਪਰ ਉਹਦੇ 'ਚ ਵੀ ਜਿਹੜਾ ਬਾਅਦ 'ਚ ਲੱਗਾ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਜੀ ਇਹ ਡਰੋਨ ਫੜਿਆ, ਲੱਗਿਆ ਵੀ ਟਰੰਕ ਦਾ ਟੁਕੜਾ ਹੈ ਕਿ ਟਰੰਕਾਂ ਵਾਲੇ ਨੂੰ ਕਿਹਾ ਵੀ ਅਸੀਂ ਪ੍ਰੈਸ ਕਾਨਫਰੰਸ ਜਾਣਾ, ਦੱਸ ਕੋਈ ਡਰੋਨ ਕਿੱਦਾਂ ਦਾ ਹੁੰਦਾ ਵੀ ਉਵੇਂ ਕਰ ਦਈਏ। ਹੁਣ ਇਸ ਸਾਰੇ 'ਚ ਜੋ ਇਹਨਾਂ ਨੇ ਪੰਜਾਬ 'ਚ ਇਹ ਡਰੱਗਸ ਔਰ ਇਹ ਬਦ ਅਖਲਾਕੀ ਜਿਵੇਂ ਇਹਨਾਂ ਨੇ ਕਲਚਰ ਦੇ ਨਾਂ ਥੱਲੇ ਲੱਚਰਪੁਣਾ ਪਰੋਸਿਆ। ਔਰ ਕਿਉਂਕਿ ਜਦੋਂ ਅਸੀਂ ਕਸ਼ਮੀਰ ਦੀ ਇਸ ਖਬਰ ਨੂੰ ਦੇਖਦੇ ਹਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਜੋ ਕੁਝ ਪੰਜਾਬ 'ਚ ਕੀਤਾ ਉਹੀ ਮਾਡਲ ਕਸ਼ਮੀਰ 'ਚ ਰੈਪਲੀਕੇਟ ਹੋ ਰਿਹਾ। ਔਰ ਇਹ ਖਬਰ ਇਹਨਾਂ ਦੇ ਜਿਹੜਾ ਮੀਡੀਆ ਦੀ ਹੈ, ਮੀਰ ਇਰਫਾਨ ਨੇ ਇਸ ਨੂੰ ਕੀਤਾ ਹੈ ਰੀਜਨਲ ਡੈਸਕ ਨੂੰ। ਸਕੂਲ ਬਿਲਡਿੰਗ ਇਨ ਪੁਲਵਾਮਾ ਟਰਨਸ ਇਨਟੂ ਹਬ ਆਫ ਡਰੱਗ ਅਬਿਊਜ਼। ਕਿ ਔਰ ਇਹ ਪੁਲਵਾਮਾ ਡਿਸਟ੍ਰਿਕਟ ਦਾ ਮੁਗਲਪੁਰਾ ਏਰੀਆ ਔਰ ਇਹ ਕਸ਼ਮੀਰੀਅਤ ਇਹਨਾਂ ਦੀ ਪਬਲੀਕੇਸ਼ਨ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਜਿਹੜਾ ਕਸ਼ਮੀਰੀਅਤ ਦੇ ਕੋਰਸਪੋਂਡੈਂਟ ਨਾਲ ਗੱਲ ਕਰਦੇ ਆ ਮੁਗਲਪੁਰਾ ਦੇ ਲੋਕਲ ਲੋਕਾਂ ਨੇ ਕਿਹਾ ਕਿ KVGV ਪ੍ਰਾਈਵੇਟ ਸਕੂਲ ਬਿਲਟ ਇਨ ਦਾ ਏਰੀਆ is nowadays witnessing massive crowds despite the government having closed down the schools to prevent the further of the ongoing global pandemic। ਉਹਨਾਂ ਨੇ ਕਿਹਾ ਜੀ ਵੀ ਸਾਰੇ ਇਲਾਕੇ ਨੂੰ ਬੰਦ ਕੀਤਾ ਹੋਇਆ ਕਿਉਂਕਿ COVID-19 ਕਰਕੇ ਲੋਕਡਾਊਨ ਹੈ, ਪਰ ਇਹ ਜਿਹੜਾ ਅਬੰਡੈਂਟ ਸਕੂਲ ਹੈ ਜਿਹਦੀ ਬਿਲਡਿੰਗ 2018 ਚ ਕੰਪਲੀਟ ਨਹੀਂ ਕੀਤੀ, ਉੱਥੇ ਬਹੁਤ ਭੀੜ ਰਹਿੰਦੀ ਹੈ। ਉਹ ਭੀੜ ਨੂੰ ਕੌਣ ਇਕੱਠਾ ਹੋਣ ਦਿੰਦਾ ਹੈ, ਕੌਣ ਭੀੜ ਉੱਥੇ ਲਿਆ ਰਿਹਾ ਹੈ। ਉਹਨਾਂ ਨੇ ਕਿਹਾ they said that youth from all nearby villages and areas throng the school which has become a safe haven for drug addicts and all kinds of immoral activities। ਕਿ ਸਾਰੇ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਇੱਥੇ ਆਉਂਦੇ ਨੇ ਜਿੱਥੇ ਡਰੱਗਸ ਦਾ ਸਵਰਗ ਬਣਿਆ ਹੋਇਆ ਔਰ ਬਦ ਇਖਲਾਕੀ। ਔਰ ਇਹ ਕੋਟ ਅਨਕੋਟ ਹੈ ਲੋਕਾਂ ਦੀ।
The school was constructed long time ago but has been left incomplete since 2018. We asked officials for completion of the project, but nobody has paid attention as yet. The school building has turned into a hub of immoral activities, and villagers accused officials of turning the school into a safe haven for drug addicts. ਉਹਨਾਂ ਨੇ ਕਿਹਾ ਕਿ ਜੀ ਇਹੀ ਕਰਾ ਰਹੇ ਨੇ ਆਫੀਸ਼ੀਅਲਸ ਇਹਨਾਂ ਨੇ ਹੁਣ ਇਹੀ ਕਿਉਂਕਿ ਜੇ ਮੈਂ ਇਹ ਸਾਰੇ ਨੂੰ ਪੰਜਾਬ ਮਾਡਲ ਦੇ ਨਾਲ ਨਾ ਦੇਖਿਆ ਹੁੰਦਾ ਕਿ ਵੀ ਪੰਜਾਬ 'ਚ ਇਹਨਾਂ ਨੇ ਕੀ ਕੀਤਾ ਹੈ ਔਰ ਕਿਵੇਂ ਕਰਦੇ ਨੇ ਤੇ ਫਿਰ ਮੈਨੂੰ ਇਹ ਸਮਝ ਨਹੀਂ ਸੀ ਆਣੀ ਮੇਰਾ ਉਹ ਧਿਆਨ ਵੀ ਐਂਡ ਵਾਲੀ ਖਬਰ ਜਿਹੜੀ ਹੈ ਲਾਈਨ ਤੇ ਨਹੀਂ ਸੀ ਜਾਣਾ ਬਟ ਇਹ ਆਪਣੇ ਆਪ ਦੇ ਵਿੱਚ ਜੋ ਚੱਲ ਰਿਹਾ ਔਰ ਇੱਕ ਗੱਲ ਜਿਵੇਂ ਅਸੀਂ ਇੱਕ ਫੀਚਰ ਇਹ ਐਡ ਕੀਤਾ ਕਿ ਆਉਣ ਵਾਲੇ ਦਿਨਾਂ ਜਿੱਥੇ ਅਸੀਂ ਅਖੀਰਲੇ ਸੈਗਮੈਂਟ 'ਚ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ ਉੱਥੇ ਅਸੀਂ ਕਿਸੇ ਵੀ ਢੁਕਵੇਂ ਸੈਗਮੈਂਟ ਦੇ ਵਿੱਚ ਸੰਘਰਸ਼ ਨਾਲ ਰਿਲੇਟਡ ਜਿਹੜਾ ਸਾਡਾ ਕਰੰਟ ਲਿਟਰੇਚਰ ਹੈ ਜਾਂ ਕੋਈ ਵੀ ਮੋਟੀਵੇਸ਼ਨਲ ਜਿਹੜਾ ਲਿਖਤ ਹੈ ਦੁਨੀਆ ਦੇ ਕਿਸੇ ਵੀ ਆਥਰ ਦੀ ਉਹਨੂੰ ਅਸੀਂ ਸ਼ੇਅਰ ਕਰਾਂਗੇ ਪਰ ਅਸੀਂ ਪਿਛਲੇ ਦਿਨਾਂ ਤੋਂ ਭਾਈ ਗਜਿੰਦਰ ਸਿੰਘ ਜਿਹੜੇ ਲਗਭਗ 4 ਦਹਾਈਆਂ ਤੋਂ ਖਾਲਿਸਤਾਨ ਦੇ ਯੋਧੇ ਵੀ ਨੇ ਬਹੁਤ ਵੱਡੇ ਥਿੰਕਰ ਨੇ ਸ਼ਾਇਰ ਨੇ ਔਰ ਉਹਨਾਂ ਦੀ ਜਿਹੜੀ ਪੁਸਤਕ ਹੈ ਕਿਤਾਬ ਹੈ ਸੁਪਨੇ ਤੋਂ ਸੰਘਰਸ਼ਵਾਦ ਉਸ ਚੋਂ ਅਸੀਂ ਕੋਈ ਨਜ਼ਮ ਪਿਕ ਕਰਦੇ ਹਾਂ ਔਰ ਇਹ ਦੋ ਛੋਟੀਆਂ ਨਜ਼ਮਾਂ ਨੇ ਉਹਨਾਂ ਦੀਆਂ ਪਹਿਲੀ ਹੈ ਮੈਂ ਤਾਂ ਲੜਦਾ ਹਾਂ ਹਮ ਸਫਰੋ ਮੈਂ ਕੋਈ ਸ਼ਾਇਰ ਜਾਂ ਕਵੀ ਨਹੀਂ ਤੇ ਨਾ ਹੀ ਲਿਖਣਾ ਹੈ ਸ਼ੁਗਲ ਮੇਰਾ ਮੈਂ ਤਾਂ ਲੜਦਾ ਹਾਂ ਦੂਰ ਕਰਨ ਲਈ ਸੂਰਜ ਦੇ ਦਰ ਤੇ ਛਾਇਆ ਹਨੇਰਾ ਮੈਂ ਤਾਂ ਲੜਦਾ ਹਾਂ ਦੂਰ ਕਰਨ ਲਈ ਸੂਰਜ ਦੇ ਦਰ ਤੇ ਛਾਇਆ ਹਨੇਰਾ ਇੱਕ ਅਰਸੇ ਤੋਂ ਜੰਗ ਚਲਦੀ ਆ ਰਹੀ ਹੈ ਲਾਲ ਰੰਗ ਦੀ ਭਾ ਚੌਂ ਪਾਸੀ ਛਾ ਰਹੀ ਹੈ ਮੈਂ ਲੜਨ ਦੀ ਜਾਚ ਮਾਂ ਦੇ ਪੇਟ ਚੋਂ ਹੀ ਸਿੱਖੀ ਹੈ ਕਲਮ ਬੋਲ ਜਾਂ ਤਲਵਾਰ ਵਾਹ ਜੀ ਵਾਹ ਲੜਾਈ ਕੋਈ ਵੀ ਹੋਵੇ ਧਾਰ ਕਲਮ ਤੋਂ ਤਲਵਾਰ ਤੱਕ ਅਤਿਅੰਤ ਤਿੱਖੀ ਹੈ ਤੁਹਾਡੀ ਸ਼ਾਰਪ ਜੇ ਨਿੱਬ ਹੈ ਤਾਂ ਵੀ ਤੁਸੀਂ ਲੜ ਰਹੇ ਹੋ ਜੇ ਤਲਵਾਰ ਫੜੀ ਹੈ ਤਲਵਾਰ ਦੀ ਧਾਰ ਤਿੱਖੀ ਹੈ ਤਾਂ ਵੀ ਤੁਸੀਂ ਲੜ ਰਹੇ ਹੋ ਮੈਂ ਉਹ ਲੜਾਈ ਲੜ ਰਿਹਾ ਜੋ ਸਾਡੇ ਜਿਉਣ ਤੇ ਮਰਨ ਦਾ ਫੈਸਲਾ ਕਰੇਗੀ ਲੜਾਈ ਉਸ ਦੌਰ ਵਿੱਚ ਹੁਣ ਪਹੁੰਚ ਚੁੱਕੀ ਹੈ ਜਦ ਮੌਤ ਨਾਲ ਮੋਢਾ ਜੋੜ ਕੇ ਇਹ ਜ਼ਿੰਦਗੀ ਵੀ ਲੜੇਗੀ ਸੋ ਇਹ ਹੈ ਰਿਜ਼ੋਲਵ ਔਰ ਦੂਸਰੇ ਦੋ ਕਪਲੇਟ ਨੇ ਦੋ ਗੱਲਾਂ ਇੱਕ ਸੋਚ ਸੋਚੀ ਏ ਇੱਕ ਸੁਪਨਾ ਲੀਤਾ ਏ ਹੁਣ ਘਰ ਬਣਾਉਣ ਦਾ ਇੱਕ ਸੋਚ ਸੋਚੀ ਏ ਇੱਕ ਸੁਪਨਾ ਲੀਤਾ ਏ ਹੁਣ ਘਰ ਬਣਾਉਣ ਦਾ ਇੱਕ ਨਿਸ਼ਚਾ ਕੀਤਾ ਏ ਇੱਕ ਧਈਆ ਕੀਤਾ ਏ ਹੁਣ ਸਿਰ ਕਟਵਾਉਣ ਦਾ ਵਾਹ ਜੀ ਵਾਹ ਅਸੀਂ ਉੱਠ ਚੁੱਕੇ ਹਾਂ ਦਬਾਏ ਜਾ ਨਹੀਂ ਸਕਦੇ ਜੂਝਣ ਲਈ ਨਿਕਲੇ ਹਾਂ ਮਿਟਾਏ ਜਾ ਨਹੀਂ ਸਕਦੇ ਅਸੀਂ ਉੱਠ ਚੁੱਕੇ ਹਾਂ ਦਬਾਏ ਜਾ ਨਹੀਂ ਸਕਦੇ ਜੂਝਣ ਲਈ ਨਿਕਲੇ ਹਾਂ ਮਿਟਾਏ ਜਾ ਨਹੀਂ ਸਕਦੇ ਸੋ ਨਾਈਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ ਫਰਕ ਇੰਨਾ ਹੈ
ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਇਹਨਾਂ ਦੇਸ਼ਾਂ ਦੇ ਵਿੱਚ ਜੋ ਬਾਰਡਰ ਝਗੜੇ ਨੂੰ ਲੈ ਕੇ ਗੱਲਬਾਤ ਦੇ ਅਣਗਿਣਤ ਦੌਰ ਚੱਲ ਚੁੱਕੇ ਹਨ ਔਰ ਪਿਛਲੇ ਕੱਲ ਵੀ ਦੋਵਾਂ ਦੇਸ਼ਾਂ ਦੇ ਜੋ ਨੁਮਾਇੰਦਿਆਂ ਵਿਚਾਲੇ ਗੱਲਬਾਤ ਹੋਈ ਹੈ, ਪਰ ਚੀਨ ਨੇ ਭਾਰਤ ਨੂੰ ਇੱਕ ਵਾਰ ਫਿਰ ਬੇਰੰਗ ਵਾਪਸ ਭੇਜ ਦਿੱਤਾ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹੁਣ ਤਾਂ ਗਿਣਤੀ ਕਰਨੀ ਔਖੀ ਹੋ ਗਈ ਕਿ ਭਾਰਤ ਔਰ ਚੀਨ ਦੇ ਵਿਚਾਲੇ ਕਿੰਨੇ ਗੱਲਬਾਤ ਦੇ ਦੌਰ ਚੱਲ ਚੁੱਕੇ ਨੇ ਜੀ। ਤੇ ਉਹ ਕਹਾਣੀ ਜਿਹੜੀ ਭਾਵੇਂ ਸਾਡੇ ਦਰਸ਼ਕ ਜਿਹੜੇ ਰੋਜ਼ਾਨਾ ਦੇਖਦੇ ਨੇ ਉਹਨਾਂ ਨੇ ਸੁਣੀ ਹੋਏ, ਪਰ ਕਿਉਂਕਿ ਨਵੇਂ ਵੀ ਜੁੜਦੇ ਨੇ ਤਾਂ ਬਹੁਤ ਵਾਰ ਉਹ ਬਾਂਦਰ ਵਾਲੀ ਗੱਲ ਮੈਨੂੰ ਯਾਦ ਆ ਰਹੀ ਹੈ ਕਿ ਜਿਹਨੂੰ ਰਲ ਮਿਲ ਕੇ ਜੰਗਲ ਦੇ ਜਾਨਵਰਾਂ ਨੇ ਕਿਹਾ ਵੀ ਤੂੰ ਸਾਡਾ ਬਾਦਸ਼ਾਹ ਹੈ, ਅਸੀਂ ਸਾਰੀ ਉਹ ਵੀ ਡੈਮੋਕ੍ਰੇਸੀ ਨਾਲ ਚੁਣਿਆ ਹੋਣਾ ਉਹਨੂੰ ਕਿ ਵੀ ਸ਼ੇਰ ਤਾਂ ਐਵੇਂ ਹੀ ਇਕੱਲਾ ਆਪੇ ਹੀ ਰਾਜਾ ਬਣਿਆ ਹੋਇਆ, ਇਹਨੂੰ ਕਿਹੜਾ ਵੋਟਾਂ ਪਾ ਕੇ ਬਣਾਇਆ, ਅਸੀਂ ਵੋਟਾਂ ਨਾਲ ਤੈਨੂੰ ਬਣਾ ਦਿੰਨੇ। ਉਹ ਕਹਿੰਦਾ ਜੀ ਠੀਕ ਹੈ, ਬਣ ਗਿਆ। ਅਗਲੇ ਦਿਨ ਲੈ ਗਿਆ ਸ਼ੇਰ ਚੁੱਕ ਕੇ ਇੱਕ ਜਾਨਵਰ ਆਪਣੀ ਖੁਰਾਕ ਲਈ। ਉਹ ਸਾਰੇ ਇਕੱਠੇ ਹੋ ਕੇ ਆ ਗਏ, ਬਾਂਦਰ ਨੂੰ ਦਰਖਤ ਦੇ ਉੱਤੇ ਬੈਠਾ ਹੈ, ਟਪੂਸੀਆਂ ਮਾਰ ਰਿਹਾ। ਉਹ ਕਹਿੰਦਾ ਕਿ ਜੀ ਬਾਂਦਰ ਸਾਹਿਬ ਸਾਡਾ ਕਰੋ, ਇਨਸਾਫ ਕਰਾਓ, ਅਸੀਂ ਤਾਂ ਜਿਹੜਾ ਸਾਡਾ ਲੈ ਗਏ ਉਹ ਜਾ ਕੇ ਛਡਾਓ। ਤੇ ਉਹ ਬਾਂਦਰ ਛਾਲ ਮਾਰ ਕੇ ਇੱਕ ਤੋਂ ਦੂਜੇ ਤੇ ਚਲਾ ਜਾਏ, ਫਿਰ ਆਏ, ਫਿਰ ਉਹ ਕੁਝ ਵਕਤ ਬੀਤ ਗਿਆ। ਉਹ ਕਹਿੰਦੇ ਬਾਂਦਰ ਸਾਹਿਬ ਤੁਸੀਂ ਸਾਡੀ ਅਪੀਲ ਪੁਕਾਰ ਹੈ, ਕੁਝ ਕਰੋ। ਕਹਿੰਦਾ ਮੈਂ ਹੁਣ ਦੌੜ ਭੱਜ ਕਰ ਰਿਹਾ, ਨਹੀਂ ਦੌੜ ਭੱਜ ਹੀ ਕਰ ਸਕਦਾ, ਮੈਂ ਦੌੜ ਭੱਜ ਪੂਰੀ ਕਰ ਰਿਹਾ, ਛਾਲਾ ਮਾਰ ਰਿਹਾ ਵੀ ਸ਼ੇਰ ਦੇ ਸਾਹਮਣੇ ਕਿਹਨੇ ਜਾਣਾ। ਸੋ ਮੈਨੂੰ ਇਹ ਲੱਗਦਾ ਹੈ ਵੀ ਕਿਉਂਕਿ ਇਹਨਾਂ ਨੇ ਜੋ 15 ਤੇ 16 ਜੂਨ ਦੀ ਰਾਤ ਨੂੰ ਇਹਨਾਂ ਦੇ ਨਾਲ ਵਾਪਰਿਆ ਉਹ ਤਾਂ ਨੋਨ ਹੈ ਕਿ ਵੀ ਤੁਸੀਂ 20 ਫੌਜੀ ਮਰਵਾਏ, 10 ਤੁਹਾਡੇ ਕੈਦ ਚ ਗਏ ਜਿਨ੍ਹਾਂ ਚ ਕਰਨਲ ਵੀ ਹੈ, ਮੇਜਰ ਵੀ ਹੈ, ਕੈਪਟਨ ਵੀ ਹੈ। 72 ਘੰਟੇ ਬਾਅਦ ਉਹਨਾਂ ਨੇ ਵਾਪਸ ਕੀਤੇ। ਲੇਕਿਨ ਜਿਹੜਾ ਵੱਡਾ ਝੂਠ, ਇਹ ਤਾਂ ਇੱਕ ਤੁਸੀਂ ਕਿਤੇ ਵੀ ਜਿਹੜਾ ਐਨਕਾਊਂਟਰ ਹੈ ਉਹਦਾ ਨੁਕਸਾਨ ਕਹਿ ਸਕਦੇ ਹੋ, ਇਹਨਾਂ ਨੇ ਵੀ ਦਾਅਵਾ ਕਰਤਾ ਜੀ ਉਹਨਾਂ ਦੇ ਬੇਗਿਣਤ ਮਾਰੇ, ਅਣਗਿਣਤ ਮਾਰੇ। ਹਾਲਾਂ ਉਹਨਾਂ ਦੇ ਆਪਣੇ ਐਕਸਪਰਟਸ ਨੇ ਕਿਹਾ ਜੇ ਉਹਨਾਂ ਦੇ ਅਣਗਿਣਤ ਮਾਰੇ ਹੁੰਦੇ ਤੇ ਤੁਹਾਡੇ 10 ਪ੍ਰਿਜ਼ਨਰ ਆਫ ਵਾਰ ਨਾ ਬਣਾਇਆ, ਉਹਨਾਂ ਨੇ ਹੌਸਟੇਜ ਨਾ ਲਏ ਹੁੰਦੇ। ਮਤਲਬ ਇਹ ਹੈ ਕਿ ਵੀ ਤੁਸੀਂ ਤਾਂ ਬੰਦੇ ਵੀ ਮਰਵਾਏ ਨੇ, ਜਿਹੜੇ ਬਚ ਗਏ ਉਹਨਾਂ ਨੇ ਕੋਲ ਰੱਖ ਲਏ ਔਰ ਤੁਹਾਨੂੰ ਉਹਨਾਂ ਨੇ ਬਿਨਾਂ ਕੋਈ ਡੀਲ ਬਣਾਏ ਦੇ ਦਿੱਤੇ ਨੇ। ਇੰਨੀ ਗ੍ਰੇਸ ਥੋੜੀ ਹੈ। ਜਿਵੇਂ ਹੁਣ ਜੇ ਅਭਿਨੰਦਨ ਉੱਥੇ ਨਾ ਉਹਨਾਂ ਨੇ ਫੜਿਆ ਹੁੰਦਾ ਤਾਂ ਇਹਨਾਂ ਨੇ ਤਾਂ ਉਹ ਜਿਹੜਾ ਡਿੱਗਿਆ ਜਹਾਜ਼ ਉਹ ਵੀ ਮੁੱਕਰ ਜਾਣਾ ਸੀ। ਉਹਨਾਂ ਨੇ ਕਿਹਾ ਜੀ ਨਾ ਅਸੀਂ ਢਾਇਆ ਉਹਨਾਂ ਦਾ, ਮਾਰਨੇ ਇਸ ਗੱਲ 'ਚ। ਹੁਣ ਇਸ ਗੱਲ ਬਾਰੇ ਆਲਮੋਸਟ ਕਿਉਂਕਿ ਗੂਗਲ ਮੈਪ, ਗੂਗਲ ਇਮੇਜਸ ਆ ਗਏ, ਸੈਟੇਲਾਈਟ ਰਾਹੀਂ ਆ ਗਏ ਕਿ ਵੀ ਕਿੱਥੇ ਕਿੱਥੇ ਉਹਨਾਂ ਨੇ ਐਡਵਾਂਸ ਕੀਤਾ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜਿੰਨੀ ਬੰਗਲਾਦੇਸ਼ ਦੀ ਟੈਰੀਟਰੀ ਹੈ ਆਲਮੋਸਟ ਉਨਾ ਚੀਨ ਨੇ ਲੈ ਲਿਆ। ਉਹ 50,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਹੈ। ਹੁਣ ਕਿਉਂਕਿ ਬਹੁਤ ਸਾਰਾ ਜਿਵੇਂ ਉਹ ਡੈਜ਼ਰਟ ਹੈ ਔਰ ਉਹਦੇ ਚ ਜਿਹੜੀਆਂ ਜੇ ਫਿੰਗਰਸ ਨੇ ਜਾਂ ਦੂਜੀ, ਲੇਕਿਨ 3 ਏਰੀਆਜ਼ ਬਾਰੇ ਬਿਲਕੁਲ ਕਲੀਅਰ ਹੈ, ਪੈਂਗੋਂਗ ਸੋ ਫਿੰਗਰ, ਡੈਪਸੋਂਗ ਔਰ ਗੋਗਰਾ, ਜਿੱਥੇ ਉਹ ਕਈ 100 ਸਕੁਅਰ ਕਿਲੋਮੀਟਰ ਜੇ ਹਜ਼ਾਰਾਂ ਚ ਨਾ ਵੀ ਕਹਿਣਾ ਹੋਏ ਉਹ ਉਹਨਾਂ ਦੇ ਕੋਲ ਹੈ। ਗਲਵਾਨ ਵੈਲੀ ਵੀ, ਲੇਕਿਨ ਇਹਨਾਂ ਤਿੰਨਾਂ ਦਾ ਗਲਵਾਨ ਵੈਲੀ ਬਾਰੇ ਤਾਂ ਇਹ ਵੀ ਹੁਣ ਉਹ ਝੂਠ ਸਪਿਊ ਕਰ ਰਹੇ ਨੇ ਜੀ ਚੀਨ ਜਿਹੜਾ ਉਹ ਪਹਿਲੀ ਵਾਲੀ ਚ ਪਹਿਲੇ ਵੱਲੋਂ ਕਿਤੇ ਨਹੀਂ ਗਿਆ ਹੈ।
ਹੁਣ ਇਸ ਸਾਰੇ ਚ ਕਿਉਂਕਿ ਪ੍ਰਧਾਨ ਮੰਤਰੀ ਨੇ ਵੱਡਾ ਝੂਠ ਬੋਲਿਆ, ਲਗਾਤਾਰਤਾ ਨਾਲ ਬੋਲ ਰਹੇ ਨੇ, ਇਹ ਵੀ ਸਾਹਮਣੇ ਆਇਆ ਵੀ ਕਿਵੇਂ ਉਹ ਇੱਕ ਪਾਸੇ ਇਸ ਸਾਰੇ ਡਰਾਮੇ 'ਚ ਉਹਨਾਂ ਦੀਆਂ ਜਿਹੜੀਆਂ ਨੇ ਟਿਕਟੌਕ ਐਪ ਬੈਨ ਕਰਨ ਦੀ ਗੱਲ ਕੀਤੀ, ਜੇ ਅਸੀਂ ਇੰਨੀਆਂ ਐਪਲੀਕੇਸ਼ਨਸ ਕੀਤੀਆਂ, ਇਹ ਵੀ ਆ ਗਿਆ ਵੀ ਇਹਦਾ ਯਾਰ ਮੋਦੀ ਦਾ ਰਿਲਾਇੰਸ ਵਾਲਾ ਮੁਕੇਸ਼ ਅੰਬਾਨੀ $5 ਬਿਲੀਅਨ 'ਚ ਉਹ ਟਿਕਟੌਕ ਦਾ ਇੰਡੀਆ ਜਿਹੜਾ ਪਾਰਟ ਹੈ ਉਹਨੂੰ ਬਾਏ ਕਰਨ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ। ਸੋ ਇਹ ਸਾਰੇ ਬਾਣੀਏ ਧੋਖਾ ਦੇਣ ਤੇ ਲੱਗੇ ਹੋਏ ਨੇ, ਲੇਕਿਨ ਲੋਕਾਂ ਨੂੰ ਇਹ ਦੱਸਣ ਲਈ ਇਹ ਸਵਾਲ ਕਿਤੇ ਨਾ ਕਿਤੇ ਦਾ ਕੋਈ ਪੁੱਛਦਾ, ਭਾਵੇਂ ਫੇਕ ਸਰਵੇ ਇੰਡੀਆ ਟੂਡੇ ਦਾ ਕਰਵਾਤਾ ਜੀ, ਲੋਕ ਬਹੁਤ ਖੁਸ਼ ਨੇ ਕਿ ਮੋਦੀ ਨੇ ਚੀਨ ਨੂੰ ਬਹੁਤ ਵਧੀਆ ਹੈਂਡਲ ਕੀਤਾ। ਇਹੀ ਹਾਲ ਕੋਵਿਡ-19 ਦਾ, ਬੰਦੇ 50,000 ਤੋਂ ਜ਼ਿਆਦਾ ਮਰ ਗਏ, ਸਭ ਤੋਂ ਵਰਸਟ ਹਾਲਤ ਹੈ। ਪਰ ਤੁਸੀਂ ਉਹਨਾਂ ਦੀ ਹੈਲਥ ਮਿਨਿਸਟਰੀ ਦੀਆਂ ਫਿਗਰਸ ਦੇਖੋ, ਉਹ ਕਹਿ ਰਹੇ ਨੇ ਜੀ ਰਿਕਵਰੀ ਰੇਟ ਸਾਡਾ 78%, ਔਰ ਇੰਨੇ ਉਹ ਤੁਸੀਂ ਮਰੇ ਦੱਸੋ, ਤੁਸੀਂ ਇਨਫੈਕਸ਼ਨਸ ਦੱਸੋ, ਸਪਰੈਡ ਆਊਟ ਹੈ ਰਿਕਵਰੀ ਰੇਟ ਤਾਂ ਦੁਨੀਆ ਭਰ ਚ ਜਿੰਨਿਆਂ ਨੂੰ ਹੋਇਆ ਉਹਦੇ ਹਿਸਾਬ ਨਾਲ ਹਰ ਥਾਂ ਤੇ ਉਨਾ ਕੁ ਹੈਗਾ, ਲੇਕਿਨ ਆਪਣੀ ਫੇਲਿਅਰ ਦੱਸਣ ਦੀ ਥਾਂ ਤੇ ਉਹਨੂੰ ਤੁਸੀਂ ਕਹੋ ਜੀ ਕਿ ਹਮ ਜੀਤेंगे कोविड-19 की जंग भी इदा ही मरवा के लाख 2 लाख कहते जी मोदी जी ना होते तो सारा देश मर जाता, ਉਹਨੂੰ ਵੀ ਜਿਹੜੀ ਆ ਕਾਮਯਾਬੀ ਦੱਸਣਗੇ। ਸੋ ਇਹ ਜਿਹੜਾ ਗੱਲਬਾਤ, ਕਿਉਂਕਿ ਹੁਣ 5-6 ਦੌਰ ਤਾਂ ਇਹਨਾਂ ਦੇ ਪਹਿਲਾਂ ਫੌਜੀ ਲੈਵਲ ਦੇ ਉੱਤੇ ਹੋਏ ਵੀ ਉਹਨਾਂ, ਔਰ ਉਹਦੇ ਤੋਂ ਹੀ ਨਜ਼ਰ ਆ ਰਿਹਾ ਸੀ ਕਿ ਭਾਈ ਕੌਣ ਕੁਰਸੀ ਤੇ ਬੈਠਾ, ਕੌਣ ਪੈਰਾਂ 'ਚ ਬੈਠਾ, ਜੁੱਤੀਆਂ 'ਚ ਬੈਠਾ, ਕਿਉਂਕਿ ਜੇ ਉਹਨਾਂ ਦਾ ਲੈਫਟੀਨੈਂਟ ਕਰਨਲ ਜਾ ਰਿਹਾ ਇੰਡੀਆ ਦਾ ਤੇ ਉਧਰ ਉਹਨਾਂ ਦਾ ਮੇਜਰ ਜਨਰਲ ਲੈਵਲ ਹੈ। ਸੋ ਇਹ ਪਹਿਲਾਂ ਹੀ ਇਹ ਵੀ ਇੱਕ ਜਿਹੜੀ ਨੈਗੋਸ਼ੀਏਸ਼ਨ ਦੀ ਲੈਂਗੁਏਜ ਹੁੰਦੀ ਹੈ ਉਹ ਦੱਸ ਰਹੀ ਹੁੰਦੀ ਹੈ ਵੀ ਤੁਸੀਂ ਕਿਸ ਸਟਰੈਂਥ ਤੋਂ ਗੱਲ ਕਰ ਰਹੇ ਹੋ। ਫਿਰ ਇਹਨਾਂ ਨੇ ਪੋਲੀਟੀਕਲ ਫੋਰਨ ਅਫੇਅਰਸ ਲੈਵਲ ਦੇ ਉੱਤੇ, ਹੁਣ ਜਿਹੜੀ ਕੱਲ ਦੀ ਇਹਨਾਂ ਦੀ ਗੱਲਬਾਤ ਹੋਈ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਵਿੱਚ ਜੁਆਇੰਟ ਸੈਕਟਰੀ ਆ ਨਵੀਨ ਸ਼੍ਰੀਵਾਸਤਵਾ, ਉਹਦੇ ਨਾਲ ਹੋਈ। ਹੁਣ ਇਸ ਤੋਂ ਬਾਅਦ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਸਟੇਟਮੈਂਟ ਦਿੱਤੀ, ਜੇ ਇਹਦੇ ਤੋਂ ਪਹਿਲੀ ਮੀਟਿੰਗ ਵਾਲੀ ਕੱਢ ਲਓ ਤਾਂ ਸਿਰਫ ਉਹਦੇ ਦੀ ਡੇਟ ਬਦਲੀ ਹੈ ਉੱਤੇ ਕਿ ਵੀ ਆ ਹੋਈ, ਲੈਂਗੁਏਜ ਉਹੀ ਹੈ। ਔਰ ਇਹਨਾਂ ਦੀ ਲੈਂਗੁਏਜ ਇਹ ਹੈ ਕਿ ਜੀ ਆਫੀਸ਼ੀਅਲ ਫਰਮ ਇੰਡੀਆ ਐਂਡ ਚਾਈਨਾ ਹੈਡ ਏ ਕੈਂਡਿਡ ਐਂਡ ਇਨ ਡੈਪਥ ਐਕਸਚੇਂਜ ਆਫ ਵਿਊਜ਼। ਕੈਂਡਿਡ ਵਾਕਿਆ ਹੀ ਹੋਏਗਾ, ਇਨ ਡੈਪਥ ਵੀ ਹੋਏਗਾ। ਇਨ ਡੈਪਥ ਤਾਂ ਤੁਹਾਡੇ ਲਈ ਇਹ ਦੱਸਣ ਲਈ ਦੱਸ ਰਹੇ ਹੋਣੇ ਜੀ ਆਹ ਸਾਡੇ ਕੋਲ ਹੈ ਔਰ ਇਹ ਸਾਡੀ ਹੈ। ਹੁਣ ਤੁਸੀਂ ਦੱਸੋ ਜਿਹੜੀ ਤੁਹਾਡੇ ਕੋਲ ਹੈ ਉਹ ਅਸੀਂ ਅਗਲਾ ਛੜੱਪਾ ਮਾਰ ਕੇ ਲਈਏ ਕਿ ਤੁਸੀਂ ਆਪ ਜਿਹੜਾ ਪਿੱਛੇ ਹਟੋਗੇ, ਗੱਲ ਤਾਂ ਇਹ ਹੋ ਰਹੀ ਹੈ। ਉਹਨਾਂ ਨੇ ਕਿਹਾ ਜੀ ਔਨ ਦਾ ਐਗਜ਼ਿਸਟਿੰਗ ਸਿਚੁਏਸ਼ਨ ਇਨ ਇੰਡੀਆ ਚਾਈਨਾ ਬਾਰਡਰ ਏਰੀਆ ਡਿਊਰਿੰਗ ਏ ਮੀਟਿੰਗ ਆਫ ਵਰਕਿੰਗ ਮੈਕੈਨਿਜ਼ਮ ਫॉर ਕੰਸਲਟੇਸ਼ਨ ਐਂਡ ਕੋਆਰਡੀਨੇਸ਼ਨ। ਇਹ ਵੀ ਇੱਕ ਬ੍ਰਾਹਮਣ ਦੀ ਸਮਾਰਟਨੈਸ ਹੁੰਦੀ ਹੈ ਕਿ ਜਦੋਂ ਕੋਈ ਸਵਾਲ ਪੁੱਛੇ ਇੰਨਾ ਔਖਾ ਮੰਤਰ ਪੜ੍ਹ ਦਿਓ ਉਹਦੇ ਸਾਹਮਣੇ, ਮੰਤਰ ਔਖਾ ਨਾ ਵੀ ਹੋਏ, ਸੰਸਕ੍ਰਿਤ ਕਿਸੇ ਨੂੰ ਆਉਂਦੀ ਨਹੀਂ, ਉਹ ਕਹੇ ਜੀ ਇਹ ਬ੍ਰਾਹਮਣ ਬਹੁਤ ਸੋਹਣੀ ਗੱਲ ਕਹਿ ਰਹੇ। ਸੋ ਜਿਵੇਂ ਉਹ ਮੈਂ ਦੇਖ ਰਿਹਾ ਸੀ ਉਹਨਾਂ ਦਾ ਇੱਕ ਪੁਰਾਣੇ ਮੁਸ਼ਾਇਰੇ ਦੀ ਕਲਿੱਪਿੰਗ, ਜਿਹੜੇ ਸ਼ਾਇਰ ਇੰਦੌਰੀ, ਰਾਹਤ ਇੰਦੌਰੀ ਪਿਛਲੇ ਦਿਨਾਂ 'ਚ ਫੌਤ ਹੋਏ ਨੇ, ਉਹ ਮੁੰਬਈ ਦੇ ਇੱਕ ਮੁਸ਼ਾਇਰੇ 'ਚ ਕਹਿ ਰਹੇ ਸੀ ਕਿ ਵੀ ਜੇ ਮੇਰਾ ਸ਼ੇਰ ਤੁਹਾਨੂੰ ਸਮਝ ਨਾ ਆਏ ਤੇ ਫਿਰ ਇਹ ਸਮਝਣਾ ਕਿ ਇਹਦੇ 'ਚ ਕੋਈ ਬਹੁਤ ਭਾਰੀ ਗੱਲ ਕਹੀ ਹੈ, ਗੂੜੀ ਗੱਲ ਕਹੀ ਹੈ, ਤੇ ਉਹਦੇ ਨਾਲ ਤੁਹਾਡਾ ਵੀ ਨੁਕਸਾਨ ਨਹੀਂ, ਮੇਰਾ ਵੀ ਨੁਕਸਾਨ ਨਹੀਂ। ਕਿਉਂਕਿ ਤੁਸੀਂ ਜਿਹਨੂੰ ਕਹੋਗੇ ਗੂੜੀ ਗੱਲ ਕਹੀ ਅੱਗੋਂ, ਜੇ ਉਹਨੂੰ ਸਮਝ ਨਹੀਂ ਆਇਆ ਉਹ ਸਮਝੇਗਾ ਜੇ ਮੈਂ ਕਿਹਾ ਮੈਨੂੰ ਸਮਝ ਨਹੀਂ ਆਇਆ ਤਾਂ ਹੋਣਾ ਵੀ ਇਹ ਗਧਾ ਹੈ। ਸੋ ਹੁਣ ਜਦੋਂ ਤੁਸੀਂ ਨਾ ਇਦਾਂ ਦਾ ਰੱਖ ਲਓ ਕਿ ਜੀ ਵਾਕਿਆ ਹੀ ਇਹ ਕੋਈ ਜਿਹੜਾ ਵਰਕਿੰਗ ਮੈਕੈਨਿਜ਼ਮ ਫॉर ਕੰਸਲਟੇਸ਼ਨ ਐਂਡ ਕੋਆਰਡੀਨੇਸ਼ਨ, ਗੱਲ ਸਿੱਧੀ ਹੈ ਕਿ ਜ਼ਮੀਨ ਤੁਸੀਂ ਕਹਿੰਦੇ ਹੋ ਤੁਹਾਡੀ ਸੀ, ਪ੍ਰਧਾਨ ਮੰਤਰੀ ਕਹਿੰਦਾ ਨਹੀਂ ਹੈ। ਜੇ ਨਹੀਂ ਸੀ ਫਿਰ ਤਾਂ ਕੋਈ ਗੱਲਬਾਤ ਦਾ ਤੁੱਕ ਹੀ ਨਹੀਂ ਬਣਦਾ, ਕਾਹਦੀ ਗੱਲਬਾਤ ਕਰ ਰਹੇ ਹੋ, ਉਹ ਆਪਣੀ ਥਾਂ ਤੇ ਬੈਠੇ ਨੇ। ਤੁਸੀਂ ਜੇ ਜ਼ਮੀਨ ਤੁਹਾਡੀ ਹੈ, ਉਹਨਾਂ ਨੇ ਲਈ ਹੋਈ ਹੈ, ਫਿਰ ਇੱਥੇ ਕੋਆਰਡੀਨੇਸ਼ਨ ਤੇ ਫਲਾਣੇ ਦੇ ਉਹਨਾਂ ਨੂੰ ਕਹੋ ਜੀ ਸਾਡੀ ਵਾਪਸ ਕਰੋ, ਨਹੀਂ ਤਾਂ ਅਸੀਂ ਲੜਾਂਗੇ। ਹੁਣ ਨਾ ਹੀ ਉਹ ਜਿਹੜਾ ਕੁਝ ਕਰਨਾ ਹੈ, ਔਰ ਕਰਨਾ ਤਾਂ ਇਹੀ ਹੈ ਨਾ ਕਿ ਵੀ ਉਹ ਕੀ ਕਹਿੰਦੇ ਨੇ, ਹੈ ਤਾਂ ਥੋੜਾ ਜਿਹਾ ਰਫ ਹੈ ਬਟ ਕਈ ਵਾਰੀ ਪੰਜਾਬੀ ਫਰੇਜ਼ ਗੱਲ ਕਹਿ ਦਿੰਦੇ ਨੇ ਜਿਹੜਾ ਮਤਲਬ ਸਮਝਾ ਦਿੰਦੇ ਨੇ। ਉਹ ਕਹਿੰਦਾ ਕਿ ਕੀ ਕਹਿੰਦੇ ਉੱਠਿਆ ਪੁੱਤ ਮਾਂ ਦਾ, ਉੱਠਿਆ ਪੁੱਤ ਮਾਂ ਦਾ, ਕਹਿੰਦਾ ਕੁਝ ਕਰੂਗਾ ਕਿ ਨਹੀਂ, ਉਹ ਕਹਿੰਦਾ ਜੀ ਕਰੂਗਾ ਤਾਂ ਪਤਾ ਨਹੀਂ ਪਰ ਮੂਤ ਕੇ ਸੌਂ ਗਿਆ। ਹੁਣ ਹਾਲ ਤਾਂ ਇਹਨਾਂ ਦਾ ਇਹ ਹੈ, ਪਰ ਉਹ ਉੱਠਿਆ ਪੁੱਤ ਮਾਂ ਦਾ ਦੇ ਉੱਤੇ ਇੰਨਾ ਕੋ ਮੀਡੀਆ ਜਾਂ ਦੂਜਾ ਹੁੰਦਾ ਜੀ ਵੀ ਪਤਾ ਨਹੀਂ ਚਾਈਨਾ ਕਿੰਨਾ ਡੈਸਪਰੇਟ ਹੈ, ਔਰ ਭਾਰਤ ਵਾਲੇ ਗੱਲਬਾਤ ਕਰਕੇ ਉਹਨਾਂ ਨੂੰ ਦੌੜਾ ਰਹੇ ਨੇ। ਔਰ ਇਹ ਜਿਹੜੀ ਕਿਉਂਕਿ ਚੀਨ ਦੀ ਫੋਰਨ ਮਿਨਿਸਟਰੀ ਉਹ ਇਹਨਾਂ ਨੂੰ ਫੇਸ ਦਿੰਦੇ ਨੇ ਕਿ ਵੀ ਕੋਈ ਗੱਲ ਨਹੀਂ ਹੈ, ਕਿ ਵੀ ਜੇ ਤੁਸੀਂ ਗੱਲਬਾਤ ਰਾਹੀਂ ਹੀ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਕਰਾਊਡ ਹੈਪੀ ਰਹਿੰਦੀ ਹੈ, ਕੋਈ ਨਹੀਂ ਆ ਜਾਓ ਗੱਲਬਾਤ ਕਰ ਲਓ। ਔਰ ਉਹਨਾਂ ਨੇ ਕਿਹਾ ਜੀ ਵੀ ਹੁਣ ਇਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ
कि भी they have resolved in ending the issues in an expeditious manner and in accordance with the existing agreements and protocol. Existing ਨਾਲ ਹੀ ਚੀਨ ਬੈਠਾ ਉੱਥੇ ਆ ਕੇ ਜੀ ਤੁਸੀਂ ਹੋਰ ਕਿਹੜਾ ਉਹਨੂੰ ਵਿੱਚ ਤੇਜ਼ੀ ਲਿਆ ਰਹੇ ਹੋ। ਫਿਰ ਉਹ ਕਹਿੰਦੇ ਕਿ the two sides were in agreement that restoration of peace and tranquility in the area would be essential for the overall development of bilateral relations. ਚੀਨ ਨੇ ਤਾਂ ਕਿਹਾ ਹੀ ਨਹੀਂ ਵੀ ਅਸੀਂ ਤੋੜ ਦਿੱਤੇ bilateral relations। ਜੀ ਤੁਸੀਂ ਡਰਾਮੇਬਾਜ਼ੀ ਕਰ ਰਹੇ ਹੋ ਆਪਣਿਆਂ ਨੂੰ ਦੱਸਣ ਦੇ ਲਈ ਕਿ ਜੀ ਬਾਈਕਾਟ ਚਾਈਨਾ ਔਰ ਇਸ ਕਿਸਮ ਦਾ ਕਰ ਤੁਹਾਡਾ ਬੰਦੇ ਤੁਸੀਂ $5 ਬਿਲੀਅਨ ਟਿਕਟੌਕ ਖਰੀਦਣ ਨੂੰ ਜਾ ਰਹੇ ਹੋ। ਜੀ ਔਰ ਇਹ ਸਾਰਾ ਹੁਣ ਇਹ ਕਹਿ ਕੇ ਹੁਣ ਤੁਸੀਂ ਇਹਨਾਂ ਦਾ ਦੇਖੋ ਜਿਹਨੇ ਪੜ੍ਹਨਾ ਉਹਨੇ ਉੱਤੇ ਪੜ੍ਹ ਲੈਣਾ, ਪਰ ਹੁਣ ਜਿਹੜੀ ਇੱਕ ਸੋਰਸਿਸ ਸੇ ਇਹ ਮੀਡੀਆ ਦੀ ਜਿਹੜੀ ਆਪਣਾ ਹੁੰਦਾ ਹੈ, ਚਾਈਨੀਜ਼ ਟਰੂਪਸ ਹੈਵ ਡਿਸਐਂਗੇਜਡ ਬਟ they are yet to vacate Pangokso finger areas, Depsong and Gogra। मतलब ये है भी चीन उत्थे ही बैठा है, गलबात हुई है और यही है कि भी नौकर मालक नौकरवाड़ी कि मेरी तनख्वाह ਵਧਾ ਦਿਓ नहीं थे। और मैं आज ही देख रहा सी एक खुद आर्मी ऑफिसर है प्रवीण सानी और ਉਹਦਾ ਕਦੀ ਕਦਾਈ ਉਹ ਅਪਲੋਡ ਕਰਦਾ, ਪਰ ਮੈਂ ਜਿਹੜਾ ਇੱਕ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇੱਕ ਰੀਜ਼ਨੇਬਲ, ਹਾਲਾਂਕਿ ਪੈਟਰੀਓਟ ਨੇ, ਹੀ ਇਜ਼ ਇੰਡੀਅਨ ਟੂ ਦਾ ਸ਼ੂ ਉਸ ਲਿਹਾਜ਼ ਨਾਲ, ਪਰ ਕੁਝ ਲੋਕ ਜਿਹੜੇ ਗੁੰਮਰਾਹ ਹੋ ਰਹੇ ਹੁੰਦੇ ਨੇ ਉਹਨਾਂ ਨੂੰ ਤਾਂ ਉਹ ਨਹੀਂ, ਜਿਹੜੇ ਗੁੰਮਰਾਹ ਕਰ ਰਹੇ ਹੁੰਦੇ ਨੇ ਉਹਨਾਂ ਲਈ ਨਹੀਂ ਹੁੰਦੀ ਇਸ ਕਿਸਮ ਦੀ ਗੱਲ, ਜਿਹੜੇ ਗੁੰਮਰਾਹ ਹੋ ਰਹੇ ਹੁੰਦੇ ਨੇ। ਔਰ ਇਹ ਜਿਹੜਾ ਪ੍ਰਵੀਨ ਸਾਨੀ ਨੇ ਇਹ ਕਿਹਾ ਕਿ ਭਾਈ ਤੁਸੀਂ ਚੀਨ ਉੱਥੇ ਸਿਰਫ ਆ ਕੇ ਬੈਠਾ ਨਹੀਂ ਹੈ ਵੀ ਇਲਾਕਾ ਉਹਨਾਂ ਨੇ ਮੰਨਿਆ, ਉਹ ਕਿਵੇਂ ਉੱਥੇ ਉਹਨਾਂ ਨੇ ਆਪਣਾ ਜਿਹੜਾ ਉਹ ਫਾਈਬਰ ਆਪਟਿਕਸ ਨਾਲ ਲਿਆ ਕੇ ਔਰ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਉਹਨਾਂ ਨੇ ਸਟਰੈਂਥਨ ਕੀਤਾ, ਕਿਵੇਂ ਉਹ ਹੁਣ ਜਿੱਥੋਂ ਦੀ ਉਹਨਾਂ ਦਾ ਜਾਣਾ ਹੈ ਕੋਰੀਡੋਰ, ਉਹਨਾਂ 'ਚ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ, ਪੂਅਰ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਕਮਰਸ, ਇੰਟਰਨੈਟ ਚਿਪ, ਇਹ ਸਾਰਿਆਂ ਨੂੰ ਕਿਵੇਂ ਕਰਨਾ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਅਜੇ ਤੱਕ ਸ਼ੁਰੂ ਵੀ ਨਹੀਂ, ਤੁਸੀਂ ਤਾਂ ਅਜੇ ਵੀ ਉਸ ਮਾਈਂਡ ਸੈਟ 'ਚ ਬੈਠੇ ਹੋਏ ਹੋ ਜੀ ਫੌਜ ਦੇ ਬਰਾਬਰ ਫੌਜ, ਅਸੀਂ ਉੱਥੇ ਟੈਂਕ ਖੜੇ ਕਰਤੇ, ਅਸੀਂ ਉੱਥੇ ਤੋਪਾਂ ਖੜੀਆਂ ਕਰਤੀਆਂ। ਉਹਨਾਂ ਨੇ ਕਿਹਾ ਚਾਈਨਾ ਦੇ ਤੁਸੀਂ ਨੇੜੇ ਤੇੜੇ ਵੀ ਨਹੀਂ। ਔਰ ਉਹਨੇ ਇੱਕ ਗੱਲ ਜਿਹੜੀ ਬਹੁਤ ਚੰਗੀ ਐਡਵਾਈਸ ਕੀਤੀ ਪ੍ਰਵੀਨ ਸਾਨੀ ਨੇ, ਉਹਨੇ ਰੈਫਰ ਕੀਤਾ ਮੋਦੀ ਦਾ ਜਿਹੜਾ ਉਹ ਰੈੱਡ ਫੋਰਟ ਤੋਂ ਦਿੱਤਾ ਹੈ ਕਿ ਜੀ ਹਮ LAC ਸੇ LOC ਤੱਕ ਤਿਆਰ ਹੈ ਹਮਾਰੀ ਫੌਜ। ਅੱਗੇ ਤਾਂ ਸੀ ਵੀ ਮੂੰਹ ਚੋਂ ਚੀਨ ਲਫ਼ਜ਼ ਨਹੀਂ ਸੀ ਨਿਕਲਦਾ, ਹੁਣ ਪਾਕਿਸਤਾਨ ਵੀ ਕੱਢਣਾ ਔਖਾ ਹੋ ਗਿਆ। ਹੁਣ ਚੀਨ ਨਾਲ ਬਾਰਡਰ LAC ਹੈ, ਲਾਈਨ ਆਫ ਐਕਚੁਅਲ ਕੰਟਰੋਲ ਹੈ, ਤੇ ਪਾਕਿਸਤਾਨ ਨਾਲ LOC ਹੈ। ਔਰ ਹੁਣ ਜੇ ਮੋਦੀ ਕੱਲਾ ਪਾਕਿਸਤਾਨ ਕਹਿੰਦਾ ਫਿਰ ਉਹਨੇ ਪੁੱਛਣਾ ਸੀ ਚੀਨ ਕਿਉਂ ਨਹੀਂ ਕਿਹਾ, ਜੇ ਚੀਨ ਕਹਿੰਦਾ ਫਿਰ ਉਹਨੇ ਆਪ ਹੀ ਡਿੱਗ ਪੈਣਾ ਸੀ ਪੁੱਠੇ ਹੋ ਕੇ ਉੱਤੋਂ, ਰੈੱਡ ਫੋਰਟ ਤੋਂ ਥੱਲੇ ਡਿੱਗਿਆ ਹੋਣਾ ਸੀ। ਹੁਣ ਇਹਦੇ ਤੇ ਉਹਨੇ ਬੜੀ ਖੂਬਸੂਰਤ ਜਿਹੜੀ ਹੈ ਟਿੱਪਣੀ ਕੀਤੀ ਪ੍ਰਵੀਨ ਸਾਨੀ ਨੇ। ਉਹਨੇ ਕਿਹਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਲਾਈਨ ਆਫ ਐਕਚੁਅਲ ਕੰਟਰੋਲ ਵੀ ਔਰ ਦੂਸਰਾ ਜਿਹੜਾ LOC ਹੈ, ਉਹਨਾਂ ਦੋਨਾਂ ਅਜੇ ਵੀ ਤੁਹਾਡੀ ਜਿਹੜੀ ਸੋ ਕਾਲਡ ਸਟ੍ਰੈਟਜੀ ਸੀ ਟੂ ਪ੍ਰੋਂਗ ਵਾਰ, ਉਹਨੂੰ ਤੁਸੀਂ ਜਾਰੀ ਰੱਖ ਰਹੇ ਹੋ। ਉਹਨਾਂ ਨੇ ਕਿਹਾ ਪਾਕਿਸਤਾਨ ਦੀ ਫੌਜ ਤਾਂ ਕੋਈ ਥ੍ਰੈਟ ਹੀ ਨਹੀਂ ਹੈ ਇੰਡੀਆ ਲਈ, ਜੇ ਹੈ ਤਾਂ ਦਹਿਸ਼ਤਗਰਦੀ ਹੈ। ਹੁਣ ਉਹਦੇ ਲਈ ਪੋਲੀਟੀਕਲ ਪ੍ਰੋਸੈਸ ਜ਼ਰੂਰੀ ਹੈ। ਉਹਨੇ ਐਡਵਾਈਸ ਕੀਤਾ ਕਿ ਪਾਕਿਸਤਾਨ ਦੇ ਨਾਲ ਨੈਗੋਸ਼ੀਏਸ਼ਨ ਖੋਲੋ, ਉਸ ਦੇ ਨਾਲ ਕੋਈ ਆਰਮੀ ਉਹਨਾਂ ਦਾ ਮਿਸ਼ਨ ਨਹੀਂ ਹੈ। ਔਰ ਮਤਲਬ ਇਹ ਆ, ਉਹ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਪੈਂਡਿੰਗ ਇਸ਼ੂ ਹੈ ਕਸ਼ਮੀਰ ਦਾ, ਜਿਹਨੂੰ ਤੁਸੀਂ ਅਦਰ ਵੇ ਕਰ ਰਹੇ ਹੋ, ਇਹਨੂੰ ਤੁਸੀਂ ਨਿਬੇੜੋ ਔਰ ਇਹਨੂੰ ਬੰਦ ਕਰੋ ਇਸ ਸਾਰੇ ਨੂੰ, ਔਰ ਐਵੇਂ ਗੁੰਮਰਾਹ ਨਾ ਕਰੋ, ਕਿਉਂਕਿ ਚੀਨ ਦੇ ਨਾਲ ਜਿਹੜਾ ਉਹ ਕੋਈ ਫਰੰਟਲ ਵਾਰ ਵਾਲੀ ਗੱਲ ਨਹੀਂ ਹੈ। ਉਹਨੇ ਕਿਹਾ ਵੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਲਾਈਨ ਹੈ, ਹਾਲਾਂਕਿ ਇਹਨਾਂ ਦਾ ਆਪਣਾ ਮੀਡੀਆ ਹੀ ਇਹ ਵੀ ਕਹਿ ਰਿਹਾ ਕਿ ਕੀ ਚੀਨ ਜਿਹੜਾ ਹੁਣ ਲਦਾਖ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵੀ ਜਿਹੜਾ ਉਹ ਦਖਲ ਦੇਗਾ। ਔਰ ਇਹ ਸਾਰੇ ਦੀ ਈਵਨ ਇੱਕ ਮੀਡੀਆ 'ਚ ਪੂਰੀ ਸਟੋਰੀ ਬਣਾਈ ਹੋਈ ਹੈ ਕਿ ਭਾਈ ਕਿੱਥੇ ਕਿੱਥੇ ਹੋ ਸਕਦਾ ਕਿ ਹਿਮਾਚਲ ਪ੍ਰਦੇਸ਼ ਦੀ, ਅਸੀਂ ਇੱਕ ਦਿਨ ਸੈਗਮੈਂਟ ਇਹਦੇ ਤੇ ਕੀਤਾ ਵੀ ਸੀ, ਇਹਨੇ ਵੀ ਕਿਹਾ ਹਿਮਾਚਲ ਪ੍ਰਦੇਸ਼ ਦੀ 260 ਕਿਲੋਮੀਟਰ ਹੱਦ ਚੀਨ ਨਾਲ ਲੱਗਦੀ ਹੈ, ਜਿਸ ਚੋਂ 140 ਕਿਲੋਮੀਟਰ ਹੱਦ ਕਿਨੌਰ ਜ਼ਿਲ੍ਹੇ ਦੀ ਹੈ ਤੇ 80 ਕਿਲੋਮੀਟਰ ਹੱਦ ਲਾਹੌਲ ਸਪੀਤੀ ਜ਼ਿਲ੍ਹੇ ਦੀ ਹੈ। ਤੇ ਇਹ ਜਿਹੜੀ ਖਬਰ ਇੰਪੋਰਟੈਂਟ ਹੈ, ਜਦੋਂ ਇਹਦੀ ਹੈਡਲਾਈਨ ਲਾਈ ਹੈ ਕਿ ਕੀ ਉਹ ਹਿਮਾਚਲ 'ਚ ਹੁਣ ਕਰੇਗਾ ਆਪਣਾ ਕੰਮ ਚੀਨ। ਤਾਜ਼ਾ ਖਬਰਾਂ ਮੁਤਾਬਕ ਇਸ ਦੌਰਾਨ ਚੀਨ ਵੱਲੋਂ ਤਿੱਬਤ ਵਿੱਚ ਯਾਮ ਰੰਗ ਲਾ
ਪਾਸ, ਕਿਉਂਕਿ ਉੱਥੇ ਜਿਹੜਾ ਲਾ ਨਾਲ ਇਹਨਾਂ ਦੀ ਲੋਕਲ ਲੈਂਗੁਏਜ ਹੋਏਗਾ ਪਾਸ, ਦਰੇ ਨੂੰ ਕਹਿੰਦੇ ਨੇ, ਜੀ। ਉਹਦਾ ਨਾਮ ਯਾਮਰੰਗ ਲਾ ਜਿਹੜਾ ਪਾਸ ਹੈ, ਜਿਹੜਾ ਕਿਨੌਰ ਜ਼ਿਲ੍ਹੇ ਦੀ ਸੰਗਲਾ ਘਾਟੀ ਦੇ ਕੋਲ ਹੈ। ਕਿਨੌਰ ਦੇ ਨਾਲ ਬਾਰਡਰ ਲੱਗਦਾ ਹੈ ਲਾਹੌਰ ਸਪੀਤੀ ਨਾਲ। ਚੀਨ ਵੱਲੋਂ ਇੱਕ ਸੜਕ ਬਣਾਈ ਜਾ ਰਹੀ ਹੈ। ਅਸਾਰ ਹਨ ਕਿ ਚੀਨ ਇਸ ਸੜਕ ਨੂੰ 2 ਕਿਲੋਮੀਟਰ ਅੱਗੇ ਨੋ ਮੈਨਸ ਲੈਂਡ ਤੱਕ ਵਧਾ ਲਵੇਗਾ। ਹੁਣ ਉਹਨਾਂ ਨੇ ਇਹ ਤਾਂ ਉੱਥੇ ਸੀ ਜੀ, ਅਸੀਂ ਉੱਥੇ ਲਾਤੀ ਫੌਜ, ਉੱਥੇ ਲਾਤੀ। ਇਹਨਾਂ ਨੇ ਹੁਣ ਇੱਕ ਡਰਾਮਾ ਜਿਹਾ ਕਰਕੇ ਦੱਸਣ ਲਈ ਕਿ ਜੀ ਅਸੀਂ ਇੱਕ ਨਵੀਂ, ਜੇ ਸਾਡੀ ਜਿਹੜੀ ਮੇਨ ਸੜਕ ਹੈ ਉਹਨੂੰ ਕੋਈ ਖਤਰਾ ਵੀ ਆ ਜਾਏ, ਜਿਹੜੀ ਉਹਨਾਂ ਦੀ DBO ਰੋਡ ਜਿਹਨੂੰ ਦੌਲਤ ਬੇਗ ਓਲਡੀ ਰੋਡ ਕਹਿੰਦੇ ਨੇ, ਤੇ ਉਹਨਾਂ ਨਿਊ LAC ਰਾਊਟ ਟੂ ਡੈਪਸਾਂਗ ਉਹਨਾਂ ਨੇ ਇੰਡੀਆ ਰਿਵਾਈਜ਼ ਕਾਰਵਾਂ ਟਰੈਕ ਟੂ ਰੀਚ ਸੈਂਸਿਟਿਵ ਲਦਾਖ ਏਰੀਆਜ਼ ਆਲਟਰਨੇਟਿਵ ਟੂ ਕੀ DSDBO ਰੋਡ, ਕਿ ਜਿਹੜੀ ਦੌਲਤ ਬੇਗ ਓਲਡੀ ਰੋਡ ਹੈ, ਕਿਉਂਕਿ ਉਹ ਤੇ ਚੀਨ ਦੀ ਮਾਰ ਥੱਲੇ। ਜਦੋਂ ਇਹਨਾਂ ਨੇ ਕੋਈ ਸ਼ਰਾਰਤ ਕੀਤੀ ਉਹਨਾਂ ਨੇ ਇਹਨੇ ਜਫੀ ਉਹ ਸਾਰੀ ਕੱਟ ਕੇ ਉਹ ਮਾਰਨੀ। ਉਹਨੇ ਕਹਿੰਦਾ ਜੀ ਦੇਖੋ ਅਸੀਂ ਜਿਹੜੀ ਪੁਰਾਣੀ ਜਿੱਥੋਂ ਖੋਤੇ ਤੇ ਗਧੇ ਉੱਥੋਂ ਲੈ ਕੇ ਜਾਂਦੇ ਸੀ, ਜਿਹੜੀ ਪੁਰਾਣੀ ਸਿਲਕ ਰੂਟ ਸੈਂਕੜਿਆਂ ਸਾਲ ਪੁਰਾਣਾ, ਅਸੀਂ ਉਹਨੂੰ ਡਿਵੈਲਪ ਕਰ ਰਹੇ ਹਾਂ ਕਿ ਵੀ ਇਹ ਜਿਹੜੇ ਨੇ ਜਿਹੜੇ ਸੈਂਸਿਟਿਵ ਪਲੇਸ ਇਹਦੇ ਤੇ ਆਉਂਦੇ ਨੇ 255 ਕਿਲੋਮੀਟਰ ਦੇ ਡਾਰਬੰਗ ਸ਼ੌਂਕ ਰੋਡ ਦੇ, ਉਹਦੇ ਚ ਜਿਹੜੇ ਕਲੋਜ਼ ਨੇ ਉਹਦੇ ਚ ਕਾਫੀ ਲਾਈਨ ਆਫ ਐਕਚੁਅਲ ਕੰਟਰੋਲ ਮਤਲਬ ਚੀਨ ਦੀ ਮਾਰ ਥੱਲੇ ਨੇ। ਹੁਣ ਅਸੀਂ ਲਦਾਖ ਸ਼ੌਕ ਵਿਲੇਜ ਮੁਰਗੋ ਤੋਂ 127 ਕਿਲੋਮੀਟਰ ਜਿਹੜੀ ਹੈ ਉਹ ਸੜਕ ਨੂੰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਕਰ ਰਹੇ ਹਾਂ ਕਿ ਦਾ ਰਾਊਟ ਇਜ਼ ਨਾਟ ਨਿਊ, ਇਟ ਹੈਜ਼ ਬੀਨ ਏ ਮਿਊਲ ਟਰੈਕ ਫॉर ਸੈਂਚਰੀਜ਼। ਜਿੱਥੋਂ ਜਿਹੜੀਆਂ ਨੇ ਖੱਚਰਾਂ ਦੇ ਨਾਲ ਉਹ ਰਸਤਾ ਪੁਰਾਣੇ, ਉਹਨਾਂ 'ਚ ਇਹ ਟਰਾਂਸ ਹਿਮਾਲਯਨ ਕਾਰਵਾਨਸ ਮਰਚੈਂਟ ਪ੍ਰਿੰਸਿਸ ਐਂਡ ਪੈਜ਼ੈਂਟ ਟ੍ਰੇਡਰਸ ਇਨ ਲਦਾਖ, ਇਹ ਜੈਨਿਟ ਰਿਜ਼ਵੀ ਦੀ ਕਿਤਾਬ ਹੈ, ਉਹਦੇ 'ਚ ਵੀ ਮੈਂਸ਼ਨ ਹੈ, 1999 ਛਪੀ ਸੀ। ਔਰ ਉਹਨੂੰ ਉਹਨਾਂ ਨੇ ਕਿਹਾ ਜੀ ਅਸੀਂ ਉਸ ਸੜਕ ਨੂੰ ਐਕਟੀਵੇਟ ਕਰ ਰਹੇ ਹਾਂ। ਹੁਣ ਇਹ ਖੱਚਰਾਂ ਦੇ ਉੱਤੇ ਜਾਣਗੇ ਉੱਥੋਂ, ਔਰ ਉਹ ਸੜਕ ਚੀਨ ਦੇ ਨਾਲ ਲੜਨਗੇ। ਹੁਣ ਇਹ ਸਾਰਾ ਜਿਹੜਾ ਹੈ ਇਹ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਉਹ ਬਾਂਦਰਵਾੜੀ ਦੌੜ ਧੂਪ ਹੈ ਵੀ ਇਹਨਾਂ ਨੂੰ ਪਤਾ ਹੈ ਵੀ ਇਹ ਕਾਣੇ ਵੀ ਕੀਤੇ ਹੋਏ ਨੇ। ਔਰ ਜਿਵੇਂ ਮੈਂ ਕਿਹਾ ਸੀ, ਹਾਲਾਂਕਿ ਮੈਨੂੰ ਅਜੇ ਕਨਫਰਮ ਤਾਂ ਨਹੀਂ ਹੋਇਆ ਵੀ ਜਿਹੜੀਆਂ EVM ਮਸ਼ੀਨਾਂ ਜਿਨ੍ਹਾਂ ਨੇ 2014 ਚ ਮੋਦੀ ਨੂੰ ਜਿਤਾਇਆ, 2019 ਜਿਤਾਇਆ, ਜਿਹਦੇ ਤੇ ਬਹੁਤ ਸੀਰੀਅਸ ਸਵਾਲ ਚੁੱਕੇ ਗਏ ਸੀ, ਔਰ ਈਵਨ ਇਹ ਡੈਮੋਸਟ੍ਰੇਟ ਵੀ ਹੋਇਆ ਸੀ ਕਿ ਕਿਵੇਂ ਉਹਨਾਂ 'ਚ ਬ੍ਰੇਕ ਇਨ ਹੋ ਸਕਦਾ ਹੈ ਕਿ EVM ਮਸ਼ੀਨਾਂ ਵੀ ਚੀਨ ਦੀਆਂ ਬਣੀਆਂ ਹੋਈਆਂ। ਤੇ ਹੁਣ ਜਾਂ ਤਾਂ ਜਿਵੇਂ ਅਮਰੀਕਾ 'ਚ ਸੈਨੇਟ ਦੀ ਕਮੇਟੀ ਨੇ ਕਿਹਾ, ਭਾਵੇਂ ਉਹਨਾਂ ਨੇ ਟਰੰਪ ਨੂੰ ਨੇਮ ਨਹੀਂ ਕੀਤਾ, ਵੀ ਜਿਹੜੀਆਂ ਪਿਛਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਾਂ ਸੀ ਉਹਦੇ 'ਚ ਰਸ਼ੀਅਨ ਇੰਟੈਲੀਜੈਂਸ ਨੇ ਇੰਟਰਫੀਅਰ ਕੀਤਾ। ਉਹਨਾਂ ਨੇ ਜਿਹੜਾ ਦੇ ਹੈਵ ਪਲੇਡ ਦੇਅਰ ਰੋਲ। ਹੁਣ ਇੱਥੇ ਕਿਉਂਕਿ ਸੈਨੇਟ ਦੇ ਵਿੱਚ ਮੈਜੋਰਿਟੀ ਰਿਪਬਲਿਕਨਸ ਨੇ, ਇਹ ਤਾਂ ਉਹਨਾਂ ਨੇ ਨਹੀਂ ਸੀ ਕਹਿਣਾ ਵੀ ਉਹ ਜਿਤਾਇਆ ਹੀ ਉਹਨਾਂ ਨੇ, ਲੇਕਿਨ ਜੇ ਇਸ ਲੈਵਲ ਤੇ ਉੱਥੋਂ ਹਾਲਾਂ ਇਹਨਾਂ ਦੀਆਂ ਜਿਹੜੀਆਂ ਇਹ ਤਾਂ ਬੈਲਟ ਦੂਜੇ ਦੇ ਨਾਲ ਹੁੰਦੀ ਹੈ, ਉਹ ਤਾਂ ਨਹੀਂ ਕੋਈ ਰਸ਼ੀਅਨਸ ਨੇ ਕੀਤੀ, ਤੇ ਜੇ ਮਸ਼ੀਨਾਂ ਹੀ ਉੱਥੋਂ ਬਣ ਕੇ ਆਈਆਂ ਹੋਣਗੀਆਂ ਤਾਂ ਫਿਰ ਜ਼ਾਹਰ ਹੈ ਉਹ ਵੀ ਉਹਨਾਂ ਨੂੰ ਯਾਦ ਕਰਵਾ ਰਹੇ ਹੋਣੇ ਆ ਕਿ ਵੀ ਬਤਾ ਦੇ ਦੱਸ ਦਈਏ। ਤੇ ਇਹ ਫਿਰ ਕਹਿੰਦੇ ਹੋਣੇ ਨੇ ਰਾਜ਼ ਕੋ ਰਾਜ਼ ਹੀ ਰਹਿਣੇ ਦੋ, ਪਰਦੇ ਮੇ ਰਹਿਣੇ ਦੋ, ਪਰਦਾ ਨਾ ਉਠਾਓ ਜੋ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ
2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਤੀਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਭਾਰਤ ਦੀ ਜੋ ਇੱਕ ਬਹੁਤ ਵੱਡੀ ਇਤਿਹਾਸਕਾਰ ਰੋਮੇਲਾ ਥਾਪਰ ਦਾ ਕਹਿਣਾ ਹੈ ਕਿ ਭਾਰਤ ਇੱਕ ਹਿੰਦੂ ਨੇਸ਼ਨ ਐਲਾਨੇ ਜਾਣ ਦੇ ਬਿਲਕੁਲ ਕਰੀਬ ਹੈ। ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਕੋਈ ਸਿਆਸੀ ਗੱਲ ਕਰਨ ਵਾਲਾ ਉੱਥੋਂ ਬਾਰੇ ਤਬਸਰਾ ਕਰਦਾ ਹੈ ਭਾਰਤ ਦੀ ਹਾਲਤ ਬਾਰੇ, ਤਾਂ ਅਕਸਰ ਕਿਹਾ ਜਾਂਦਾ ਹੈ ਕਿ ਜੀ ਕਲਰਡ ਵਿਜ਼ਨ ਹੈ ਜਾਂ ਤੁਹਾਡਾ ਐਟੀਟਿਊਡ ਜਿਹੜਾ ਹੈ ਉਹ ਆਪਣੇ ਐਂਗਲ ਤੋਂ ਹੈ। ਬਿਲਕੁਲ ਇਸੇ ਤਰ੍ਹਾਂ ਜੇ ਗਵਾਂਢੀ ਦੇਸ਼ ਵਾਲਾ ਕੋਈ ਕਹੇਗਾ ਤੇ ਲੱਗੇਗਾ ਜੀ ਇਹ ਭਾਰਤ ਦੀ ਜਿਹੜੀ ਏਕਤਾ ਔਰ ਭਾਰਤ ਦੀ ਪ੍ਰੋਸਪੈਰਿਟੀ ਹੈ ਉਸ ਨੂੰ ਉਸ ਦੇ ਖਿਲਾਫ ਕੰਮ ਕਰ ਰਹੇ ਨੇ। ਵਿਦ ਇਨ ਕੰਟਰੀ ਕੋਈ ਮਾਈਨੋਰਿਟੀ ਕਮਿਊਨਿਟੀ ਦਾ, ਕੋਈ ਸਿੱਖ, ਕੋਈ ਮੁਸਲਮਾਨ, ਕੋਈ ਦਲਿਤ, ਕੋਈ ਟ੍ਰਾਈਬਲ ਗੱਲ ਕਰੇਗਾ ਉਸ ਦੇ ਉੱਤੇ ਵੀ ਹੁਣ ਤਾਂ ਜਿਹਦੇ ਤੇ UAPA ਲਾਣਾ ਹੈ ਉਹਨੂੰ ਸੈਡੀਸ਼ਨ ਕਹਿ ਦਿਓ, ਕੋਈ ਵੀ ਗੱਲ। ਔਰ ਮੈਂ ਜਿਵੇਂ ਰਾਹਤ ਇੰਦੌਰੀ ਦੀ ਗੱਲ ਕੀਤੀ, ਉਹਨੇ ਬੜੀਆਂ ਅੱਛੀਆਂ ਨਜ਼ਮਾਂ ਉਹਦਾ ਲਾਸਟ ਸ਼ਾਇਦ ਮੁਸ਼ਾਇਰਾ ਸੀ ਬੰਬੇ ਦੇ ਵਿੱਚ, ਉਹਦੇ ਥੱਲੇ ਇੱਕ ਪ੍ਰੋਮਿਨੈਂਟ ਹਿੰਦੂ ਦਾ ਕਮੈਂਟ ਸੀ ਕਿ ਇੰਨਾ ਥੋੜਾ ਇਸ ਕਿਸਮ ਦੇ ਬੰਦੇ ਜਿਹੜੇ ਮੋਦੀ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਇਹ ਜ਼ਿੰਦਾ ਕਿਵੇਂ ਨੇ। ਮਤਲਬ ਇਹ ਹੈ ਜਦੋਂ ਅਸੀਂ ਕਹਿੰਦੇ ਆ ਕਿ ਵੀ ਇਹ ਵੋਟਾਂ ਦੇ ਨਾਲ ਬਣੀ ਹੋਈ ਡਿਕਟੇਟਰਸ਼ਿਪ ਮੈਜੋਰੀਟੇਰੀਅਨਿਜ਼ਮ ਹੈ ਜਿਹਦੇ 'ਚ ਕੋਈ ਕਿਸੇ ਦਾ ਇਨਕਲੂਸਿਵਨੈਸ ਤਾਂ ਦੂਰ ਦੀ ਗੱਲ, ਬਾਕੀਆਂ ਦੀ ਆਵਾਜ਼ ਹੀ ਜਿਹੜੀ ਹੈ ਥ੍ਰੋਟਲ ਕਰ ਦਿੱਤੀ ਗਈ ਹੈ। ਔਰ ਜਿਵੇਂ ਇਹਨਾਂ ਨੇ ਆਪਣੇ ਹਿਸਟੋਰੀਅਨ ਬਿਠਾਏ ਨੇ ਸਕੂਲਾਂ ਦਾ, ਔਰ ਇਸ ਕੋਵਿਡ-19 ਦੇ ਹਵਾਲੇ ਨਾਲ ਆਰਡੀਨੈਂਸ ਰਾਹੀਂ, ਹਾਲਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਉਹ ਸਟੇਟ ਸਬਜੈਕਟ ਹੈ, ਲੇਕਿਨ ਉਹਦੇ ਤੇ ਉਹ ਆਰਡੀਨੈਂਸ ਕੱਢ ਕੇ ਉਹ ਸਾਰਾ ਹਿਸਟਰੀ ਬਦਲਣ ਤੇ ਲੱਗੇ ਹੋਏ ਨੇ। ਸੋ ਉਸ ਕੰਟੈਕਸਟ ਦੇ ਵਿੱਚ ਜਦੋਂ ਉਸ ਖਿੱਤੇ 'ਚ ਰਹਿੰਦੇ ਆ ਔਰ ਹਿੰਦੂ ਕਮਿਊਨਿਟੀ 'ਚੋਂ ਕੋਈ ਪ੍ਰੋਮਿਨੈਂਟ ਹਿਸਟੋਰੀਅਨ ਕੋਈ ਗੱਲ ਕਰਦਾ ਹੈ ਜਾਂ ਉਸ ਨੂੰ ਵੰਗਾਰਦਾ ਹੈ, ਤੇ ਮੈਂ ਸਮਝਦਾ ਵੀ ਉਹਨੂੰ ਅਸੀਂ ਕਰੇਜੀਅਸ ਵੀ ਕਹਿੰਦੇ ਆ, ਹੌਸਲੇ ਵਾਲਾ ਵੀ ਕਹਿੰਦੇ ਆ, ਪਰ ਉਸ ਦਾ ਨੋਟਿਸ ਲੈਣਾ ਵੀ ਬਣਦਾ। ਹੁਣ ਰੋਮੇਲਾ ਥਾਪਰ ਬਹੁਤ ਵੱਡੀ ਹਿਸਟੋਰੀਅਨ ਹੈ ਐਂਸ਼ੀਐਂਟ ਇੰਡੀਆ ਦੇ ਉੱਤੇ ਵੀ, ਔਰ ਲਗਾਤਾਰਤਾ ਨਾਲ ਹੁਣ ਤੱਕ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਾਂ ਜਿਹੜੇ ਯੂਨੀਵਰਸਿਟੀਜ਼ ਲੈਵਲ ਦੇ ਕੋਰਸਿਸ ਸੈੱਟ ਹੁੰਦੇ ਨੇ ਮਾਸਟਰ ਜਾਂ ਦੂਜੇ, ਉਹਦੇ 'ਚ ਰੋਮੇਲਾ ਥਾਪਰ ਦੀਆਂ ਜਿਹੜੀਆਂ ਲਿਖਤਾਂ ਨੇ ਜਾਂ ਉਹਨਾਂ ਦੀਆਂ ਬੁੱਕਸ ਨੇ ਉਹ ਟੈਕਸਟ ਬੁੱਕਸ ਹੁੰਦੀਆਂ ਨੇ। ਹੁਣ ਜੋ ਤਬਦੀਲੀ ਹੈ ਉਸ ਦੇ ਉੱਤੇ, ਔਰ ਇਹਨੇ ਰੋਮੇਲਾ ਥਾਪਰ ਜਿਹੜੀ ਬਜ਼ੁਰਗ ਲੇਡੀ ਹੈ ਔਰ ਬਹੁਤ ਹੌਸਲੇ ਵਾਲੀ ਹੈ, ਔਰ ਆਪਣੀ ਗੱਲ ਜਿਵੇਂ ਦੇਖੋ ਜਿਹੜਾ ਟਰੂ ਹਿਸਟੋਰੀਅਨ ਹੁੰਦਾ ਹੈ ਉਹ ਇਹ ਪਰਵਾਹ ਨਹੀਂ ਕਰਦਾ ਕਿ ਉਹਦਾ ਅੱਜ ਪੋਲੀਟੀਕਲ ਸਿਨੈਰੀਓ ਕੀ ਹੈ, ਕੱਲ ਨੂੰ ਕੀ ਹੋਏਗਾ। ਔਰ ਟਰੂ ਹਿਸਟੋਰੀਅਨ ਦਾ ਮਤਲਬ ਹੀ ਫੈਕਟਸ ਨੂੰ ਰਿਕਾਰਡ ਕਰਨਾ ਹੁੰਦਾ, ਉਹਦੇ ਤੇ ਉਹ ਇਹ ਨਹੀਂ ਹੁੰਦਾ ਕਿ ਜੀ ਕੌਣ। ਹੁਣ ਮੈਨੂੰ ਯਾਦ ਹੈ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ ਹਾਂ, ਇਹ ਪਾਕਿਸਤਾਨ 'ਚ ਪੰਜਾਬ ਯੂਨੀਵਰਸਿਟੀ ਜਦੋਂ ਅਸਿਸਟੈਂਟ ਰਜਿਸਟਰਾਰ ਸੀ, ਔਰ 2006 ਦੀ ਗੱਲ ਹੈ ਜਦੋਂ ਗੁਰੂ ਅਰਜਨ ਸਾਹਿਬ ਦਾ 400 ਸਾਲਾ ਸ਼ਹੀਦੀ ਗੁਰਪੁਰਬ ਸੀ। ਪਾਕਿਸਤਾਨ ਗਵਰਨਮੈਂਟ ਵੀ ਉਹਨੂੰ ਜਿਹੜੀ ਹੈ ਯਾਦ ਕਰ ਰਹੀ ਸੀ, ਉਸ ਦਿਨ ਨੂੰ ਡਾਕ ਟਿਕਟ ਵੀ ਕੱਢੀ ਸੀ, ਔਰ ਉਹਨਾਂ ਨੇ ਇੱਕ ਦਿਆਲ ਸਿੰਘ ਲਾਇਬ੍ਰੇਰੀ ਦੇ ਵਿੱਚ ਵੱਡਾ ਸੈਮੀਨਾਰ ਰੱਖਿਆ। ਉਸ ਵੇਲੇ ਦੇ ਪੰਜਾਬ ਦੇ ਗਵਰਨਰ, ਚੀਫ ਮਿਨਿਸਟਰ ਸ਼ਾਇਦ ਸ਼ਾਬਾਜ਼ ਸ਼ਰੀਫ ਹੀ ਸੀ ਉਦੋਂ, ਉਹਨੇ ਆਣਾ ਸੀ। ਹੁਣ ਜਦੋਂ ਪਰਚੇ ਉਹਨਾਂ ਨੇ ਸਬਮਿਟ ਕੀਤੇ ਤੇ ਜਿਹੜਾ ਉਹਨਾਂ ਦਾ ਬੋਰਡ ਸੀ ਉਹਨਾਂ ਨੇ ਦੇਖਿਆ ਕਿ ਵੀ ਇਹ ਜਹਾਂਗੀਰ ਨੂੰ ਜਿਹੜਾ ਹੈ ਉਹਨੇ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਵੀ ਉਹਨੇ ਕਿਵੇਂ ਆਰਡਰ ਕੀਤੀ ਐਗਜ਼ੀਕਿਊਸ਼ਨ ਗੁਰੂ ਅਰਜਨ ਸਾਹਿਬ ਦੀ ਔਰ ਕੀ ਰੀਜ਼ਨ ਸੀ। ਹੁਣ ਉਹਨਾਂ ਨੂੰ ਲੱਗਾ ਕਿ ਵੀ ਉਹਨਾਂ ਨੇ ਕਿਹਾ ਜੀ ਇਹਨੂੰ ਜਰਾ ਥੋੜਾ ਜਿਹਾ ਡਿਲੂਟ ਕਰ ਦਿਓ ਜਾਂ ਇਹ ਪਾਰਟ ਕੱਢ ਦਿਓ। ਹੁਣ ਡਾਕਟਰ ਜੀ ਮੈਂ ਨੇ ਕਿਹਾ ਦੇਖੋ ਮੈਂ ਹਿਸਟਰੀ ਦਾ ਸਟੂਡੈਂਟ ਹੈ, ਹਿਸਟੋਰੀਅਨ ਦੇ ਤੌਰ ਤੇ
ਔਰ ਜਹਾਂਗੀਰ ਤੋਂ ਉਹਨੇ ਆਪਣੀ ਆਟੋਬਾਇਓਗ੍ਰਾਫੀ ਤੌਜ ਕੇ ਜਹਾਂਗੀਰੀ 'ਚ ਮੰਨਿਆ ਹੋਇਆ। ਤੇ ਜੇ ਮੈਂ ਸਿਰਫ ਸਿਆਸੀ ਗੱਲ ਕਹਿਣ ਦੇ ਲਈ ਇਹ ਤਬਦੀਲੀ ਕਰਦਾ ਹੈ ਤੇ ਇਹਦਾ ਮਤਲਬ ਹੈ ਕਿ ਮੈਂ ਆਪਣੇ ਸਬਜੈਕਟ ਨਾਲ ਇਨਸਾਫ ਨਹੀਂ ਕਰ ਰਿਹਾ। ਤੁਸੀਂ ਮੇਰਾ ਪੇਪਰ ਪੜ੍ਹਾਉਣਾ ਹੈ, ਪੜ੍ਹਾਓ, ਨਹੀਂ ਹੈ ਮੈਂ ਇਹ ਉਹ ਚਲੇਗਾ। ਹੁਣ ਦੂਸਰੇ ਜਿਹੜੇ ਕਰ ਰਹੇ ਸੀ ਉਹਨਾਂ ਨੂੰ ਵੀ ਫਿਕਰ ਪਿਆ ਕਿਉਂਕਿ ਸਾਰਾ ਸੈੱਟ ਸੀ ਔਰ ਉਹਨਾਂ ਦਾ ਇੱਕ ਆਪਣਾ ਰੁਤਬਾ ਸੀ ਸਿੱਖ ਕਮਿਊਨਿਟੀ 'ਚ ਵੀ ਔਰ ਉਹਨਾਂ ਤੱਕ ਫੇਰ ਪਹੁੰਚ ਹੋਈ। ਉਹਨਾਂ ਨੇ ਕਿਹਾ ਜੀ ਦੇਖੋ ਜਿਸ ਗੁਰੂ ਦੇ ਨਾਲ ਸੰਬੰਧਿਤ ਇਹ ਦਿਨ ਹੈ ਮੈਂ ਵੀ ਉਸ ਗੁਰੂ ਨੂੰ ਜਿਹੜਾ ਮੂੰਹ ਦਿਖਾਣਾ, ਮੈਂ ਇਹ ਜਿਹੜਾ ਇਹ ਅਮਾਨਤ ਹੈ ਇੱਕ ਹਿਸਟੋਰੀਅਨ ਦੇ ਤੌਰ ਤੇ ਸੱਚ ਬੋਲਣਾ। ਉਹ ਕਿਹਾ ਵੀ ਜੇ ਉਹ ਗੁਰੂ ਨੂੰ ਦੀ ਵਡਿਆਈ ਹੋਏਗੀ ਤੇ ਗੁਰੂ ਆਪ ਹੀ ਜਿਹੜਾ ਕਰ ਲੇਗਾ, ਨਹੀਂ ਹੈ ਤਾਂ ਕੋਈ ਗੱਲ ਨਹੀਂ, ਤੁਹਾਡੇ ਕੋਲ ਦੂਸਰੇ ਆਏ ਹੀ ਹੋਏ ਨੇ, ਫਲਾਣੀ ਥਾਂ ਤੋਂ ਵੀ ਸਕਾਲਰ ਹੈ। ਚਲੋ ਅਗਲੇ ਦਿਨ ਦੇ ਐਨ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਤੱਕ ਉਹਨਾਂ ਨੇ ਕਿਹਾ ਜੀ ਨਹੀਂ, ਔਰ ਉਹਨਾਂ ਨੇ ਉਵੇਂ ਹੀ ਪੜ੍ਹਿਆ। ਹੁਣ ਉਸ ਗੱਲ ਨੇ ਜਿਹੜਾ ਉਹਨਾਂ ਦਾ ਸਤਿਕਾਰ ਸਾਰਿਆਂ ਦੇ ਵਿੱਚ ਹੀ ਬਣਾਇਆ। ਜਿਨ੍ਹਾਂ ਨੇ ਆਬਜੈਕਟ ਕੀਤਾ ਉਹਨਾਂ ਨੇ ਵੀ ਕਿਹਾ ਵੀ ਨਹੀਂ, ਇਹ ਬੰਦਾ ਹਿਸਟੋਰੀਅਨ ਹੈ, ਹਿਸਟਰੀ ਦੀ ਐਂਗਲ ਤੋਂ ਗੱਲ ਕਰ ਰਿਹਾ, ਕਿਹਨੂੰ ਕੀ ਸੂਟ ਕਰਦਾ ਹੈ, ਕਰੰਟ ਪੋਲਿਟਿਕਸ ਕੀ ਹੈ, ਉਦੋਂ ਕੀ ਸੀ, ਇਹ ਠੀਕ ਨਹੀਂ ਹੈ। ਹਾਂ, ਜਿਹੜੇ ਜਦੋਂ ਤੁਸੀਂ ਸਿਆਸੀ ਲੋਕ ਹੋ ਉਹਨਾਂ ਨੇ ਤਾਂ ਉਹੀ ਗੱਲ ਕਹਿਣੀ ਹੁੰਦੀ ਹੈ ਜਿਹੜੀ ਵੇਲੇ ਦੇ ਮੁਤਾਬਕ ਹੋਏ, ਜਿਹਨੂੰ ਅਸੀਂ ਪੋਲੀਟੀਕਲੀ ਕਰੈਕਟ ਕਹਿੰਦੇ। ਬਟ ਹਿਸਟੋਰੀਅਨ ਜੇ ਕੋਈ ਟਰੂ ਹਿਸਟੋਰੀਅਨ ਹੈ ਤੇ ਉਹ ਪੋਲੀਟੀਕਲੀ ਕਰੈਕਟ ਹੋਣ ਦੀ ਕੋਸ਼ਿਸ਼ ਨਹੀਂ ਕਰਦਾ। ਔਰ ਰੋਮਿਲਾ ਥਾਪਰ ਉਹਨਾਂ ਚੋਂ ਹੈ ਜਿਹੜੀ ਬਿਲਕੁਲ ਵੋਕਲ ਆਵਾਜ਼ ਹੈ। ਔਰ ਉਹਨਾਂ ਨੇ ਇੱਕ ਲਾਈਵ ਆਨਲਾਈਨ ਲੈਕਚਰ ਜਿਹੜਾ ਕਿ ਜਿਹਨੂੰ ਦਿੱਲੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਕਾਰਵਾਂ ਦੇ ਥੱਲੇ ਜਿਹੜਾ ਉਹ ਕੀਤਾ ਔਰ ਫੇਸਬੁੱਕ ਲਾਈਵ ਸੈਸ਼ਨ ਵੀ ਇਹ ਚੱਲ ਰਿਹਾ ਸੀ, YouTube ਤੇ ਵੀ। ਔਰ ਇਹ ਪਿਛਲੇ 200 ਸਾਲ ਦੀ ਹਿਸਟਰੀ ਨਾਲ ਰਿਲੇਟਡ ਫਰਮ ਦਾ ਕਲੋਨੀਅਲ ਆਥਰਸ ਟੂ ਦਾ ਨੈਸ਼ਨਲ ਸਕੂਲ ਆਫ ਦਾ अर्ਲੀ 20th ਸੈਂਚੁਰੀ ਐਂਡ ਬਿਯੋਂਡ ਇਹ ਟੌਪਿਕ ਸੀ। ਔਰ ਉਹਦੇ ਚ ਉਹਨਾਂ ਨੇ ਜਿਹੜੀ ਗੱਲ ਕਹੀ ਕੋਟ ਅਨਕੋਟ ਹੈ, ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਵਾਂਗਾ ਪਰ ਮੈਂ ਉਹ ਉਹਨਾਂ ਦੀ ਕੋਟ ਪੜ੍ਹਨਾ ਚਾਹੁੰਦਾ। ਨੈਸ਼ਨਲਿਜ਼ਮ ਇਜ਼ ਦਾ ਰਿਫਲੈਕਸ਼ਨ ਆਫ ਹਾਊ ਪੀਪਲ ਇਨ ਏ ਸੋਸਾਇਟੀ ਥਿੰਕ ਅਬਾਊਟ ਦੇਅਰ ਕਲੈਕਟਿਵ ਸੈਲਫ। ਕਿ ਜਿਹੜਾ ਨੈਸ਼ਨਲਿਜ਼ਮ ਹੁੰਦਾ ਹੈ ਇਹ ਜਿਹੜੀ ਸੋਸਾਇਟੀ ਤੁਸੀਂ ਹੋ ਕਲੈਕਟਿਵਲੀ ਉਹ ਕਿਵੇਂ ਸੋਚਦੇ ਨੇ ਜਿਹੜਾ ਇੱਕ ਕਿਸੇ ਇਸ਼ੂ ਦੇ ਉੱਤੇ। ਦਾ ਕਲੈਕਟਿਵ ਮੀਨਸ that everyone that constitutes the nation should be included as equal citizens। ਜਦੋਂ ਅਸੀਂ ਕਲੈਕਟਿਵ ਦੀ ਗੱਲ ਕਰਦੇ ਹਾਂ ਤਾਂ ਉਸ ਦੇਸ਼ ਦਾ ਹਰ ਸ਼ਹਿਰੀ ਉਹਦੇ ਚੋਂ ਇਨਕਲੂਸਿਵ ਹੋਏ ਤੇ ਫਿਰ ਉਹਨੂੰ ਤੁਸੀਂ ਕਲੈਕਟਿਵ ਆਵਾਜ਼ ਕਹਿ ਸਕਦੇ ਹੋ। ਬਟ when nationalism is defined by a single identity which can either be language or religion or even ethnicity, then nationalism gets derailed into majoritarianism and majoritarianism is not nationalism। ਇਹ ਹੈ ਹਿਸਟੋਰੀਅਨ ਦੀ ਗੱਲ ਜਿਹਨੂੰ ਕੁਝੇ ਜਿਹੜਾ ਉਹ ਸਮੁੰਦਰ ਬੰਦ ਕਰਨਾ। ਉਹ ਕਹਿੰਦੇ ਨੇ ਕਿ ਵੀ ਜਦੋਂ ਨੈਸ਼ਨਲਿਜ਼ਮ ਇਹ ਹੋਏ ਕਿ ਇੱਕ ਸਿੰਗਲ ਆਈਡੈਂਟੀਟੀ ਨੇ ਡਿਫਾਈਨ ਕਰਨਾ, ਜਿਵੇਂ ਹਿੰਦੂ ਮੈਜੋਰਿਟੀ ਹੈ ਉਹ ਆਪਣੇ ਆਪ ਨੂੰ ਨੈਸ਼ਨਲਿਸਟ ਕਹਿੰਦੇ ਨੇ, ਡੈਫੀਨੇਸ਼ਨ ਉਹਨਾਂ ਦੀ ਹੈ, ਜਿਹੜੀ ਉਹਦੇ 'ਚ ਫਿੱਟ ਨਹੀਂ ਹੁੰਦਾ ਉਹ ਐਂਟਾਈ ਨੈਸ਼ਨਲ ਹੈ, ਉਹ ਟ੍ਰੀਟਰ ਹੈ, ਮਾਰ ਦਿਓ ਮੁਕਾ ਦਿਓ। ਹੁਣ ਉਹਨੇ ਕਿਹਾ ਵੀ ਇਹ ਜਿਹੜੀ ਹੈ ਜੇ ਸਿੰਗਲ ਆਈਡੈਂਟੀਟੀ ਕਰੇਗੀ ਉਹ ਭਾਵੇਂ ਜ਼ਬਾਨ ਤੇ ਬੇਸਡ ਹੋਏ ਕਿ ਬਈ ਇਹ ਅਸੀਂ ਸਾਡੀ ਇਹ ਜ਼ਬਾਨ ਹੈ ਤਾਂ ਉਹ ਜ਼ਬਾਨ ਬੋਲਦੇ ਨਹੀਂ ਇਸ ਲਈ ਇਹ ਨੈਸ਼ਨਲਿਸਟ ਨਹੀਂ ਹੈਗੇ। ਧਰਮ ਤੇ ਬੇਸਡ ਹੋਏ, ਮਜ਼ਹਬ ਤੇ, ਜਿਵੇਂ ਇਹ ਹੈ ਜੀ ਕਿ ਹਿੰਦੂਤਵਾ ਮੰਨੋ, ਹਿੰਦੂ ਕਹਾਓ ਫਿਰ ਤੁਸੀਂ ਇੰਡੀਅਨ ਹੋ, ਤੁਹਾਨੂੰ ਹੱਕ ਹੈ, ਅਦਰਵਾਈਜ਼ ਤੁਸੀਂ ਟ੍ਰੇਟਰ ਹੋ। ਬਿਲਕੁਲ। ਔਰ ਈਵਨ ਐਥਨੀਸਿਟੀ, ਕਈ ਵਾਰੀ ਨਸਲ, ਹੁਣ ਜੋ ਉੱਥੇ ਮਿਆਂਮਾਰ 'ਚ ਕਰ ਰਹੇ ਨੇ ਮਿਆਂਮਾਰ ਵਾਲੇ, ਬਰਮਾ ਵਾਲੇ, ਰੋਹਿੰਗਿਆ ਮੁਸਲਮਾਨਾਂ ਨਾਲ ਕਿ ਜੀ ਇਹਨਾਂ ਦੇ ਹੁਣ ਲੈਂਗੁਏਜ ਤਾਂ ਉਹ ਵੀ ਉਹਨਾਂ ਦੀ ਬੋਲਦੇ ਨੇ ਜਿਹੜੀ ਬਰਮੀਜ਼ ਹੈ, ਲੇਕਿਨ ਐਥਨੀਸਿਟੀ ਕਿਉਂਕਿ ਬੰਗਲਾਦੇਸ਼ 'ਚੋਂ ਕਿਸੇ ਪੀੜ੍ਹੀਆਂ ਪਹਿਲਾਂ ਜਨਰੇਸ਼ਨਾਂ ਪਹਿਲਾਂ ਆਇਆ, ਉਹਨਾਂ ਨੇ ਕਿਹਾ ਜੀ ਤੁਸੀਂ ਇਹਨੂੰ ਬਿਲੋਂਗ ਨਹੀਂ ਕਰਦੇ। ਸੋ ਇਹਨੇ ਇਹ ਕਿਹਾ ਕਿ ਵੀ ਇਹ ਜੇ ਤੁਹਾਡਾ ਨੈਸ਼ਨਲਿਜ਼ਮ ਜਿਹੜਾ ਉਹ ਲੈਂਗੁਏਜ, ਰਿਲੀਜਨ ਜਾਂ ਐਥਨੀਸਿਟੀ ਦੇ ਨਾਲ ਡਿਫਾਈਨ ਹੋਏ, then nationalism gets derailed into majoritarianism। ਇਹਨੂੰ ਨੈਸ਼ਨਲਿਜ਼ਮ ਨਾ ਕਹੋ, ਇਹ ਵੱਡ ਗਿਣਤੀ ਜਾਂ ਬਹੁ ਗਿਣਤੀ ਜਿਹਦੇ ਲਈ ਲਫ਼ਜ਼ ਇਸਤੇਮਾਲ ਹੁੰਦਾ ਉਹਦਾ ਰਾਜ ਹੈ। ਐਂਡ ਮੈਜੋਰੀਟੇਰੀਅਨਿਜ਼ਮ ਇਜ਼ ਨਾਟ ਨੈਸ਼ਨਲਿਜ਼ਮ, ਇਹ ਨੈਸ਼ਨਲਿਜ਼ਮ ਨਹੀਂ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ ਜਿਹੜਾ ਕਿਹਾ ਕਿ ਵੀ ਬ੍ਰਿਟਿਸ਼ ਰੂਲ ਦੇ ਖਿਲਾਫ ਜਦੋਂ ਲੜੇ, ਜਿਨ੍ਹਾਂ ਨੂੰ ਅੱਜ ਐਂਟਾਈ ਨੈਸ਼ਨਲ ਕਹਿ ਰਹੇ ਨੇ, ਉਹਨਾਂ ਦੀ ਇਕੁਅਲ ਕੰਟਰੀਬਿਊਸ਼ਨ ਹੈ, ਉਹਨਾਂ ਦੀ ਪੂਰੀ ਅੱਗੋਂ ਪ੍ਰੈਜੈਂਟੇਸ਼ਨ ਹੈ। ਸੋ ਉਹਨਾਂ ਨੇ ਕਿਹਾ ਵੀ ਇਸ ਸਾਰੇ ਦੇ ਉੱਤੇ ਜਿਹੜਾ ਇਹ ਹੁਣ ਇਹ ਨੈਸ਼ਨਲਿਜ਼ਮ ਨਹੀਂ ਹੈ, ਇਹ ਮੈਜੋਰੀਟੇਰੀਅਨਿਜ਼ਮ ਹੈ, ਜਿਹਦਾ ਮਤਲਬ ਇਹੀ ਹੈ ਕਿ ਭਾਈ ਹੁਣ ਜਿਹਨੂੰ ਅਸੀਂ ਇੱਕ ਦਿਨ ਡਿਸਕਸ ਕੀਤਾ ਸੀ ਕਿ ਵੀ ਆਟੋਕ੍ਰੇਸੀ, ਜਿਵੇਂ ਇੱਕ ਨੇ ਕਿਹਾ ਸੀ ਕਿ ਵੀ ਇਹ ਆਟੋਕ੍ਰੇਸੀ ਵੱਲ ਵਧ ਰਿਹਾ, ਅਮਿਤ ਸ਼ਾਹ ਦੇ
ਸਾਰੀ ਲਾਈਨ ਨੂੰ ਕੰਡੈਮ ਕਰਦੇ ਆ। ਜਿਹੜੇ ਜਸਟਿਸ ਹਾਈ ਕੋਰਟ ਦੇ ਉਹ ਵੀ ਸ਼ਾਹ ਸੀ, ਉਹਨੇ ਕਿਹਾ ਕਿ ਜੀ ਇਹ ਜਿਹੜੀ ਹੈ ਆਟੋਕ੍ਰੇਸੀ ਹੈ ਔਰ ਇਹ ਡਿਕਟੇਟਰਾਨਾ ਵੋਟਾਂ ਦੇ ਨਾਲ ਉਸ ਪਾਸੇ ਵੱਲ ਵੱਧ ਰਹੇ। ਔਰ ਇਸ ਸਾਰੇ ਦੇ ਵਿੱਚ ਹੁਣ ਇਹ ਵੀ ਸਾਹਮਣੇ ਆਇਆ ਕਿ ਭਾਈ ਜਿਵੇਂ ਇਹਨਾਂ ਨੇ ਸੀਏ ਔਰ ਦੂਜਿਆਂ ਸਮਝਦੇ ਸੀ ਗੱਲ ਮੁੱਕ ਗਈ ਹੈ, ਲੇਕਿਨ ਅਸਾਮ ਦੇ ਵਿੱਚ ਇਹ ਮੂਵਮੈਂਟ ਫੇਰ ਖਲੋਤੀ ਹੈ ਔਰ ਪੂਰੀ ਖਬਰ ਹੈ। Thousands of protesters take to streets as anti-CAA, anti-EIA agitation erupt in Assam। और ये असम ज्योतिबादी युवा छात्रा परिषद the protesters warned of more intense agitations in the future। और उन्होंने चुके हुए ने पोस्टर और उदे च गुवाहाटी डेट लाइन की खबर है। Thousands of protesters hit the roads across Assam on Monday demanding the repeal of Citizenship Amendment Act and the draft Environment Impact Assessment Notification 2020। ਇਹ ਉਹਨਾਂ ਨੇ ਔਰ ਇਹ ਐਲਾਨ ਕੀਤਾ ਕਿ ਵੀ ਅਸੀਂ ਇਸ ਤੋਂ ਵੀ ਵੱਡੇ ਪ੍ਰੋਟੈਸਟ ਕਰਾਂਗੇ। ਸੋ ਜਿਹੜਾ ਕੋਵਿਡ-19 ਦੇ ਥੱਲੇ ਲੱਗਦਾ ਸੀ ਕਿ ਅਸਾਮ ਵਾਲੇ ਪਿੱਛੇ ਹਟ ਕੇ ਜਿਵੇਂ ਇਹਨਾਂ ਦਾ ਉਹਨਾਂ ਨੇ ਮੰਨ ਲਿਆ, ਸੋ ਉਹ ਸਾਰਾ ਬਰਾਬਰ ਜਾਰੀ ਹੈ। ਡੀਟੇਲਡ ਖਬਰ ਹੈ ਇਸ ਦੇ ਉੱਤੇ। ਔਰ ਈਵਨ ਦਿੱਲੀ ਦੇ ਹਵਾਲੇ ਨਾਲ ਇਹ ਦੋ ਗਰੁੱਪ ਨੇ ਜਿਨ੍ਹਾਂ 'ਚ ਐਡਵੋਕੇਟ ਮਹਿਮੂਦ ਪਰਾਚਾ, ਇਹ ਲਾਇਰ ਹੈ, ਰਾਈਟਸ ਐਕਟਿਵਿਸਟ, ਔਰ ਦਲਿਤ ਲੀਡਰ ਚੰਦਰ ਸ਼ੇਖਰ ਆਜ਼ਾਦ, ਉਹਨਾਂ ਨੇ ਵੀ ਐਲਾਨ ਕੀਤਾ ਐਂਟੀ ਸੀਏ ਸਟਰ ਟੂ ਰੀਸਟਾਰਟ ਫਰੋਮ ਇੰਡੀਪੈਂਡੈਂਸ ਡੇ। ਔਰ ਇਹ ਐਕਟਿਵਿਸਟ ਲਾਇਰ ਮਹਿਮੂਦ ਪਰਚਾ ਨੇ ਐਲਾਨ ਕੀਤਾ। ਉਹਨਾਂ ਨੇ ਕਿਹਾ ਵੀ ਬੇਸ਼ੱਕ ਅਜੇ ਅਸੀਂ ਆਨਲਾਈਨ ਇਸ ਪ੍ਰੋਟੈਸਟ ਨੂੰ ਸ਼ੁਰੂ ਕਰ ਰਹੇ ਹਾਂ, ਬਟ ਬਹੁਤ ਜਲਦੀ the movement will take place as per the law and physical protests will take place on streets as per the unlock guidelines। ਕਿ ਜਿਉਂ ਹੀ ਇਹ ਨਵੀਆਂ ਗਾਈਡਲਾਈਨਸ ਆਉਂਦੀਆਂ ਨੇ ਅਨਲੌਕ ਦੀਆਂ, ਅਸੀਂ ਸਟਰੀਟ ਪ੍ਰੋਟੈਸਟ ਵੀ ਕਰਾਂਗੇ ਔਰ ਅਸਾਮ ਦੇ ਵਿੱਚ ਖੜਾ ਹੋ ਗਿਆ। ਸੋ ਮੈਂ ਸਮਝਦਾ ਵੀ ਇਹ ਹੈਲਥੀ ਸਾਈਨ ਨੇ। ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਜਦੋਂ ਤੱਕ ਇੱਕ ਬੰਦਾ ਵੀ ਕਿਸੇ ਖਿੱਤੇ 'ਚ ਬਾਂਹ ਖੜੀ ਕਰਕੇ ਕਹਿੰਦਾ ਕਿ ਵੀ ਮੈਂ ਇਸ ਜ਼ੁਲਮ ਦੇ ਅੱਗੇ ਸਿਰ ਨਹੀਂ ਝੁਕਾਉਂਦਾ, ਤੇ ਇਹਦਾ ਮਤਲਬ ਹੁੰਦਾ ਵੀ ਲੋਕ ਜਾਗਦੇ ਨੇ। ਸੋ ਮੈਂ ਸਮਝਦਾ ਵੀ ਇਹਨੂੰ ਰੋਮਿਲਾ ਥਾਪਰ ਨੇ ਕੀ ਕਿਹਾ, ਜਾਂ ਅਸਾਮ ਦੇ ਵਿੱਚ ਹਜ਼ਾਰਾਂ ਨੌਜਵਾਨ ਫੇਰ ਨਿਕਲੇ ਨੇ ਸੀਏ ਦੇ ਖਿਲਾਫ, ਜਾਂ ਦਿੱਲੀ ਦੇ ਵਿੱਚ ਚੰਦਰ ਸ਼ੇਖਰ ਦਲਿਤ ਲੀਡਰ ਜਾਂ ਮਿਸਟਰ ਪਰਾਚਾ, ਇਹ ਸਾਰੇ ਜਿਹੜੇ ਨੇ ਉਹਨੂੰ ਦੁਬਾਰਾ ਖੜਾ ਕਰਨਗੇ। ਔਰ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਜੇ ਭਾਰਤ ਦੇ 200 ਮਿਲੀਅਨ ਮੁਸਲਮਾਨ, ਕਸ਼ਮੀਰ ਵਾਲਿਆਂ ਨੇ ਤਾਂ ਝੰਡਾ ਆਜ਼ਾਦੀ ਦਾ ਚੁੱਕਿਆ ਹੋਇਆ, ਉਹ ਤਾਂ ਹੁਣ ਜਾਂ ਲੜਨਗੇ ਜਾਂ ਮਰਨਗੇ, ਵਿਚਕਾਰਲਾ ਰਸਤਾ ਕੋਈ ਨਹੀਂ ਹੈ। ਲੇਕਿਨ ਇਹ ਹੁਣ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੇ ਦੇਖਣਾ ਹੈ ਔਰ ਉਹਨਾਂ ਦੇ ਵਿੱਚ ਜ਼ਾਹਰ ਹੈ। ਮੈਂ ਈਵਨ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਵੀ ਇਹ ਕਹਿੰਦਾ ਹੈ ਕਿ ਭਾਈ ਇਸ ਸਾਰੇ ਦੇ ਵੇਲੇ ਆ ਰਾਮ ਮੰਦਿਰ ਦੇ ਡਰਾਮੇ ਨਾਲ 5 ਅਗਸਤ ਵੇਲੇ ਤੁਹਾਡੀ ਆਵਾਜ਼ ਕਿਤੇ ਨਹੀਂ ਸੁਣੀ ਹੈ। ਮੁਸਲਮਾਨ ਤਾਂ ਉਹਨਾਂ ਨੂੰ ਪਹਿਲਾਂ ਹੀ ਬਾਬਰੀ ਮਸਜਿਦ ਢਾਹ ਕੇ ਵਾਇਲੈਂਸ ਦਾ ਸ਼ਿਕਾਰ ਬਣਾਇਆ ਸੀ, ਉਹਨਾਂ ਦਾ ਡਰ ਤਾਂ ਸਮਝ ਆ ਸਕਦਾ ਹੈ। ਮੈਂ ਕਿਹਾ ਵੀ ਸਿੱਖ ਤਾਂ ਇੰਨੀ ਅਸੀਂ ਛੋਟੀ ਗਿਣਤੀ ਜਾਏਗੇ ਵੀ ਜੇ ਕੱਲੇ ਕੱਲੇ ਦੇ ਘਰ ਨੂੰ ਆ ਕੇ ਉਹਨਾਂ ਦੀਆਂ ਭੀੜਾਂ ਘੇਰ ਲੈਣ, ਅਸੀਂ ਲੜਾਂ ਮਰਾਂਗੇ, ਪਰ ਅਸੀਂ ਜਿਹੜਾ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਕੁਝ ਵੀ ਗਿਣਤੀ ਨਹੀਂ ਹੈ। ਅਸੀਂ ਖਲੋਤੇ ਹਾਂ, ਤੁਹਾਨੂੰ ਕੀ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹ ਜਿਹੜੇ, ਕਿਉਂਕਿ ਸੀਏ ਹੋਏ ਜਾਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਪੋਪੂਲੇਸ਼ਨ ਹੋਇਆ NRP, ਇਹ ਆਲਰੇਡੀ ਦੁਨੀਆ 'ਚ ਐਕਸਪੋਜ਼ ਹੋਏ ਨੇ। ਔਰ ਈਵਨ ਔਰ ਇਹ ਵੀ ਇੱਕ ਰੀਜ਼ਨ ਹੈ, ਜਿਵੇਂ ਹੁਣ ਕਮਲਾ ਹੈਰਿਸ ਉਹਨਾਂ ਨੇ ਵੀ ਲਾਂਚ ਕਰ ਦਿੱਤਾ ਜੋ ਬਾਈਡਨ ਨੇ ਜਾਂ ਦੂਜਾ ਐਜ਼ ਏ ਆਫੀਸ਼ੀਅਲ, ਲੇਕਿਨ ਅਜੇ ਇੰਡੀਆ 'ਚ ਉਸ ਲੈਵਲ ਦੀ ਉਹਨੂੰ ਪਹਿਲਾਂ ਤਾਂ ਸਟੋਰੀਜ਼ ਆ ਗਈਆਂ ਜੀ। ਤਮਿਲਨਾਡੂ ਦੀ ਬ੍ਰਾਹਮਣੀ ਹੈ, ਉਹਨੇ ਜਦੋਂ ਐਟਰਨੀ ਜਨਰਲ ਲਈ ਲੜ ਰਹੀ ਸੀ, ਉਹਨੇ ਆਪਣੀ ਆਂਟੀ ਨੂੰ ਕਾਲ ਕਰਕੇ ਕਿਹਾ ਸੀ ਕਿ ਫਲਾਣੇ ਮੰਦਿਰ 'ਚ ਜਾ ਕੇ 100 ਨਾਰੀਅਲ ਫੋੜੋ ਜਿਹੜੇ ਗੁੱਡ ਲੱਕ ਦੇ ਮੰਨੇ, 108 ਕਿਉਂਕਿ 108 ਫਿਗਰ ਇਹਨਾਂ 'ਚ ਗੁੱਡ ਲੱਕ ਦੀ ਮੰਨੀ ਜਾਂਦੀ ਹੈ। ਸਾਡੇ ਵੀ ਕਈ ਸਾਧਾਂ ਨੂੰ ਕਹਿਣਗੇ ਸ਼੍ਰੀਮਾਨ ਸੰਤ ਬਾਬਾ ਜੀ 108, ਇੱਕ ਵੱਖਰੀ ਕਹਾਣੀ ਹੈ ਵੀ 108 ਦਾ ਕੀ ਮਤਲਬ ਹੈ, ਪਰ ਇਹਨੇ ਵੀ ਉੱਥੇ 108 ਨਾਰੀਅਲ ਫੜਵਾਏ ਹੋਏ ਨੇ ਕਿ ਮੈਂ ਅਟਾਰਨੀ ਜਨਰਲ ਬਣ ਜਾ। ਲੇਕਿਨ ਇਹਦੇ ਬਾਵਜੂਦ ਅਜੇ ਇੰਡੀਅਨ ਮੀਡੀਆ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਉਹਨੇ ਕਸ਼ਮੀਰ ਦੇ ਮੁੱਦੇ ਤੇ ਗੱਲ ਕੀਤੀ ਹੋਈ ਹੈ, ਸੀਏ ਦੇ ਮੁੱਦੇ ਤੇ ਕੀਤੀ ਹੋਈ ਹੈ। ਸੋ ਇਹ ਬੜਾ ਇੰਪੋਰਟੈਂਟ ਹੈ ਜੇ ਉੱਥੇ ਇਹ ਆਰਗੇਨਾਈਜੇਸ਼ਨ ਸੀਏ ਦੇ ਮੁੱਦੇ ਨੂੰ ਦੁਬਾਰਾ ਖੜਾ ਕਰਦੀ ਹੈ। ਆਲਰੇਡੀ ਇੰਟਰਨੈਸ਼ਨਲੀ ਉਹ US ਸਰਫ ਨੇ ਕੰਡੈਮ ਕੀਤਾ ਹੈ, ਐਮਨੈਸਟੀ ਇੰਟਰਨੈਸ਼ਨਲ ਨੇ ਕੀਤਾ ਹੈ, ਯੂਰਪੀਅਨ ਯੂਨੀਅਨ ਨੇ ਕੀਤਾ ਹੋਇਆ। ਸੋ ਇਹ ਇੱਕ ਪੋਜ਼ਿਟਿਵ ਲਾਈਨ ਹੈ ਔਰ ਮੈਂ ਸਮਝਦਾ ਕਿ ਇਹ ਆਵਾਜ਼ਾਂ ਉੱਥੇ ਉੱਚੀਆਂ ਹੋਣੀਆਂ ਚਾਹੀਦੀਆਂ ਨੇ ਜੇ ਭਾਰਤ ਨੂੰ ਇੱਕ ਹੋਰ ਨਾਜ਼ੀ ਜਰਮਨੀ ਬਣਨ ਤੋਂ ਰੋਕਣਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ। ਲੈਣੇ ਬ੍ਰੇਕ ਪੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ,
ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ ਸਾਨੂੰ ਆਪਣੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਵੀ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤੀ ਫੌਜ ਵੱਲੋਂ ਜੰਮੂ ਕਸ਼ਮੀਰ ਦੀ LOC ਤੇ ਲਗਾਤਾਰ ਫਾਇਰਿੰਗ ਜਾਰੀ ਹੈ। ਇਸ ਸੰਬੰਧੀ ਪਾਕਿਸਤਾਨ ਦੀ ਹਕੂਮਤ ਨੇ ਭਾਰਤੀ ਜੋ ਅੰਬੈਸੀ ਦੇ ਸੀਨੀਅਰ ਅਧਿਕਾਰੀ ਨੂੰ ਤਲਬ ਕਰਕੇ ਪ੍ਰੋਟੈਸਟ ਰਜਿਸਟਰ ਕੀਤਾ ਹੈ। ਸੋ ਇਸ ਬਾਰੇ ਗੱਲਬਾਤ ਹੋਵੇਗੀ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਅਗਸਤ ਮਹੀਨੇ ਚੋਂ ਪਹਿਲੀ ਤਰੀਕ ਤੋਂ ਹੀ ਆਲਮੋਸਟ ਇੱਕ ਸੈਗਮੈਂਟ ਕਸ਼ਮੀਰ ਫੋਕਸਡ ਕਰਦੇ ਹਾਂ, ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਜਾਂਦਾ ਹੈ। ਬਿਲਕੁਲ, ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਵੀ ਬਹੁਤ ਸਾਰੀ ਐਪਰੀਸ਼ੀਏਸ਼ਨ ਹੁੰਦੀ ਹੈ ਔਰ ਮੈਂ ਅਗੇਨ ਦੁਹਰਾ ਦਿਆਂ ਕਿ ਸਾਡਾ ਇਹ ਫਰਜ਼ ਹੈ, ਅਹਿਸਾਨ ਨਹੀਂ ਹੈ ਜੀ। ਔਰ ਲੇਕਿਨ ਭਾਰਤੀ ਹਕੂਮਤ ਨੇ ਜਿਵੇਂ ਕਸ਼ਮੀਰ ਨੂੰ ਪੈਰਾਂ ਦੇ ਥੱਲੇ ਰੋਂਦਿਆ ਹੋਇਆ ਜੀ, ਇੱਕ ਪਾਸੇ LOC ਦੇ ਉੱਤੇ ਲਗਾਤਾਰਤਾ ਦੇ ਨਾਲ ਇਹ ਫਾਇਰਿੰਗ ਕਰਦੇ ਨੇ ਔਰ ਇਹ ਪਾਕਿਸਤਾਨ ਨੇ ਜਦੋਂ ਕਿ ਅੱਜ ਇਸਲਾਮਾਬਾਦ ਦੇ ਵਿੱਚ ਇਹਨਾਂ ਦੇ ਹਾਈ ਕਮਿਸ਼ਨਰ ਦੇ ਸੀਨੀਅਰ ਡਿਪਲੋਮੈਟ ਨੂੰ ਸੱਦਿਆ, ਕਿਉਂਕਿ ਐਂਬੈਸਡਰ ਲੈਵਲ ਸਬੰਧ ਤਾਂ ਕੱਟੇ ਹੋਏ ਨੇ, ਉਹਨੂੰ ਡਾਊਨ ਕੀਤਾ ਹੋਇਆ ਜੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਤੱਕ ਭਾਰਤ ਨੇ 2027 ਵਾਇਲੇਸ਼ਨਸ ਕੀਤੀਆਂ ਨੇ ਸੀਜ਼ ਫਾਇਰ ਦੀਆਂ, ਜਿਹੜਾ ਇਹਨਾਂ ਦਾ ਐਗਰੀਮੈਂਟ ਵਾਜਪਾਈ ਦੇ ਵੇਲੇ ਹੋਇਆ ਸੀ। 2027 ਵਾਇਲੇਸ਼ਨਸ ਨੇ ਔਰ 100 ਇਹਨਾਂ ਦੀ ਫਾਇਰਿੰਗ ਦੇ ਨਾਲ ਹੁਣ ਤੱਕ ਭਾਰਤੀ ਫੌਜ ਦੀ ਉਧਰ 16 ਬੰਦੇ ਮਾਰੇ ਜਾ ਚੁੱਕੇ ਨੇ, ਪਰਸਨਸ, ਮਰਦ ਔਰ ਔਰਤਾਂ, ਔਰ 166 ਜ਼ਖਮੀ ਹੋਏ ਨੇ। ਸੋ ਇਹ ਬਹੁਤ ਵੱਡਾ ਨੰਬਰ ਹੈ ਕਿ ਵੀ ਤੁਸੀਂ ਇੱਕ ਪਾਸੇ ਤਾਂ ਜਿਹੜਾ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਹੈ ਉਹਦੇ 'ਚੋਂ ਜ਼ੁਲਮ ਕਰ ਰਹੇ ਨੇ, ਇੱਧਰੋਂ ਫਾਇਰਿੰਗ ਕਰਕੇ ਜਿਹੜਾ ਆਜ਼ਾਦ ਕਸ਼ਮੀਰ ਹੈ ਉਸ ਦੇ ਵਿੱਚ ਤੁਸੀਂ ਮਾਰ ਰਹੇ ਹੋ। ਔਰ ਕੱਲ ਵੀ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਹੈ ਸਬਸਕੋਟ ਸੈਕਟਰ ਦੇ ਵਿੱਚ
ਤੇ ਇੱਕ 70 ਸਾਲ ਦੀ ਬੀਬੀ ਜਿਹੜੀ ਹੈ ਉਹ ਜ਼ਖਮੀ ਹੋਈ ਹੈ। ਵਿਲੇਜ ਖੂਹੀ ਪਿੰਡ ਹੈ ਸਬ ਕੋਰਟ ਸੈਕਟਰ ਦੇ ਵਿੱਚ। ਸੋ ਪਾਕਿਸਤਾਨ ਦੇ ਫੋਰਨ ਆਫਿਸ ਨੇ ਤਲਬ ਕਰਕੇ ਜਿਹੜਾ ਹੈ ਉਹਨੂੰ ਇੰਡੀਅਨ ਹਾਈ ਕਮਿਸ਼ਨ ਦੇ ਉਸ ਸੀਨੀਅਰ ਸਟਾਫਰ ਨੂੰ ਪ੍ਰੋਟੈਸਟ ਲੌਂਚ ਕੀਤਾ। ਇਹ ਫੋਰਨ ਮਿਨਿਸਟਰੀ ਦੇ ਐਂਗਲ ਤੋਂ ਜਾਂ ਡਿਪਲੋਮੇਸੀ 'ਚ ਵੱਡਾ ਸਨੱਬ ਹੁੰਦਾ ਜਦੋਂ ਤੁਸੀਂ ਤਲਬ ਕਰਦੇ ਹੋ ਬਈ ਇੱਧਰ ਆ। ਇਹ ਨਹੀਂ ਹੈ ਜੀ ਬਿਆਨ ਦੇ ਦਿੱਤਾ ਜੀ ਇੰਡੀਆ ਇਹ ਕਰ ਰਿਹਾ, ਲੇਕਿਨ ਕਰ ਇੰਡੀਆ ਕੀ ਰਿਹਾ ਹੈ? ਇਹੀ ਨਹੀਂ ਵੀ ਅਸੀਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ। ਅੱਜ ਇੱਕ ਬੜੀ ਡੀਟੇਲਡ ਸਟੇਟਮੈਂਟ ਜਿਹੜਾ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰੈਜ਼ੀਡੈਂਟ ਹੈ ਮਿਸਟਰ ਜੀ.ਏ. ਮੀਰ ਉਹਦੀ ਲੱਗੀ ਹੈ, ਇਹਨਾਂ ਦੇ ਮੀਡੀਆ 'ਚ ਲੱਗੀ ਹੈ, ਜਿਹਦੇ 'ਚ ਉਹਨੇ ਇਹ ਕਿਹਾ ਕਿ ਜੰਮੂ ਐਂਡ ਕਸ਼ਮੀਰ ਵਰ ਬੀਇੰਗ ਟਰਨਡ the people of Jammu and Kashmir were being turned economically and culturally backward as part of conspiracy hatched in New Delhi. ਕਿ ਦਿੱਲੀ 'ਚ ਜਿਹੜੀ ਸਾਜ਼ਿਸ਼ ਹੈ ਉਹਦੇ ਥੱਲੇ ਸਾਨੂੰ ਬਿਲਕੁਲ ਕਲਚਰਲੀ ਵੀ ਸਾਡਾ ਤਹਿਜ਼ੀਬ ਖੋਲ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਕਿਵੇਂ ਇੱਕ ਅਬੈਂਡਨਡ ਸਕੂਲ ਦੀ ਬਿਲਡਿੰਗ 'ਚ ਡਰੱਗਸ ਔਰ ਇਮੋਰਲਿਟੀ ਬਦ ਅਖਲਾਕੀ ਚੱਲ ਰਹੀ ਹੈ ਔਰ ਉਹਨੂੰ ਅਫੀਸ਼ੀਅਲ ਚਲਾ ਰਹੇ ਨੇ ਸਾਰੇ ਪਿੰਡਾਂ ਦੇ ਨੌਜਵਾਨ ਉਹ ਕਰਪਟ ਕਰ ਰਹੇ ਨੇ ਉਹਨਾਂ ਨੂੰ। ਔਰ ਐਗਜ਼ੈਕਟ ਸਟੇਟਮੈਂਟ ਹੈ J&K has Jammu and Kashmir has been turned into a football stadium where different captains come for training. ਇਹ ਸਾਰੀ ਸਟੇਟ ਇਵੇਂ ਬਣਾ ਦਿੱਤੀ ਹੈ ਕਿ ਫੁੱਟਬਾਲ ਸਟੇਡੀਅਮ ਹੈ ਤੇ ਅੱਡ-ਅੱਡ ਕਪਤਾਨ ਇੱਥੇ ਟ੍ਰੇਨਿੰਗ ਲਈ ਆ ਰਹੇ ਨੇ। People from the entire world are being brought here, but those who are the real residents are troubled. ਕਿ ਕੁੱਲ ਦੁਨੀਆ ਦੇ ਲੋਕ ਇੱਥੇ ਲਿਆਂਦੇ ਜਾ ਰਹੇ ਨੇ, ਲੇਕਿਨ ਜਿਹੜੇ ਇੱਥੋਂ ਦੇ ਵਾਸੀ ਨੇ ਵਸਿੰਦੇ ਨੇ ਉਹ ਤਕਲੀਫ 'ਚ ਨੇ। ਇਫ ਯੂ ਲੁੱਕ ਐਟ ਐਨੀ ਸੈਕਟਰ ਬੀ ਇਟ ਪੋਲੀਟੀਕਲ ਔਰ ਡਿਵੈਲਪਮੈਂਟ ਬੀ ਇਟ ਹੈਲਥ ਔਰ ਟੂਰਿਜ਼ਮ in every manner Jammu and Kashmir is being pushed towards economic blockade। ਕਿ ਕੋਈ ਸੈਕਟਰ ਦੇਖ ਲਓ ਉਹ ਟੂਰਿਜ਼ਮ ਦਾ ਹੋਏ, ਹੈਲਥ ਦਾ ਹੋਏ, ਸਿਆਸਤ ਦਾ ਹੋਏ, ਡਿਵੈਲਪਮੈਂਟ ਦਾ ਹੋਏ, ਕਸ਼ਮੀਰੀਆਂ ਨੂੰ ਪੁਸ਼ ਕਰ ਦਿੱਤਾ ਹੈ ਪਾਸੇ। ਸੋਰਸਿਸ ਆਫ ਇਨਕਮ ਆਰ ਬੀਇੰਗ ਸਟਾਪਡ ਕਿ ਜਿਹੜੀ ਸਾਡੀ ਮਾੜੀ ਮੋਟੀ ਆਮਦਨ ਦੇ ਸਾਧਨ ਸੀ ਉਹ ਕੱਟ ਆਫ ਨੇ। ਫਸਟ ਦੇਅਰ ਵਾਜ਼ ਅ ਲਾਅ ਐਂਡ ਆਰਡਰ ਇਸ਼ੂ ਐਂਡ ਨਾਓ COVID-19 ਹੈਜ਼ ਬੀਨ ਮੇਡ ਐਨ ਐਕਸਕਿਊਜ਼। ਪਹਿਲਾਂ ਸੀ ਜੀ ਲਾਅ ਐਂਡ ਆਰਡਰ ਨਹੀਂ ਹੈ ਜੀ ਦਹਿਸ਼ਤਗਰਦੀ ਹੈ, ਹੁਣ ਕੋਵਿਡ ਦੇ ਬਹਾਨੇ ਨਾਲ ਇਹ ਤਬਦੀਲੀ। ਯੂਥ, ਟ੍ਰੇਡਰਸ, ਹੋਟਲੀਅਰਸ ਐਂਡ ਡੇਲੀ ਵੇਜਰਸ ਐਂਡ ਦੋਜ਼ ਐਸੋਸੀਏਟਡ ਵਿਦ ਐਗਰੀਕਲਚਰ ਐਂਡ ਹਾਰਟੀਕਲਚਰ ਆਰ ਇਫੈਕਟਡ। ਕਿ ਹਰ ਸੈਕਟਰ ਉਹ ਭਾਵੇਂ ਯੂਥ ਹੈ, ਵਪਾਰੀ ਨੇ, ਹੋਟਲ ਵਾਲੇ ਨੇ ਜਾਂ ਈਵਨ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਨੇ, ਐਗਰੀਕਲਚਰ ਦਾ ਕੰਮ ਕਰਨ ਵਾਲੇ ਨੇ, ਫਲਵਾਨ ਜਿਹੜਾ ਹਾਰਟੀਕਲਚਰ ਹੈ, ਫਰੂਟ ਪ੍ਰੋਡਿਊਸਰ, ਉਹ ਸਾਰੇ ਇਫੈਕਟਡ ਨੇ। As part of planned conspiracy, people of Jammu and Kashmir, especially Kashmir, are being turned backward economically and culturally as well. ਇਹ ਹੁਣ ਉਹਨਾਂ ਦੀ ਕਾਂਗਰਸ ਪਾਰਟੀ ਦਾ ਚੀਫ ਖਲੋ ਕੇ ਉੱਥੇ ਕਹਿ ਰਿਹਾ ਕਿ ਆਹ ਸਾਰੀ ਕੰਸਪੀਰੇਸੀ ਹੈ, ਇਹਨਾਂ ਨੇ ਸਾਨੂੰ ਪੈਸੇ ਵੱਲੋਂ ਵੀ ਘਸਿਆਰੇ ਬਣਾ ਦੇਣਾ ਔਰ ਬਣਾਉਣ ਵੱਲ ਤੁਰੇ ਹੋਏ ਨੇ ਔਰ ਸਾਡੀ ਤਹਿਜ਼ੀਬ ਵੀ ਖੋਈ ਜਾ ਰਹੀ ਹੈ। ਔਰ ਇਸ ਸਾਰੇ ਦੇ ਨਾਲ ਇੱਕ ਪਾਸੇ ਸਰਕਾਰ ਆਪਣੇ ਕੰਮ ਤੇ ਲੱਗੀ ਹੈ ਪਰ ਅਸੀਂ ਉਹਨਾਂ ਜਿਹਨਾਂ ਬਹਾਦਰਾਂ ਨੂੰ ਰੋਜ਼ ਸੈਲੂਟ ਕਰਦੇ ਹਾਂ ਉਹਨਾਂ ਨੇ ਵੀ ਇਹ ਦੇਖ ਲਿਆ ਹੋਇਆ ਕਿ ਵੀ ਹੁਣ ਲੜੋ ਜਾਂ ਮਰੋ, ਕੋਈ ਨਹੀਂ ਹੈ। ਔਰ ਉਹ ਇੱਕ ਖਬਰ ਹੈ ਕਿ ਐਨਕਾਊਂਟਰ ਰੇਜਿਸ ਇਨ ਹੈਂਡਵਾਰਾ ਕਸ਼ਮੀਰ ਸੈਕੰਡ ਆਫ ਦਾ ਡੇ ਕਿ ਦੂਸਰਾ ਦਿਨ ਦੇ ਵਿੱਚ ਆ ਗਿਆ। ਗਨ ਫਾਈਟ ਹੈਜ਼ ਰੇਜਡ ਬਿਟਵੀਨ ਮਿਲੀਟੈਂਟਸ ਐਂਡ ਗਵਰਨਮੈਂਟ ਫੋਰਸਿਸ ਇਨ ਗੰਜਪੁਰਾ ਏਰੀਆ ਆਫ ਕਰਾਲਕੁੰਡ ਇਨ ਹੈਂਡਵਾਰਾ ਆਫ ਨਾਰਥ ਕਸ਼ਮੀਰ ਕੁਪਵਾੜਾ ਡਿਸਟ੍ਰਿਕਟ ਔਨ yesterday। ਔਰ ਉਹਨਾਂ ਨੇ ਕਿਹਾ ਜੀ ਆਰਮੀ, PR, ਪੁਲਿਸ, CRPF ਉੱਥੇ ਲੱਗੀ ਹੋਈ ਹੈ ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਵੀ ਉਹ ਲੜ ਰਹੇ ਨੇ ਅੱਗੋਂ ਔਰ ਜਿਹੜੇ ਨੇ 2 ਮਿਲੀਟੈਂਟ ਉਹ ਟਰੈਪ ਕਰ ਲਏ ਨੇ ਅਸੀਂ ਇਹਨਾਂ ਦਾ। ਫਿਰ ਇਹਨਾਂ ਦਾ ਆ ਗਿਆ ਕਿ ਜੀ ਉਸ 'ਚ 1 ਮਿਲੀਟੈਂਟ ਕਿਲਡ ਇਨ ਆਨਗੋਇੰਗ ਸ਼ੋਪੀਆਂ ਐਨਕਾਊਂਟਰ। ਇਹ ਕੋਈ ਹੋਰ ਥਾਂ ਦੇ ਉੱਤੇ ਉਹਨਾਂ ਦਾ ਚੱਲ ਰਿਹਾ। ਸੋ ਮਤਲਬ ਇਹ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਰੈਜ਼ਿਸਟੈਂਸ ਡਿਫਾਇੰਸ ਬਰਾਬਰ ਜਾਰੀ ਹੈ ਔਰ ਜਿਹੜਾ ਕਸ਼ਮੀਰਵਾਦੀ ਨੂੰ ਤੇ ਅੱਤਵਾਦ ਨਾਲ ਜੋੜ ਦਿੰਦੇ ਨੇ ਤੇ ਜੰਮੂ ਨੂੰ ਜਿਹੜਾ BJP ਦਾ ਹੈੱਡਕੁਆਰਟਰ ਹੈ, ਪਿਛਲੇ ਪੀਰੀਅਡ 'ਚ ਵੀ BJP ਦਾ ਡਿਪਟੀ ਚੀਫ ਮਿਨਿਸਟਰ ਇੱਥੋਂ ਹੀ ਸੀ, ਉਹਦੀ ਵੀ ਖਬਰ ਹੈ ਐਮਬੈਰਸਮੈਂਟ ਫॉर BJP ਆਫਟਰ ਜੰਮੂ ਰੈਂਕਡ ਅਮੰਗਸ ਡਰਟੀਐਸਟ ਸਿਟੀਜ਼ ਇਨ ਸਵੱਛ ਸਰਵੇਖਣ। ਉਹਨਾਂ ਨੇ ਕਿਹਾ ਕਿ ਵੀ ਇਹ 224 ਸ਼ਹਿਰ ਭਾਰਤ ਦੇ ਉਹਨਾਂ ਨੇ ਸਰਵੇ ਕੀਤੇ ਨੇ ਤੇ ਇਹ 224ਵੇਂ ਨੰਬਰ ਤੇ ਹੈ ਜੰਮੂ ਜਿੱਥੇ BJP ਦਾ ਰੂਲ ਹੈ ਕਿ ਸਭ ਤੋਂ ਗੰਦਾ
ਤਾਂ ਵੈਸੇ ਵੀ ਹੁਣ ਜੇ ਗੰਦਿਆਂ ਦਾ ਸ਼ਹਿਰ ਗੰਦਾ ਹੀ ਹੋਣਾ, ਬੀਜੇਪੀ ਹੋਏ ਮੋਦੀ ਹੋਏ ਉਹਨਾਂ ਸਾਰਿਆਂ ਦਾ ਇਹ ਦਾ ਡਰਟੀਐਸਟ। ਔਰ ਇਧਰੋਂ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਦੇਖੋ ਅਸੀਂ ਆਜ਼ਾਦੀ ਦੇ ਰਹੇ ਹਾਂ ਲੇਕਿਨ ਮਸੀਤਾਂ ਖੋਲੀਆਂ ਨੇ ਜਦੋਂ, ਔਰ ਦੂਸਰਾ ਉਹ ਵੀ ਪੂਰਾ ਪੁਲਿਸ ਪ੍ਰੋਟੈਕਸ਼ਨ ਥੱਲੇ ਜਿਹੜਾ ਪੁਲਿਸ ਟੈਰਰ ਥੱਲੇ ਹੋਏਗਾ। ਤੇ ਇਹਨਾਂ ਦੀ ਖਬਰ ਹੈ ਸ਼ਰਾਈਨਸ ਓਪਨ ਟੂ ਲਿਊਕ ਵਾਰਮ ਰਿਸਪੌਂਸ ਇਨ ਸ੍ਰੀਨਗਰ, ਕਿ ਅਸੀਂ ਜਿਹੜਾ 5 ਮਹੀਨੇ ਬਾਅਦ ਹਜ਼ਰਤ ਬਲ ਜਿਹੜੀ ਡਲ ਲੇਕ ਬੈਂਕਸ ਦੇ ਉੱਤੇ ਹੈ ਤੇ ਸ਼ੇਖ ਹਮਜ਼ਾ ਮਖਦੂਮ ਸਾਹਿਬ ਜਿਹੜੀ ਹਰੀ ਪਰਬਤ ਹਿਲੌਕ ਦੇ ਉੱਤੇ ਹੈ ਉਹਨਾਂ ਨੂੰ ਜਦੋਂ ਖੋਲਿਆ ਉਹਨਾਂ ਨੇ ਕਿਹਾ ਵੀ ਥਾਟ ਇਟ ਵਿਲ ਬੀ ਅ ਹਿਊਜ ਰਸ਼, ਲੇਕਿਨ ਉੱਥੇ ਬੜੇ ਵਿਰਲੇ ਟਾਵੇਂ ਹੀ ਬੈਠੇ ਨੇ। ਲੋਕਾਂ ਦਾ ਹਾਲ ਤਾਂ ਇਹ ਕਰ ਦਿੱਤਾ ਹੈ ਕਿ ਵੀ ਉਹਨਾਂ ਵਿਚਾਰਿਆਂ ਨੇ ਨਾ ਜੀਣ ਜੋਗੇ ਛੱਡਿਆ ਨਾ ਮਰਨ ਜੋਗੇ ਛੱਡਿਆ। ਇਕਨੋਮਿਕਲ ਹਾਲਤ ਅਸੀਂ ਦੇਖ ਲਈ ਉਹਨਾਂ ਦੀ ਕੀ ਚੱਲ ਰਹੀ ਹੈ ਔਰ ਪੋਲੀਟੀਕਲੀ ਔਰ ਕਿਵੇਂ ਐਕਸਪਲੋਇਟੇਸ਼ਨ ਹੈ। ਸੋ ਇਹਨਾਂ ਹਾਲਾਤਾਂ 'ਚ ਇਹ ਐਕਸਪੈਕਟ ਕਰਨਾ ਕਿ ਜੀ ਉਹ ਹੁਣ ਜਿਹੜਾ ਉਹ ਜਾ ਕੇ ਉੱਥੇ ਵੱਡੀਆਂ ਭੀੜਾਂ ਇਕੱਠੀਆਂ ਹੋਣਗੀਆਂ, ਇਵੇਂ ਨਹੀਂ ਹੈ। ਔਰ ਅਸੀਂ ਬਹਾਦਰ ਕਸ਼ਮੀਰੀਆਂ ਨੂੰ ਸਲਾਮ ਪੇਸ਼ ਕਰਦੇ ਹਾਂ ਔਰ ਯਕਜ਼ੈਤੀ ਜਿਹੜੀ ਆਜ਼ਾਦੀ ਦੀ ਇਸ ਲੜਾਈ ਦੇ ਵਿੱਚ ਜਿਹੜੇ ਨੇ ਅੱਗੇ ਕਦਮ ਵਧਾ ਰਹੇ ਨੇ ਉਹਨਾਂ ਦੇ ਨਾਲ ਅਸੀਂ ਖਲੋਤੇ ਹਾਂ ਔਰ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਕਦਮ ਨਾਲ ਕਦਮ ਮਿਲਾ ਕੇ ਅਸੀਂ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚਾਂਗੇ। ਔਰ ਜਿਵੇਂ ਅਸੀਂ ਅਖੀਰ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਤੇ ਵਿਚਾਰ ਕਰਦੇ ਹਾਂ। 2 ਸ਼ਲੋਕ ਨੇ ਔਰ ਪਹਿਲਾ ਜਿਵੇਂ ਇੱਕ ਦਿਨ ਅੱਗੇ ਵੀ ਬਾਬਾ ਫਰੀਦ ਦੇ ਇੱਕ ਸ਼ਲੋਕ 'ਚ ਜਿਹੜਾ ਸਵੇਰ ਦਾ ਵਕਤ ਹੈ, ਅਖੀਰਲਾ ਪਹਿਰ ਰਾਤ ਦਾ, ਕਿਉਂਕਿ 8 ਪਹਿਰ ਦਿਨ ਔਰ ਰਾਤ ਦੇ ਹੁੰਦੇ ਨੇ, 4 ਪਹਿਰ ਦਿਨ ਹੈ 4 ਪਹਿਰ ਰਾਤ ਹੈ। ਔਰ ਜੇ ਤੁਸੀਂ ਇੱਕ ਪਹਿਰ ਕਰੋ 3 ਘੰਟੇ ਦਾ ਬਣਦਾ ਹੈ। ਸੋ ਇਹ ਜਿਹੜਾ ਰੱਬ ਦੇ ਨਾਲ ਜੁੜਨ ਦੇ ਲਈ ਜਿਹਨੂੰ ਬਾਬਾ ਫਰੀਦ ਔਰ ਗੁਰਬਾਣੀ ਵੀ ਰਿਕਮੈਂਡ ਕਰਦੀ ਹੈ, ਅਖੀਰਲਾ ਪਹਿਰ ਯਾਨੀ ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ ਦਾ ਜਿਹੜਾ ਟਾਈਮ ਹੈ, ਜ਼ਾਹਰ ਹੈ ਅੰਮ੍ਰਿਤ ਵੇਲਾ ਇਸ ਲਈ ਵੀ ਕਿ ਉਸ ਵੇਲੇ ਇੱਕ ਇਕਾਂਤ ਹੈ, ਇਕਾਗਰਤਾ ਹੈ, ਕੋਈ ਜਿਹੜੀ ਹੈ ਡਿਸਟਰਬੈਂਸ ਨਹੀਂ ਹੈ ਔਰ ਤੁਸੀਂ ਨੀਂਦ ਪੂਰੀ ਕਰ ਲਈ ਹੈ ਔਰ ਤੁਹਾਡੇ ਮਨ 'ਚ ਵੀ ਕੋਈ ਬਹੁਤੇ ਖਿਆਲ ਨਹੀਂ ਦੌੜ ਰਹੇ। ਦਿਨ ਵੇਲੇ ਤਾਂ ਤੁਸੀਂ ਆਪਣੀ ਕਿਰਤ ਕਮਾਈ ਕਰ ਰਹੇ ਹੁੰਦੇ ਹੋ, ਮਨ ਚੰਚਲ ਵੀ ਹੁੰਦਾ ਹੈ। ਔਰ ਇਸ 'ਚ ਬਾਬਾ ਫਰੀਦ ਫਰਮਾਉਂਦੇ ਨੇ ਪਹਿਲੇ ਪਹਿਰ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਹੁਣ ਇਹ ਵੀ ਬਾਬਾ ਫਰੀਦ ਰਿਕਮੈਂਡ ਕਰਦੇ ਨੇ ਕਿ ਵੀ ਜਿਹੜਾ ਰਾਤ ਦਾ ਪਹਿਲਾ ਪਹਿਰ ਜਦੋਂ ਚੜ੍ਹਦਾ, ਜ਼ਾਹਰ ਹੈ ਕਿ ਸੌਣ ਤੋਂ ਪਹਿਲਾਂ, ਉਦੋਂ ਵੀ ਰੱਬ ਨੂੰ ਯਾਦ ਕਰ ਲਓ, ਕਿਉਂਕਿ ਉਦੋਂ ਰੱਬ ਨੂੰ ਯਾਦ ਕਰਨਾ ਇਵੇਂ ਹੀ ਹੈ ਜਿਵੇਂ ਤੁਹਾਡੀਆਂ ਯਾਦਾਂ ਦੇ ਵਿੱਚ ਰੱਬ ਦੇ ਪਿਆਰ ਦਾ ਫੁੱਲ ਖਿੜਿਆ ਔਰ ਫਿਰ ਤੁਸੀਂ ਨੀਂਦ ਦੇ ਵਿੱਚ ਚਲੇ ਜਾਓ। ਨੀਂਦ ਪੂਰੀ ਕਰਕੇ ਜਿਹੜਾ ਅਖੀਰਲਾ ਪਹਿਰ ਹੈ ਰਾਤ ਦਾ, ਉਹਦੇ 'ਚ ਜੇ ਤੁਸੀਂ ਰੱਬ ਨੂੰ ਯਾਦ ਕਰੋਗੇ ਤੇ ਇਹ ਫਲ ਹੋਏਗਾ। ਉਹ ਜਿਹੜਾ ਜਿਹੜਾ ਤੁਸੀਂ ਫਲਾਵਰ ਫੁੱਲ ਸੀ ਸੌਣ ਵੇਲੇ, ਉਹ ਜਦੋਂ ਤੁਸੀਂ ਜਾਗੇ ਔਰ ਰੱਬ ਦੀ ਇਬਾਦਤ ਜੁੜੇ ਉਹ ਫਲ ਬਣ ਗਿਆ। ਸੋ ਪਹਿਲੇ ਪਹਿਰ ਫੁੱਲੜਾ ਫਲ ਵੀ ਪੱਛਾ ਰਾਤ, ਪੱਛਾ ਪਿਛਲੀ ਰਾਤ ਜਿਹੜਾ ਉਹ ਫੁੱਲ ਹੈ ਉਹਦੀ ਪਹਿਲੇ ਸੌਣ ਵੇਲੇ ਪਹਿਰ ਦੀ ਫੁੱਲ ਵਰਗੀ ਅਹਿਮੀਅਤ ਹੈ, ਅਖੀਰਲੇ ਪਹਿਰ ਦੀ ਫਲ ਵਾਲੀ ਗੱਲ ਹੈ। ਫਿਰ ਨਾਲ ਉਹਨਾਂ ਕਿਹਾ ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ, ਕਿ ਇਹ ਜਿਹੜੀ ਸਾਈਂ ਦੇ ਪਿਆਰ ਦੀ ਦਾਤ ਹੈ ਉਸ ਦੀ ਜਿਹੜੀ ਵਡਿਆਈ ਹੈ, ਇਸ ਦੇ ਲਈ ਤਾਂ ਭਾਈ ਜਾਗਣਾ ਪਏਗਾ। ਜੇ ਜਾਗੋਗੇ ਜੋ ਜਾਗਨ ਲਹਨ ਸੇ ਉਹਨਾਂ ਨੂੰ ਹੀ ਮਿਲੇਗੀ ਸਾਈਂ ਕੰਨੋ ਦਾਤ। ਹੁਣ ਇਸ ਸ਼ਲੋਕ ਨੂੰ ਤੋਂ ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਬਾਣੀ ਬਾਬਾ ਫਰੀਦ ਗੰਜ ਸ਼ੱਕਰ ਦੀ ਲੈ ਕੇ ਆਏ ਪਾਕਪਤਨ ਤੋਂ, ਹੁਣ ਉਹਨਾਂ ਨੇ ਇਸ ਦੇ ਉੱਤੇ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਜਿਹੜਾ ਹੋਰ ਵੀ ਗੁਰੂ ਗ੍ਰੰਥ ਸਾਹਿਬ ਦੇ ਡਿਫਰੈਂਟ ਥਾਵਾਂ ਦੇ ਉੱਤੇ ਅੰਕਿਤ ਹੈ। ਇੱਕ ਜਿਹੜਾ ਇਸ ਨੂੰ ਬੇਸ਼ੱਕ ਉਹਨਾਂ ਨੇ ਕੀਤਾ ਬਾਬਾ ਫਰੀਦ ਦੇ ਨਾਂ ਗੁਰੂ ਅਰਜਨ ਸਾਹਿਬ ਨੇ ਔਰ ਉਸ ਨੂੰ 113ਵਾਂ ਨੰਬਰ ਗੁਰੂ ਸਾਹਿਬ ਨੇ ਰੱਖਿਆ ਔਰ ਇਹ ਸ਼ਲੋਕ ਹੈ ਦਾਤੀ ਸਾਹਿਬ ਸੰਧੀਆਂ, ਦਾਤੀ ਸਾਹਿਬ ਸੰਧੀਆ ਕਿਆ ਚਲੇ ਤਿਸ ਨਾਲ, ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾ। ਹੁਣ ਇਹ ਉਸ ਥਾਟ ਨੂੰ ਫਰਦਰ ਲੈ ਜਾਂਦਾ ਹੈ ਕਿ ਬਾਬਾ ਫਰੀਦ ਨੇ ਤਾਂ ਕਿਹਾ ਭਾਈ ਅਲਰਟ ਹੋ,
ਰਾਤ ਸੌਣ ਤੋਂ ਪਹਿਲਾਂ ਵੀ ਰੱਬ ਨੂੰ ਯਾਦ ਕਰ। ਜੇ ਤੂੰ ਸਾਈਂ ਦੀ ਬਖਸ਼ਿਸ਼ ਲੈਣੀ ਹੈ ਫਿਰ ਅਖੀਰ ਵੇਲੇ ਜਿਹੜਾ ਅਖੀਰਲੇ ਪਹਿਰ ਵੀ ਜਾਗਣਾ ਹੈ। ਜੀ ਹੁਣ ਗੁਰੂ ਸਾਹਿਬ ਨੇ ਕਿ ਵੀ ਕਿਸੇ ਕਿਤੇ ਇਹ ਸਵੇਰੇ ਜਾਗਣ ਵਾਲੇ ਨੂੰ ਇਹ ਭੁਲੇਖਾ ਨਾ ਹੋਏ ਕਿ ਮੈਂ ਤਾਂ ਰੱਬ ਪਾ ਲਿਆ, ਬਿਲਕੁਲ, ਕਿਉਂਕਿ ਮੈਂ ਤਾਂ ਸਵੇਰੇ ਉੱਠ ਕੇ ਜਿਹੜਾ ਉਹ ਨਮਾਜ਼ ਪੜ੍ਹਦਾ ਹੈ ਜਾਂ ਪੜ੍ਹਦੀ ਹੈ, ਜਾਂ ਮੈਂ ਬਾਣੀ ਪੜ੍ਹਦਾ ਜਾਂ ਪੜ੍ਹਦੀ ਹੈ, ਮੈਂ ਨਿਤਨੇਮ ਕਰਦਾ ਹੈ, ਮੈਂ ਸਾਰਾ ਸਵੇਰੇ ਇਸ਼ਨਾਨ ਵੀ ਕੀਤਾ ਹੈ ਔਰ ਦੂਸਰਾ ਵੀ ਕੀਤਾ ਹੈ। ਸੋ ਗੁਰੂ ਸਾਹਿਬ ਨੇ ਇਹ ਦੱਸਣ ਦੇ ਲਈ ਕਿ ਜਦੋਂ ਅਸੀਂ ਬੰਦਗੀ ਦੇ ਵਿੱਚ ਜੁੜਦੇ ਹਾਂ ਜੀ ਰੱਬ ਦੇ ਅੱਗੇ ਅਸੀਂ ਦੁਆ ਕਰਦੇ ਹਾਂ। ਦੁਆ ਰਿਕੁਐਸਟ ਹੈ। ਅਰਦਾਸ ਲਫ਼ਜ਼ ਦਾ ਮਤਲਬ ਵੀ ਰਿਕੁਐਸਟ ਹੈ, ਰਾਈਟ ਨਹੀਂ ਹੈ। ਰਾਈਟ ਉਹਦੇ ਕੋਲ ਹੀ ਹੈ ਕਿ ਉਹਨੇ ਤੁਹਾਡੀ ਦੁਆ ਨੂੰ ਸੁਣ ਕੇ ਮਿਹਰ ਕਰਕੇ ਤੁਹਾਡੇ ਅੰਦਰ ਆਪਣੇ ਪਿਆਰ ਦੀ ਦੌਲਤ ਪਾਉਣੀ ਹੈ ਜਾਂ ਨਹੀਂ ਪਾਣੀ। ਔਰ ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਅਲਟੀਮੇਟਲੀ ਹਰ ਚੀਜ਼ ਜਿਹਨੂੰ ਅਸੀਂ ਬਾਣੀ 'ਚ ਹੋਰ ਥਾਂ ਪੜ੍ਹਦੇ ਹਾਂ, ਨਾਨਕ ਨਦਰੀ ਕਰਮੀ ਦਾਤ। ਨਦਰ ਨਜ਼ਰ ਨੂੰ ਕਹਿੰਦੇ ਨੇ ਕਿ ਉਹਦੀ ਨਜ਼ਰ ਸਵੱਲੀ ਹੋਏਗੀ ਕਿ ਨਹੀਂ। ਅਸੀਂ ਦੁਆ ਕਰ ਸਕਦੇ ਹਾਂ, ਅਸੀਂ ਮੰਗ ਸਕਦੇ ਹਾਂ। ਜਿਵੇਂ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਕਪਲੇਟ ਮੈਂ ਅਕਸਰ ਦੁਹਰਾਉਂਦਾ ਹੈ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈ ਸਾਈਂ, ਸਵਾਦ ਚਖਾਈ। ਵਾਹ ਜੀ ਵਾਹ। ਕਿ ਖੜੇ ਆ ਤੇਰੇ ਦਰ ਤੇ, ਇੱਕ ਬੂੰਦ ਦੇ ਦੇ, ਅੱਧੀ ਦੇ ਦੇ, ਉਹਦੇ ਤੋਂ ਵੀ ਅੱਧੀ ਦੇ ਦੇ, ਇੱਕ ਕਣੀ ਦੇ ਦੇ, ਕਿ ਵੀ ਅਸੀਂ ਸੂਫੀ ਨਾ ਰਹੀਏ, ਤੇਰੇ ਪਿਆਰ ਦੀ ਸ਼ਰਾਬ ਦੇ ਵਿੱਚ ਮਸਤ ਹੋ ਜਾਈਏ। ਇਹ ਨਾ ਹੋਏ ਵੀ ਤੇਰੇ ਪਿਆਰ ਤੋਂ ਅਸੀਂ ਸਖਣੇ ਰਹਿ ਜਾਈਏ, ਸੂਫੀ ਆਸਨਾ ਰਹੀਏ, ਇੱਕ ਵੇਰ ਦਰ ਖਲਿਆਂ, ਦਰ ਤੇ ਖੜੇ। ਹੁਣ ਇਹ ਅੰਮ੍ਰਿਤ ਵੇਲੇ ਜਾਗਣਾ, ਸੌਣ ਤੋਂ ਪਹਿਲਾਂ ਜਾਂ ਦਿਨ ਵੇਲੇ ਯਾਦ ਕਰਨਾ, ਇਹ ਦਰ ਤੇ ਖਲੋਣਾ। ਬਖਸ਼ਿਸ਼ ਦੀ ਬੂੰਦ ਅੰਦਰ ਆਏਗੀ ਕਿ ਨਹੀਂ, ਇਹ ਰੱਬ ਦੇ ਕੋਲ ਹੈ। ਅਸੀਂ ਦੁਆਗੋ ਹੈ, ਹੱਕ ਨਹੀਂ ਹੈ ਸਾਡਾ, ਅਰਜ਼ ਹੈ, ਅਰਦਾਸ ਹੈ। ਸੋ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਦਾਤੀ ਸਾਹਿਬ ਸੰਧੀਆਂ। ਸੰਧੀਆਂ ਹੁੰਦਾ ਕੋਲ, ਦਾਤ ਜਿਹੜੀ ਆ ਉਹ ਰੱਬ ਸਾਹਿਬ ਦੇ ਕੋਲ ਹੈ, ਰੱਬ ਦੇ ਕੋਲ ਹੈ, ਅੱਲਾਹ ਤਾਲਾ ਦੇ ਕੋਲ ਹੈ, ਵਾਹਿਗੁਰੂ ਦੇ ਕੋਲ ਹੈ। ਦਾਤਾ ਦਾਤੀ ਸਾਹਿਬ ਸੰਧੀਆ, ਕਿਆ ਚਲਾ ਤਿਸ ਨਾਲ, ਉੱਥੇ ਜ਼ੋਰ ਨਹੀਂ ਚੱਲ ਸਕਦਾ। ਇੱਕ ਜਗਨ ਦੇ ਨਾਲ ਹਨ। ਇਹ ਵੀ ਹੋ ਸਕਦਾ ਹੈ ਕਿ ਇੱਕ ਜਿਹੜੇ ਜਾਗ ਵੀ ਰਹੇ ਨੇ ਰਾਤ ਵੀ ਸਵੇਰੇ ਵੀ, ਉਹ ਵਿਚਾਰੇ ਖਾਲੀ ਦੇ ਖਾਲੀ ਰਹਿਣ, ਉਹ ਇਸ ਹੰਕਾਰ 'ਚ ਹੀ ਮਰ ਜਾਣ ਕਿ ਜੀ ਦੇਖੋ ਅਸੀਂ ਇੰਨੇ ਨੇਮੀ ਪ੍ਰੇਮੀ ਹੈ, ਉਹਨਾਂ ਦੇ ਪੱਲੇ ਕੁਛ ਨਾ ਰਹੇ। ਇੱਕ ਨਾ ਸੁੱਤਿਆਂ ਦੇ ਉਠਾ, ਇੱਕ ਜਿਹੜੇ ਭਾਵੇਂ ਸੁੱਤੇ ਪਏ ਨੇ ਰੱਬ ਥਾਪੜਾ ਦੇ ਕੇ ਕਿਹਾ ਵੀ ਚੱਲ ਉੱਠ ਪੁੱਤਰ ਹੋ ਤਗੜਾ, ਹੁਣ ਵਕਤ ਆ ਗਿਆ। ਔਰ ਮੈਂ ਇਹ ਦੇਖਦਾ ਇਹ ਗੱਲ ਕੱਲੀ ਰੂਹਾਨੀਅਤ ਨਾਮ ਜਪਣ ਤੱਕ ਨਹੀਂ ਹੈ। ਅਸੀਂ ਆਪਣੀ ਕਰੰਟ ਸਟਰਗਲ ਦੇ ਵਿੱਚ ਦੇਖਿਆ ਕਿ ਕਿਵੇਂ ਆਮ ਜੇ ਮੁੰਡੇ ਜਿਹੜੇ ਖਰੂਦੀ ਸ਼ਰਾਰਤੀ ਇੱਧਰ ਉੱਧਰ ਸੀ, ਉਹਨਾਂ ਨੂੰ ਜਦੋਂ ਇੱਧਰਲਾ ਰੰਗ ਲੱਗਾ ਉਹਨਾਂ ਨੇ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ, ਛਾਲਾਂ ਮਾਰ ਕੇ ਫਾਂਸੀ ਦੇ ਤਖਤਿਆਂ ਤੇ ਝੂਲ ਗਏ। ਜਿੰਦੇ ਸੁੱਖੇ, ਬੇਅੰਤ ਸਿੰਘ ਦੂਜੇ, ਉਹਨਾਂ ਦਾ ਤੁਸੀਂ ਪਾਸਟ ਲਾਈਫ ਦੇਖਣ ਲੱਗੋਗੇ, ਤੁਹਾਨੂੰ ਲੱਗੋਗਾ ਕਿ ਇਹ ਤਾਂ ਸਟੱਲੀ ਜੇ, ਸ਼ਰਾਰਤੀ ਜੇ ਔਰ ਫੁਕਰੇ ਜੇ ਨੇ, ਜਿਹੜੇ ਜਿਵੇਂ ਹੁੰਦਾ ਜਿਹੜੇ ਲੋਕ ਬੱਚੇ ਇੱਧਰ ਤੋਂ ਉੱਧਰ ਹੁੰਦੇ ਨੇ। ਤੇ ਦੂਜੇ ਪਾਸੇ ਉਦਾਂ ਦੇ ਵੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਔਰ ਹੋਰ ਜਿਹੜੇ ਬੜੇ ਬੜੇ ਉਪਦੇਸ਼ ਦੂਜੇ ਤੀਜੇ ਕਰਨ ਵਾਲੇ ਕਿ ਜੀ ਇਵੇਂ ਹੋਏ, ਔਰ ਸ਼ਹੀਦੀਆਂ ਦੇ ਗਾਥਾ ਸੁਣਾਉਣ ਵਾਲੇ ਬੜੇ ਬੜੇ ਢਾਡੀ, ਬੜੇ ਬੜੇ ਰਾਗੀ। ਜਦੋਂ ਵੇਲਾ ਆਇਆ ਫਿਰ ਉਹ ਕਹਿੰਦਾ ਮੈਂ ਹੁਣ ਮਰ ਥੋੜੀ ਜਾਣਾ, ਡਰ ਲੱਗਦਾ, ਮੈਂ ਤਾਂ ਹੁਣ ਇਹੀ ਕਰਾਂਗਾ। ਸੋ ਇਹ ਹੈ, ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾੜ। ਇੱਕ ਉਹ ਪਤਾ ਹੈ ਜਿਨ੍ਹਾਂ ਨੂੰ ਪਤਾ ਸੀ ਇਹ ਰਾਹ ਕੀ ਹੈ, ਉਹ ਜਦੋਂ ਵੇਲਾ ਆਇਆ ਉਹ ਭੂੰਡ ਬਣ ਗਏ। ਤੇ ਇੱਕ ਉਹ ਸੀ ਜਿਹੜੇ ਤੁਰੇ ਜਾਂਦੇ ਸੀ, ਉਹਨਾਂ ਨੂੰ ਪਤਾ ਲੱਗਾ, ਉਹ ਪਰਵਾਨੇ ਬਣ ਕੇ ਆ ਕੇ ਵਿੱਚ ਵੱਜੇ ਸ਼ਮਾ ਦੇ ਔਰ ਕੁਰਬਾਨ ਹੋ ਗਏ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।